अस्सलाम वालेकुम नाज़रीन, टी टाइम में खुश आमदीद। गल की हुई है, की गल हुई है? कोई गलती हो गई साढ़े को? हद हुंदी है यार, तुसी सारे कसमें बस इट्टां लैके खड़े हो। ये है वो समझ गया मैं जो कह रहा। गल कोई है, रौला चल रहा कोई मसला मसैला? ਤੁਹਾਡੇ ਵੱਲੋਂ ਹੀ ਹੈ, ਉਹਨਾਂ ਵੱਲੋਂ ਕੋਈ ਨਹੀਂ। मेरे वाले पुछन ने मैं अपने वाले पुछन ने होर मैं उन्होंने ਬਿਹੇਵ ਸਹੀ ਕਰੋ ਆਪਣਾ ਉਸਤਾਦ ਜੀ, ਸਾਰਿਆਂ ਨਾਲ ਮੂਡ ਸਹੀ ਕਰੋ, ਫਰੈਸ਼ ਹੋਇਆ ਕਰੋ। ਆਹੋ, ਇੱਧਰ ਦੀ ਟੈਨਸ਼ਨ ਇੱਧਰ ਸਿੱਟਦੀ, ਇੱਧਰ ਦੀ ਟੈਨਸ਼ਨ ਇੱਧਰ ਸਿੱਟਦੀ, ਖੁਸ਼ ਰਵੋ। ਵਾਮ ਦਾ ਕੀ ਕਸੂਰ? ਥੋੜੀ ਪਰੇਸ਼ਾਨੀਆਂ ਮੁਲਕ 'ਚ ਬਣੀਆਂ ਹੋਈਆਂ ਨੇ, ਪਰੇਸ਼ਾਨੀਆਂ। तो तू ठीक कर ला, ਤਾਂ ਜੀ ਮੈਂ तू भी तो मुल्क का हिस्सा वा। ਮੈਂ ਉਹੀ ਤੇ ਮੈਂ ਸਾਜੀ ਕਹਿੰਦਾ, ਉਹ 3 ਘੰਟੇ ਉਹ ਵੇਟ ਕਰਨ ਦੇ, ਉਹ ਕਹਿੰਦਾ ਉਹ ਠੀਕ ਨਹੀਂ ਹੋਣ ਦੇ ਤੇ ਉਹ ਮੁਲਕ ਕਿੱਦਾਂ ਐਡਾ ਵੱਡਾ ਠੀਕ ਕਰੀਏ ਯਾਰ। ਉਹ ਇਸ ਤਰ੍ਹਾਂ ਹੋਣ ਡਿਆ। 3 घंटे ਸਹੀ ਹੁਣ ਵੇਖੋ, ਮਾਫੀ ਨਾਲ ਅਸੀਂ 6 ਵਜੇ ਦੇ ਆਏ ਆ, ਸਾਨੂੰ ਟਾਈਮ ਦਿੱਤਾ ਗਿਆ ਜੀ 6:30 ਵਜੇ ਦਾ, ਠੀਕ ਹੈ। 9 ਵਜ ਗਏ ਨੇ, ਅਸੀਂ 3 ਘੰਟੇ ਤੁਹਾਡਾ ਵੇਟ ਕੀਤਾ ਇੱਥੇ ਟੀ ਟਾਈਮ, ਠੀਕ ਹੈ। अच्छा ठहर जो ਸਹੀ, ਅਸੀਂ ਇਨਸਾਨ ਆ। अच्छा सुन ला ना, 3 घंटे बाद यानी तू 6 वजे आया ਹਾਂਜੀ, ਤੇ 8:45 ਹੋ ਗਏ ਨੇ, ਇਸ ਤਰ੍ਹਾਂ ਹੀ। 3.25 ਘੰਟੇ ਤੈਨੂੰ ਹੋ ਗਏ। ਹਾਂਜੀ, ਤੈਨੂੰ ਪਤਾ ਸੀ ਕਿ ਹੁਣੇ ਅਸੀਂ ਟੀ ਟਾਈਮ ਕਰਨਾ। ਏਦਾਂ ਹੀ। ਤੂੰ 3.25 ਘੰਟੇ ਦੇ ਬਾਅਦ ਜੋ ਤਿਆਰੀ ਕੀਤੀ ਟੀ ਟਾਈਮ ਦੀ, ਹਾਂਜੀ, ਉਹ ਹੁਣ ਤੂੰ ਦੱਸਣੀ ਹੈ। ਅਸੀਂ ਮੈਂ ਚੁੱਪ ਆ। ਕਾਹਦੇ ਤੋਂ? ਮੈਂ ਕਾਹਤੋਂ ਦੱਸਣੀ? ਤੁਸੀਂ ਓਹੋ। ਪੈਸੇ ਨਹੀਂ ਲੈਣੇ। ਓਹੋ, ਹੈਂ? ਤੂੰ ਗੱਲ ਨਹੀਂ ਸਮਝਿਆ। ਤੂੰ 3 ਘੰਟੇ ਬਹਿ ਕੇ ਜੋ ਹਾਂਜੀ। ਸੋਚਿਆ ਕਿ ਵੀ ਮੈਂ ਟੀ ਟਾਈਮ ਕਰਨਾ ਵਾ, ਇਸ ਤਰ੍ਹਾਂ ਹੀ। ਤੂੰ ਵੀ ਤਾਂ ਪੈਸੇ ਲੈਣੇ ਨਾ ਇਹਦੇ। ਕਿਹੜੇ? ਨਹੀਂ ਟੀ ਟਾਈਮ ਦੇ ਮੈਂ ਕਾਹਤੋਂ ਲੈਣੇ ਉਸਤਾਦ ਜੀ? ਮੈਂ ਆਪਣੇ ਬਾਪ ਕੋਲੋਂ ਵੈਸੇ ਖਰਚਾ ਲੈ ਲਈਦਾ, ਪੈਸੇ ਨਹੀਂ ਲਈਦੇ। ਤੁਸੀਂ ਸਾਡੇ ਉਸਤਾਦ ਹੋ, ਬਾਪ ਹੋ, ਵੈਸੇ ਖਰਚਾ ਦੇ ਦਿਆ ਕਰੋ। ਪੈਸੇ ਪੂਹੇ ਨਹੀਂ ਅਸੀਂ ਤੁਹਾਡੇ ਕੋਲ ਮੰਗਦੇ, ਕੋਈ ਡਿਮਾਂਡਾਂ ਨਹੀਂ ਹੈਗੀਆਂ ਉਸਤਾਦ ਜੀ ਸਾਡੀਆਂ। ਅਸੀਂ ਪੁੱਤਰ ਹਾਂ ਤੁਹਾਡੇ, ਤੇ ਇਨਸ਼ਾਅੱਲਾ ਤਾਲਾ ਸਾਰੀ ਜ਼ਿੰਦਗੀ ਪੁੱਤਰ ਹੀ ਰਹਾਂਗੇ। ਕਿਉਂ ਫਰੀਦ? ਹਾਂ, ਜੈਨਮਨ ਕਹਿਣਾ ਉਸਤਾਦ ਮੈਂ ਫਰੀਦ ਕੋਲੋਂ ਰੰਗ ਗੋਰਾ ਕਰਨ ਵਾਲਾ ਮਸਾਜ ਜਿਹਾ ਕਰ ਕੁਰ ਕੇ ਬਹਿਣਾ 2-3 ਬਾਅਦ, ਜਦੋਂ ਘੰਟੇ ਬਾਅਦ ਧਮਾਕ ਜਰਨਾ, ਉਦੋਂ ਤੁਸੀਂ ਨਹੀਂ ਤੁਸੀਂ ਦੱਸੋ ਵੀ ਆ 3 ਘੰਟੇ 'ਚ ਤੁਸੀਂ ਤਿਆਰੀ ਕੀ ਕੀਤੀ, ਉਹ ਪੇਸ਼ ਕਰੋ ਨਾ। ਉਸਤਾਦ ਜੀ ਤਿਆਰੀ ਤੇ ਹੈਰਾਨ ਕੀ ਆਂਦਾ ਹੀ ਆ 6 ਵਜੇ ਆਣ ਕੇ ਤੁਸੀਂ ਛਾ ਗਏ ਹੋ। ਮੈਂ 3 ਵਜੇ ਆਇਆ, ਮੈਂ ਕੱਚਾ ਜਿਹਾ ਮਹਿਸੂਸ ਕਰ ਰਿਹਾ। ਨਹੀਂ ਉਹ ਨਹੀਂ ਗੱਲ ਯਾਰ, ਗੱਲ ਪਤਾ ਕੀ ਹੈਗੀ ਹੈ? ਦੇਖ, ਇਸ ਟਾਈਮ ਮੈਂ ਜਿਵੇਂ ਆਪਣੇ ਘਰ ਦਾ ਵੱਡਾ ਵਾਂ, ਮੇਰੇ ਘਰਲਿਆਂ ਨੂੰ ਮੇਰੀ ਜ਼ਰੂਰਤ ਆ, ਠੀਕ ਹੈ। ਨਹੀਂ, ਮੇਰੇ ਘਰਲਿਆਂ ਨੂੰ, ਕਿਉਂਕਿ ਮੈਂ ਆਪਣੇ ਘਰ ਦਾ ਵੱਡਾ ਵਾਂ, ਮੈਂ ਵੱਡਾ ਭਰਾ ਵਾਂ, ਵੱਡਾ ਬਾਪ ਆ, ਵੱਡਾ ਬੇਟਾ ਵਾਂ, ਵੱਡਾ ਖਾਵੰਦ ਆ, ਠੀਕ ਹੈ। ਵੱਡਾ ਕੰਮ ਇਹਦਾ ਮਤਲਬ ਕੋਈ ਛੋਟੇ ਵੀ ਮੈਂ ਆਪਣੇ ਘਰ ਦਾ ਵੱਡਾ ਵਾਂ ਨਾ, ਜਿਵੇਂ ਮੇਰੇ ਛੋਟਿਆਂ ਨੂੰ ਮੇਰੀ ਜ਼ਰੂਰਤ ਹੈ, ਐਸੇ ਤਰ੍ਹਾਂ ਉਸਤਾਦ ਜੀ ਟੀ ਟਾਈਮ ਦੇ ਵਿੱਚ ਤੁਹਾਡੀ ਜ਼ਰੂਰਤ ਹੈ। ਤੁਹਾਡੇ ਤੋਂ ਬਗੈਰ ਅਸੀਂ ਕੱਖ ਨਹੀਂ ਹੈਗੇ, ਠੀਕ ਹੈ। ਐਸੇ ਤਰ੍ਹਾਂ ਸਾਡੇ ਮੁਲਕ ਨੂੰ ਵੀ ਅੱਛੇ ਲੋਕਾਂ ਦੀ ਜ਼ਰੂਰਤ ਹੈ। ਜਿਵੇਂ ਸਾਡੇ ਮੁਲਕ 'ਚ ਗੁਰਬਤ ਹੈ ਯਾਰ, ਲੋਕ ਬਾਹਰ ਨਸੰਡੇ ਨੇ ਟੰਕੀਆਂ ਲਾ ਕੇ, ਕੀ ਟੰਕੀ, ਠੀਕ ਹੈ ਉਸਤਾਦ ਜੀ। ਹੁਣ ਮੈਂ ਇਹੀ ਨਹੀਂ ਕਿ ਮੇਰਾ ਹੈ ਵੇ ਕਿ ਗੌਰਮੈਂਟ ਨੂੰ ਚਾਹੀਦਾ ਗਰੀਬਾਂ ਦੀ ਮਦਦ ਕਰਨ, ਗੁਰਬਤ ਖਤਮ ਕਰਨ। ਸਭ ਤੋਂ ਪਹਿਲੇ ਰਾਸ਼ਨ ਲੱਗਣ, ਪੈਸੇ ਲੱਗਣ, ਕਮ ਤੋਂ ਕਮ 50,000 ਰੁਪਇਆ ਫੀ ਕਸ ਬੰਦਾ ਲੱਗੇ, ਤਾਂ ਕਿ ਪਰੇਸ਼ਾਨੀਆਂ ਦੂਰ ਹੋਣ। ਫਰੀਦ ਸਾਹਿਬ, ਇਹ ਨਹੀਂ ਹੱਲ। ਕਿਉਂ ਨਹੀਂ ਹੱਲ? ਅੱਜ ਕਾਰਖਾਨੇ ਲੱਗਣ, ਲੋਕਾਂ ਨੂੰ ਕੰਮ ਮਿਲੇ, ਘਰਾਂ 'ਚ ਉਹਨਾਂ ਨੂੰ ਕੰਮ ਦਿਓ ਕਿ ਵਿਹਲੇ ਫਿਰਨ ਹੀ ਨਾ ਪਾਕਿਸਤਾਨ। ਲੈ, ਤੇਰਾ ਦਿਮਾਗ ਠੀਕ ਆ? ਵਿਹਲੇ ਫਿਰਨ ਨਾ, ਉਂਝ ਥੋੜੇ ਕਾਰਖਾਨੇ ਉਂਝ ਕਰ ਲੈਣ, ਫਿਰ ਵਿਹਲੇ ਬਹਿ ਕੇ ਦੇ, ਵਿਹਲੇ ਬਹਿ ਕੇ ਫਿਰ ਤੇ ਕੌਮ ਨਹੀਂ ਤੇ ਇਦਾਂ ਜੇ ਕਰਜ਼ੇ ਹੀ ਚੁੱਕ ਕੇ ਚਲਾਣਾ ਵਾ ਤੇ ਫਿਰ ਬੰਦਾ ਕਰਜ਼ਾ ਚੁੱਕੀ ਜੇ ਉਹਨਾਂ ਨੂੰ ਕਹੇ ਕਿਆਮਤ ਤੱਕ ਦਾ ਟਾਈਮ ਜੇ। ਉਹ ਯਾਰ ਕਰਜ਼ਾ ਚੁੱਕੋ, ਰੱਬ ਨੇ ਜ਼ੇਨ ਨਹੀਂ ਦਿੱਤਾ, ਟੋਪੀ ਕਮਾਓ, ਇਧਰਲੇ ਮੁਲਕ ਤੋਂ ਲੈ ਲਓ, ਇੱਧਰ ਦੇ ਦਿਓ, ਇੱਧਰੋਂ ਲੈ ਉਧਰ ਦੇ ਦਿਓ। ਪਰਸਨਲ ਵਾਦਾ ਪਹਿਲੀ ਦਾ ਕਰ ਲਓ, ਅਮਰੀਕਾ ਕੋਲੋਂ ਲੈ ਕੇ ਉਹਨੂੰ ਦੇ ਦਿਓ। ਗੁੱਡੀ ਯਾਰ, ਸਹੀ ਗੱਲ। ਫਰੀਦ ਸਾਹਿਬ ਕਰਜ਼ਾ ਲੱਭ ਸਕਦਾ। ਦੇਖੋ ਇੰਨਾ ਇਸ ਮੁਲਕ 'ਚ ਸੁੱਕੀਆਂ ਰੋਟੀਆਂ, ਲੋਹਾ ਲੈਲਨ ਇਕੱਠਾ ਹੁੰਦਾ, ਉਹ ਸਾਰੀ ਇੱਕ ਜਗ੍ਹਾ ਤੇ ਇਕੱਠਾ ਕਰਕੇ ਉਹਨੂੰ ਵੇਚ ਕੇ ਉਹਨਾਂ ਦੇ ਪੈਸੇ ਮੂੰਹ ਤੇ। ਸਹੀ ਗੱਲ ਉਸਤਾਦ ਜੀ, ਸਹੀ ਗੱਲ। ਉਸ ਤੋਂ ਬਾਅਦ ਸਭ ਤੋਂ ਵੱਡੀ ਟੈਨਸ਼ਨ, ਡਿਪਰੈਸ਼ਨ ਜਿਹੜੀ ਨਾ, ਆ ਮੋਬਾਈਲ ਹੀ। ਫਰੀਦ, ਮੈਂ ਕਹਿੰਦਾ ਮੋਬਾਈਲ ਸੜ ਜਾਣਾ ਹੈ ਵਾਲੇ। ਸਹੀ ਗੱਲ। ਟੱਚ ਵਾਲੇ ਮੋਬਾਈਲ ਜਿਹੜੇ ਨਹੀਂ, ਉਹ ਬਟਨਾਂ ਵਾਲੇ, ਉਹ ਹੋਣੇ ਚਾਹੀਦੇ ਮੋਬਾਈਲ। ਠੀਕ ਹੈ ਸਾਜੀ ਔਨ 에ਅਰ ਤੁਸੀਂ ਸਾਡੇ ਨਾਲ ਆਵਾਮ ਨਾਲ ਗੱਲਾਂ ਕਰੋ, ਤੁਸੀਂ ਮੈਸੇਜ ਕੀ ਟੈਨਸ਼ਨ, ਕੀ ਗੱਲ ਕੀ ਉਸਤਾਦ ਜੀ? ਕੋਈ ਵੀ ਨਹੀਂ ਇਹੀ ਉਸਤਾਦ ਜੀ, ਮੈਨੂੰ ਪਤਾ ਵੇ ਬਣਦਾ ਨਹੀਂ ਤੁਹਾਡਾ ਇਸ ਉਮਰੇ। ਇਸ਼ਕ ਤੁਸੀਂ ਕਰਨ ਦੇ ਹੋ ਨਾ ਜਿਹੜਾ, ਇਹ ਉਮਰੇ ਬਣਦਾ ਨਹੀਂ। ਕਮ ਤੋਂ ਕਮ ਵਾਲ ਵੇਖ ਲਓ, ਚਿੱਟੇ ਵਾਲ ਆ ਗਏ ਤੇ ਇਸ਼ਕਾਂ ਪਿੱਛੇ, ਯਾਨੀ ਕਿ ਅੱਛਾ ਹੁਣ ਆਹ ਜਿਹੜੀ 3 ਘੰਟੇ 'ਚ ਕੋਈ ਤਿਆਰੀ ਨਹੀਂ ਨਾ ਕੀਤੀ, ਉਹ ਐਵੇਂ ਨਾ ਕਨਫਿਊਜ਼ ਹੋ ਕੇ ਚੜ੍ਹਾਈ ਕੀਤੀ ਆ ਵੀ, ਮਤਲਬ ਕੋਈ ਸਮਝ ਆਉਣ ਨਹੀਂ ਦੀ ਗੱਲ ਦੀ। ਮੈਂ ਚੁੱਪ ਸਿਰਫ ਇਸ ਤਰ੍ਹਾਂ ਕਿ ਤੁਸੀਂ ਦੇਖ ਲਓ ਕਿ 3 ਘੰਟੇ ਹੋ ਗਏ ਨੇ ਆ ਕੇ ਬੈਠੇ ਨੂੰ, ਤੇ ਟੀ ਟਾਈਮ ਕਰਨਾ ਵਾ, ਤੇ ਤਿਆਰੀ ਕੀ ਆ। ਤੁਸੀਂ ਬਸ ਇਹ ਵੇਖਣਾ ਮੈਂ ਇਸ ਤੋਂ ਚੁੱਪ ਹਾਂ, ਤੁਸੀਂ ਵੀ ਚੁੱਪ ਹਾਂ, ਮੈਂ ਵੀ ਚੁੱਪ ਹਾਂ। ਤੁਸੀਂ ਵੇਖਣਾ ਵੀ ਇਹ 3 ਘੰਟੇ ਪਹਿਲੇ ਬੈਠੇ ਇਹਨਾਂ ਨੇ ਕੀਤਾ ਕੀ, ਜਿਹੜੀ ਇਹਨੇ ਗੱਲ ਕੀਤੀ ਨਾ ਕਿ ਅਸੀਂ 3 ਘੰਟੇ 'ਚ ਆਏ ਹਾਂ ਜੀ ਪਹਿਲੇ,
ਉਹ ਤੁਸੀਂ ਦੇਖਣਾ ਵੀ 3 ਘੰਟੇ ਚ ਇਹਨੇ ਬਹਿ ਕੇ ਕੀਤਾ ਕੀ ਹੈ। ਚਲੋ ਤੁਸੀਂ ਇਹ ਵੀ ਵੇਖ ਲਓ ਨਾ, ਤੁਸੀਂ ਜਾਂ ਤੇ ਦੱਸ ਦਿਆ ਕਰੋ ਕਿ ਵੀ ਆ ਤਿਆਰੀ ਇੱਥੇ ਕਰੋ। ਬੈਠੇ ਨਹੀਂ ਮੈਂ ਕਾਹਤੋਂ ਤੁਸੀਂ ਦੱਸਾਂ, ਦੱਸਣਾ ਰੱਖ ਪਾਗਲ ਆ ਮੈਂ ਤੇ ਅੱਲਾ ਮਾਫੀ, ਮੈਂ ਕਦੀ ਜ਼ਿੰਦਗੀ ਨਹੀਂ ਸੋਚ ਸਕਦਾ ਕਿ ਮੈਂ ਤੁਹਾਨੂੰ ਕਹਾਂਗਾ ਯਾਰ ਤਿਆਰੀ ਕਰ ਲਿਆ ਕਰੋ। ਮੈਂ ਇਸ ਤੋਂ ਮੈਂ ਇੱਥੇ ਬੈਠਿਆਂ ਕਿਹਾ ਵਾ ਕਿ ਹਾਂਜੀ ਇਹ ਸ਼ੁਰੂ ਹੋਣ ਤੋਂ ਪਹਿਲੇ, ਯਾਨੀ ਅਸਲਾਮ ਵਾਲੇਕਮ ਨਾਜ਼ਰੀਨ ਤੋਂ ਪਹਿਲੇ ਆਫ ਕੈਮਰਾ ਮੈਂ ਕਿਹਾ ਹਾਂਜੀ ਕੀ ਕੋਈ ਤਿਆਰੀ ਕੀਤੀ, ਕਰ ਲਾਂਗੇ ਕੋਈ ਕਰ ਲਾਂਗੇ, ਇੱਥੇ ਕਰ ਲਾਂਗੇ ਚਲੋ ਕਰੋ। ਮੈਂ ਕਿਹਾ ਠੀਕ ਕਰੋ ਚਲੋ। ਅੱਛਾ ਫਿਰ ਮੁਲਕ ਦਾ ਕੀ ਕਰਨਾ? ਸਹੀ ਕੀ ਗੱਲ ਖੈਰ ਹੈ? ਕੋਈ ਗੱਲ ਵੀ ਨਹੀਂ। ਮੈਂ ਤੇ ਤੇਰੀ ਗੱਲ ਦਾ ਵੀ 3 ਘੰਟੇ ਹੋ ਗਏ ਤੂੰ ਆ ਕੇ ਬੈਠਾ, ਤੂੰ ਗਿਲਾ ਕੀਤਾ ਵੀ ਮੈਂ 3 ਘੰਟੇ ਹੋ ਗਏ ਆ ਕੇ ਬੈਠਾ। ਭਾਈ ਗਿਲਾ ਤੇ ਮੈਂ ਠੀਕ ਆ, ਤੁਸੀਂ 6 ਵਜੇ ਆਏ ਆ ਹੋਰ 1 ਘੰਟੇ ਬਾਅਦ ਮੁੱਕ ਜਾਣਾ, ਯਾਨੀ 24 ਘੰਟਿਆਂ ਚੋਂ 4 ਘੰਟੇ ਤੁਸੀਂ ਇੱਥੇ ਰਹੇ, ਉਹ ਵੀ ਤਕਲੀਫ ਦੇ ਨਾਲ ਰਹਿ ਰਹੇ ਹੋ ਤੁਸੀਂ। ਮੈਂ ਕਦੋਂ ਕਹਿ ਰਿਹਾ ਬਹੁਤ ਤਕਲੀਫ ਨਾਲ ਹੀ ਰਹਿ ਰਹੇ ਆ। ਉਸਤਾਦ ਜੀ ਮੈਂ ਇਹ ਤਕਲੀਫ ਨਹੀਂ ਮੈਨੂੰ ਹੈ, ਮੈਨੂੰ ਇਹ ਤਕਲੀਫ ਹੈ ਕਿ ਉਸਤਾਦ ਜੀ ਸਾਡੇ ਜਾ ਕੇ ਬੈਠਣ। ਯਾਰ ਮੇਰਾ ਉਸਤਾਦ ਮੇਰਾ ਦੋਸਤ ਬਣ ਕੇ ਰਵੇ, ਮੇਰਾ ਯਾਰ ਬਣ ਕੇ ਰਵੇ। ਚੱਠੀਆਂ ਪਾਓ ਹੈ ਨਾ। ਸਹੀ ਗੱਲ ਹੈ। ਸਹੀ ਮੈਂ ਗੱਲ ਨਹੀਂ, ਮੈਂ ਕਹਿੰਦਾ ਵਾ ਕਿ ਠੀਕ ਹੈ ਸਾਡਾ ਇੱਕ ਰਿਲੇਸ਼ਨ ਹੈਗਾ ਮੇਰਾ ਉਸਤਾਦ ਜੀ ਦੇ ਨਾਲ। ਤੇ ਚਲੋ ਤੁਸੀਂ 3 ਘੰਟੇ ਤੇ ਆ ਕੇ ਬੈਠੇ ਨਾ, ਇਸ ਕੰਮ ਵਾਸਤੇ ਆ ਕੇ ਬੈਠੇ ਸੀ ਵੀ ਮਤਲਬ ਫਿੱਕਪੁਣਾ ਕਰਨਾ ਸੈੱਟ ਤੇ ਬਹਿ ਗਏ ਸੀ। ਚਲੋ ਫਰੀਦ ਸਾਹਿਬ ਬੋਲੋ। ਬੋਲਦਾ ਨਹੀਂ ਹੁਣ, ਬੜਾ ਖੁਰਲੀ ਚ ਬਾਜਿਆਂ ਵਾਲੇ ਬੇਟੇ ਬੋਲਦਾ। ਚਲੋ ਆ ਇੱਕ ਉਹਨੇ ਗੱਲ ਕਰਤੀ। ਹਾਂਜੀ ਨਹੀਂ ਹੋਰ ਭਾਈ ਮੈਂ ਕੋਈ ਤਿਆਰੀ ਨਹੀਂ, ਮੈਂ 50 ਮਿੰਟ ਦਾ ਪ੍ਰੋਗਰਾਮ ਆ ਇਹ। 6 ਵਜੇ ਆਏ ਮੈਂ 3 ਵਜੇ ਆਇਆ, ਮੈਂ ਕੱਚਾ ਜਿਹਾ, ਮੈਨੂੰ ਪਤਾ ਨਹੀਂ ਕੋਈ ਤਿਆਰੀ। ਤੁਸੀਂ 6 ਵਜੇ ਆ ਕੇ ਵਾਹ ਕਿਆ ਉਹ ਯਾਰ ਤਿਆਰੀ ਕਿਉਂ ਨਹੀਂ ਯਾਰ? ਕਿ ਚਲੋ ਕੋਈ ਟੌਪਿਕ ਤੁਸੀਂ ਮੈਨੂੰ ਦੇ ਦਿਓ, ਟੌਪਿਕ ਨਹੀਂ ਹੈ ਤੁਹਾਡੀ। ਜਿੱਤੇ ਤੁਸੀਂ ਕੋਈ 10 12 15 20 ਗੱਲਾਂ ਸੋਚੀਆਂ ਹੁਣ ਮੈਂ ਉਹ ਟੌਪਿਕ ਤੋਰ ਲੈਣਾ। ਤੁਸੀਂ ਦੱਸ ਦਿਓ ਵੀ ਜਿਹੜੀ ਤੁਸੀਂ 3 ਘੰਟੇ ਚ ਉਸਤਾਦ ਜੀ ਅਸੀਂ ਆਹ ਤਿਆਰੀ ਕੀਤੀ ਹੈ ਤੇ ਗੱਲ ਕਰਾਂਗੇ, ਤੁਸੀਂ ਇਹ ਤੋਰ ਦੇਣਾ ਗੱਲ ਤੇ ਅਸੀਂ ਕਰ ਲਾਂਗੇ, ਉਹ ਹੀ ਦੇ ਦਿਓ ਮੈਨੂੰ, ਮੈਂ ਤੋਰ ਲੈਣਾ। ਉਸਤਾਦ ਜੀ ਤੁਸੀਂ ਕਿਹਾ ਸੀ ਮੈਂ ਆਪਣੇ ਕੰਮ ਦੱਸਾਂਗਾ, ਉਹ ਹੀ ਦੱਸ ਦਿਓ। ਉਹ ਜਿਹੜਾ ਡਾਕਟਰ ਉਹ ਨਹੀਂ ਗੁਲਾਮ ਮੁਹੰਮਦਾਬਾਦ ਜਿਹੜਾ ਤੁਸੀਂ ਗਿਆ ਸੀ, ਉਹ ਤਾਂ ਮੈਂ ਦੱਸਣੇ ਨੂੰ ਤਾਂ ਮੈਂ ਦੱਸ ਲਾਂਗਾ, ਉਹ ਤਾਂ ਮੈਂ ਇਕੱਲਾ ਬਹਿ ਕੇ ਵੀ ਦੱਸ ਲਾਂਗਾ। ਮੈਂ ਕੰਮ ਦੱਸਣੇ ਮੈਂ ਦੱਸ ਲਾਂਗਾ। ਤਾਂ ਸਾਡੇ ਕੋਲ ਉਸਤਾਦ ਜੀ ਤੁਸੀਂ 3 ਘੰਟੇ ਜਿਹੜੇ ਆ ਕੇ ਤੂੰ ਬੈਠੇ ਆ, ਉਹ 3 ਘੰਟੇ ਚ ਤੂੰ ਕੀ ਕੀਤਾ? ਕੱਲਾ ਰੁੱਖ ਵੀ ਨਹੀਂ ਪੂਰਾ ਹੁੰਦਾ ਉਸਤਾਦ ਜੀ। ਚਲੋ ਨਾ ਮੈਂ ਜੈਨੂਇਨ ਕਹਿਣ ਡਿਆ ਉਸਤਾਦ ਤੂੰ ਜੀ, ਜਿਹੜਾ ਯਾਰ ਤੂੰ ਜਿਹੜੇ 3 ਕੱਲਾ ਤੇ ਰੁੱਖ ਵੀ ਨਹੀਂ ਪੂਰਾ ਉਹ ਹੁੰਦਾ। ਯਾਰ ਤੇ ਫਿਰ ਘੰਟਾ ਤੇ ਇੱਕ ਨਹੀਂ ਮਾਣ ਹੁੰਦਾ, ਤੂੰ 3 ਦੀ ਗੱਲ ਕਰ ਰਿਹਾ। ਉਸਤਾਦ ਜੀ ਗੱਲ ਪਤਾ ਕੀ, ਇੱਕ ਬੰਦਾ ਪੂਰੀ ਦੁਨੀਆ ਨਾਲ ਲੜ ਸਕਦਾ ਨਾ, ਉਹ ਇੱਕ ਅੱਧੇ ਬੰਦੇ ਅੱਗੇ ਕੱਖ ਨਹੀਂ ਹੁੰਦਾ। ਭਾਜੀ ਉਹ ਮੇਰੇ ਯਾਨੀ ਕਿ ਭਾਜੀ ਮੈਂ ਤੁਹਾਨੂੰ ਮੇਰੀ ਗੱਲ ਸਮਝ ਆ ਰਹੀ ਨਾ ਸਾਰਿਆਂ ਨੂੰ, ਮੈਂ ਜੋ ਕਹਿ ਰਿਹਾ ਸਮਝ ਆ ਰਹੀ ਕਿ ਭੈਣ 3 ਘੰਟੇ ਹੋ ਗਏ ਤੁਹਾਨੂੰ, ਤੁਸੀਂ 6 ਵਜੇ ਆ ਕੇ ਬੈਠੇ, ਮੈਂ 9 ਵਜੇ ਸ਼ੋਅ ਸ਼ੁਰੂ ਕੀਤਾ ਤੇ ਫਿਰ ਵੀ ਆ ਕੁਛ ਆ। ਉਸਤਾਦ ਜੀ 3 ਘੰਟੇ ਹੁਣ ਤੁਸੀਂ ਵੇਖੋ ਨਾ, ਅਸੀਂ ਜਦੋਂ ਸੋਚਦੇ ਆ, ਮੈਂ ਇਧਰੋਂ ਸੋਚਦਾ ਵਾ, ਇਧਰੋਂ ਫਰੀਦ ਆਂਦਾ ਨਹੀਂ ਭਾਵੇਂ ਨਾ ਨਹੀਂ ਉਹ ਯਾਰ ਨਹੀਂ, ਇਹ ਡਰਾਮੇਬਾਜ਼ੀ ਬੰਦ ਕਰੋ। ਇਹ ਫਿੱਕਪੁਣਾ ਤੁਸੀਂ ਆਪਣੇ ਤੇ ਚੜਾਇਆ ਜੀ, ਤੁਹਾਡਾ ਪਲੈਸ਼ਰ ਬਲਾ ਵਾ, ਤੁਹਾਡੇ ਕੋਲ ਠਾਲੇ ਦਾਦੇ ਆ, ਤੁਹਾਡੇ ਕੋਲ ਫਲਾਣਾ ਹੁੰਦਾ, ਤੁਹਾਡੇ ਕੋਲ ਉਦਾਂ ਤਾਂ ਨਹੀਂ ਡਰਦੇ ਮੇਰੇ ਕੋਲ। ਅੱਲਾ ਜਾਣਦਾ। ਹਾਂ ਆਹੋ ਨਹੀਂ ਠੀਕ ਤਾਂ ਜਾਣਦਾ ਡਰਦੇ ਆ ਤੁਹਾਡੇ ਅੱਛਾ ਚਲੋ ਠੀਕ, ਅੱਛਾ ਚਲੋ ਠੀਕ ਆ। ਕਿਉਂ ਡਰਦੇ ਹੋ? ਮੈਨੂੰ ਡਰ ਕੀ ਡਰ ਕਾਹਦਾ? ਯਾਰ ਉਹਨੇ ਡਰਨਾ ਹੀ ਹੈ ਨਾ, ਉਹਨੂੰ ਪਤਾ ਨਾ ਕਿ ਵੀ ਮੈਂ ਸਾਰਾ ਕੁਝ ਤੇ ਮੇਰਾ ਪਤਾ ਇਹਨਾਂ ਨੂੰ। ਤੇ ਬੰਦੇ ਸਿਆਣੇ ਕਹਿੰਦੇ ਆ ਕਿ ਮਿਲ ਜਾਏ ਭੇਤੀ ਨਾ ਮਿਲੇ। ਕੌਣ ਮਿਲ ਜਾਏ? ਯਾਨੀ ਸਿਆਣੇ ਕਹਿੰਦੇ ਆ ਵੀ ਉਸਤਾਦ ਮਿਲ ਜਾਏ ਜ਼ਿੰਦਗੀ 'ਚ ਕਦੀ, ਪਰ ਭੇਤੀ ਨਾ ਮਿਲੇ। सही गल उस्ताद जी, लेकिन जो भी है दुरुस्तगी के लिए होता है। नहीं भैन दुरुस्तगी वाला पुरजा नहीं हैगा इत्थे। तुसीं दसो 3 घंटे च जो कीता वो बयान करो। क्यों नहीं ये तो तुसीं फिल्म दी बोल रहे हैं ना, हाँ जी। टॉपिक की है जिहदे ते चारां ने खेलना वो दसो। नहीं तू नहीं बोलता हुण, बड़ा खुरली च लुडो पई बोलदा नहीं हुण। आहो फालसे दा जूस बोतल इदां लिया जिद्दां इन्ने ही सारा खिच लेना पूरा बूढ़ी बोल। चलो जी हाँ जी। नहीं नहीं उस्ताद जी तुसीं गुस्सा कर रहे हो हमें यार। मैं गुस्सा तू पेंदे सटे होंदे सब तो कह जी उस्ताद जी 3 घंटे हो गए सानू बैठे नूं। 3 घंटे च तू कह कि उस्ताद जी असीं चार कोई होर ते नहीं किसी ने काम कीता ਜਿਹੜੀ 3 ਘੰਟੇ ਤੂੰ ਫਰੀਦ ਇਹ ਤੇ ਇਹ ਵਿਹਲੇ ਰਹੇ ਨਾ, ਕੋਈ ਹੋਰ ਕਾਸ਼ੋਧ ਨਹੀਂ ਕੀਤਾ, ਕੋਈ ਤੁਹਾਨੂੰ ਮੈਂ ਕੰਮ ਤੇ ਨਹੀਂ ਭੇਜਿਆ, ਕਿਸੇ ਨੂੰ ਮੈਂ ਕੋਈ ਹੋਰ ਕੰਮ ਤੇ ਨਹੀਂ ਕਿਹਾ, ਤੇ ਤੁਸੀਂ ਇੱਥੇ ਦਫ਼ਤਰ 'ਚ ਹੀ ਸੀ ਨਾ। ਤੁਸੀਂ ਚਾਰਾਂ ਨੇ ਬਹਿ ਕੇ ਕੀ 3 ਘੰਟੇ 'ਚ ਸੋਚਿਆ ਕਿ ਵੀ ਇਹ ਉਸਤਾਦ ਨੂੰ ਕਹਿੰਦੇ ਆ ਤੇ ਇਹ ਟੌਪਿਕ ਤੋਰੇਗਾ ਤੇ ਉੱਤੇ ਕੋਈ 10-10 15-15 ਗੱਲਾਂ ਅੱਛੀਆਂ ਜਰਾ ਐਂਟਰਟੇਨ ਵਾਸਤੇ ਬਣਾ ਲੈਣੇ, ਉਹ ਮੈਨੂੰ ਦੱਸੋ ਤੁਸੀਂ। ਅਸੀਂ ਉਸਤਾਦ ਮੁਸ਼ਾਰਾ ਲਿਖਿਆ, 2 ਮੁਸ਼ਾਰੇ ਲਿਖੇ ਨਹੀਂ ਤਿਆਰ ਕੀਤੇ। ਉਹ ਤੁਸੀਂ ਹੁਣ ਨਹੀਂ ਲਿਖਿਆ, ਉਹ ਤੁਸੀਂ ਜਦੋਂ ਆਏ ਨਾ ਉਦੋਂ ਵੀ ਉਹਨਾਂ ਕੇ ਲਿਖਿਆ ਸੀ ਜਿੰਨਾ ਗੁਣ ਲਿਖਿਆ, ਇਹਨਾਂ 3 ਘੰਟਿਆਂ 'ਚ ਨਹੀਂ ਲਿਖਿਆ। ਉਸਤਾਦ ਜੀ 3 ਵਾਰੀ ਅਸੀਂ ਕਮਰੇ 'ਚ ਗਏ, ਉਸਤਾਦ ਜੀ ਤੁਸੀਂ ਲੱਗੇ ਸੀ, ਉਹ ਹੁਣ 2 ਯਾਰ ਮੈਂ ਲੱਗਾ ਰਹਾ, ਤੁਸੀਂ ਆ ਕਹੋ ਜੀ ਅਸੀਂ ਇਹ ਟੌਪਿਕ, ਹੁਣ ਤੂੰ ਉਦੋਂ ਆਇਆ ਤੂੰ ਕਹੇ ਉਸਤਾਦ ਜੀ ਇੱਕ ਟੌਪਿਕ ਆ ਗਿਆ ਚੀਜ਼ਾਂ ਦੇ ਨਾਂ ਇਦਾਂ ਹੁੰਦੇ, ਮੈਂ ਫੌਰਨ ਪਿਕ ਕਰਕੇ ਅਸੀਂ 2 ਸ਼ੋਅ ਕੀਤੇ ਉੱਤੇ, ਕੀਤੇ ਨਾ। ਹੁਣ ਦੱਸੋ ਨਾ, ਹੁਣ 3 ਘੰਟੇ ਦੀ ਸਿਮਰਨ ਦੀ ਸਟੋਰੀ ਦਾ ਤੁਹਾਨੂੰ ਕਿਹਾ। ਚਲੋ ਜੀ ਸਿਮਰਨ ਦੀ ਸਟੋਰੀ ਸੁਣਾ ਲਓ ਜੀ। ਚਲੋ ਚਲੋ ਜੀ ਸਿਮਰਨ ਦੀ ਕਰ ਲਓ। ਯਾਰ ਚਲੋ ਜੀ ਸਭ ਤੋਂ ਸਹੀ ਗੱਲ ਪਤਾ ਨਹੀਂ ਯਾਰ ਤੂੰ 3 ਘੰਟੇ ਜਾ ਕੇ ਸਿਮਰਨ ਦੀ ਪੂਰੀ ਹੈ ਕਿ ਥੋੜੀ ਬਹੁਤ ਹਲੇ ਰਹਿੰਦੀ ਹੈ? ਸਹੀ ਗੱਲ ਥੋੜੀ ਬਹੁਤੀ ਦੀ ਨਹੀਂ, ਹਾਂ ਗੱਲ ਮੂਡ ਦੀ ਹੈ। ਤੁਸੀਂ ਲੈ ਆ ਜਾ ਕੇ ਮੈਂ ਗੱਲ ਮੂਡ ਕਰ ਦੀ। ਰਿਹਾ ਵਾਂ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ, ਇੱਥੇ ਕੋਈ
ਕਾਮੇਡੀਅਨ ਕਿੰਗ ਵੀ ਹੁੰਦਾ, ਦੁਨੀਆ ਦਾ ਵਰਲਡ ਕਲਾਸ ਕਾਮੇਡੀਅਨ ਹੁੰਦਾ, ਉਹ ਫਾਰਗ ਸੀ ਜਿਸ ਤਰ੍ਹਾਂ ਦਾ ਹੁਣ। ਭਾਜੀ ਮੈਂ ਇਹ ਉਦੋਂ ਗੱਲ ਕਰੀਦੀ ਆ ਜਦੋਂ ਮੈਂ ਕੋਈ ਚੜਾਈ ਕਰਾਂ ਅੱਗੇ ਤੁਹਾਡੇ ਤੇ, ਜਾਂ ਮੈਂ ਤੁਹਾਡੀ ਗੱਲ ਨੂੰ ਫਿੱਕਾ ਕਰਾਂ, ਜਾਂ ਤੁਸੀਂ ਕੋਈ ਅੱਛੀ ਗੱਲ ਕਰੋ ਤੇ ਮੈਂ ਉਹਦਾ ਰਿਸਪੌਂਸ ਨਾ ਦੇਵਾਂ। ਮੈਂ ਤੇ ਟੌਪਿਕ ਦੀ ਗੱਲ ਕਰ ਰਿਹਾ ਕਿ ਤੁਸੀਂ ਆ ਕੇ ਬੈਠੇ ਹੋ ਤੇ ਟੌਪਿਕ ਦੱਸੋ ਕੀ ਆ। ਟੌਪਿਕ ਦੀ ਗੱਲ ਨਹੀਂ ਮੈਂ ਕਰ ਰਿਹਾ। ਕੋਈ ਐਸਾ ਟੌਪਿਕ ਜਿਹੜਾ ਮੈਂ ਸ਼ੁਰੂ ਕਰਾਂ ਜਾਂ ਤੂੰ ਸ਼ੁਰੂ ਕਰੇ, ਮੈਂ ਵੀ ਰਲ ਜਾਵਾਂ, ਇਹਨੂੰ ਵੀ ਪਹਿਲੇ ਜ਼ੇਨ 'ਚ ਹੋਵੇ, ਇਹਨੇ ਵੀ 10-12 ਗੱਲਾਂ ਸੋਚੀਆਂ ਹੋਣ, ਉਹਨੇ ਵੀ ਸੋਚੀਆਂ ਹੋਣ, ਉਹਨੇ ਵੀ ਸੋਚੀਆਂ ਹੋਣ। ਮੈਂ ਕਹਿੰਦਾ ਉਸਤਾਦ ਜੀ, ਉਹ ਦੱਸੋ, ਉਹ 3 ਘੰਟੇ 'ਚ ਤੁਸੀਂ ਗਰਮੀ 'ਚ ਤੁਸੀਂ 3 ਘੰਟੇ ਬੈਠੇ ਰਹੇ ਹੋ, ਆਹੋ ਬਾਹਰ ਵੀ ਗਰਮੀ, ਜਿੱਥੇ ਗਰਮੀ, ਹਾਂ, ਠੀਕ ਆ ਜੀ, ਬਹੁਤ ਗਰਮੀ। ਤੁਸੀਂ ਕੀ ਐਸਾ ਕੀਤਾ? ਉਸਤਾਦ ਬਸ ਜੀ ਇਹ ਦੇਖੋ ਦੱਸੋ ਨਾ, ਮੈਂ ਇਹ ਕਹਿਣਾ ਪਿਆ ਵਾਂ, ਮੇਰੀ ਅਰਜ਼ ਸੁਣ ਲਓ। ਸੁਣਾਓ ਹੁਣ ਇੱਕ ਬੱਚਾ ਹੈ ਨਾ ਜਿਹੜਾ, ਜੀ ਉਹਨੂੰ ਮੁਕੰਮਲ ਤੌਰ ਤੇ ਫੈਸਿਲਿਟੀ ਮਿਲੇ, ਜੀ ਉਹ ਬੱਚਾ ਜਿਹੜਾ ਨਾ ਸਾਡਾ ਦੁਨੀਆ ਕੇ, ਮੈਂ ਹੁਣ ਛੋਟੀ ਜਿਹੀ ਮਿਸਾਲ ਦੇਣਾ ਉਸਤਾਦ ਜੀ, ਮੈਂ ਸਰੀਨਾ ਹੋਟਲ ਤੇ ਗਿਆ, ਠੀਕ ਹੈ, ਹੁਣ ਉੱਥੇ ਮੈਂ ਵੇਖ ਰਿਹਾ ਵਾਂ ਕਿ ਜੀ ਇੱਕ ਕਪਲ ਬੈਠਾ ਨਾਲ ਉਹਨਾਂ ਦੇ ਬੱਚੇ ਨੇ, ਉਹ ਸ਼ਰਾਰਤਾਂ ਕਰ ਰਹੇ ਨੇ, ਕੱਪ ਪਾਈ ਹੋਈ ਹੈ, ਅਸੀਂ ਇਹ ਨਹੀਂ ਕਿ ਪਰੇਸ਼ਾਨ ਆ, ਤੇ ਉਹ ਇੰਜੋਏ ਕਰ ਰਹੇ ਨੇ, ਆਪਣੇ ਬੱਚਿਆਂ ਨੂੰ ਵੀਡੀਓ ਬਣਾਉਣ ਦੇ ਨੇ, ਇੰਜੋਏ ਕਰ ਰਹੇ ਨੇ ਕਿ ਯਾਰ ਕਿੱਡਾ ਪਿਆਰ ਯਾਨੀ ਕਿ ਅੱਛਾ ਲੱਗੇ ਜੀ, ਹੋਏ ਨੇ। ਅੱਛਾ ਜੀ, ਹੁਣ ਐਸੇ ਤਰ੍ਹਾਂ ਅਗਰ ਫੋਰ ਐਗਜ਼ਾਮਪਲ ਸਾਡੇ ਬੱਚੇ ਹੁੰਦੇ ਜਾਂ ਮੈਂ ਹੁੰਦਾ, ਮੈਂ ਆਪਣੇ ਅੰਮੀ ਅੱਬੂ ਨੂੰ ਜਾਣਾ, ਉਹਨਾਂ ਨੇ ਝੰਮ ਦੇਣਾ ਸੀ, ਉਹਨਾਂ ਨੇ ਕਹਿਣਾ ਕਿਸੇ ਕਾਬਲ ਹੀ ਨਹੀਂ ਆ ਤੁਸੀਂ ਜਾਣਦੇ, ਖਬਰਦਾਰ ਗਏ। ਉਹਨਾਂ ਨੇ ਪਹਿਲੀ ਗੱਲ ਹੀ ਇਹ ਕਹਿਣੀ ਸੀ, ਬੱਚੇ ਇੰਨੀ ਖੱਪ ਕਾਤੋਂ ਭਾਈ, ਪਤਾ ਕਿੱਡਾ ਵੱਡਾ ਹੋਟਲ। ਸਹੀ ਗੱਲ ਮੈਂ ਤੈਨੂੰ ਕਹਿਣ ਡਿਆ ਕਿ ਉਹਦੇ ਵਿੱਚ ਕੀ ਹੈ ਕਿ ਬੱਚੇ ਨੂੰ ਰਿਲੈਕਸੇਸ਼ਨ ਦੇਵੋ, ਜ਼ਹਿਨ ਖੁੱਲੇ ਉਹਦਾ। ਉਹਦਾ ਜ਼ਿਹਨ ਖੁੱਲੇ। ਹੁਣ ਮੈਂ ਕਹਿੰਦਾ ਕਿ ਮੈਨੂੰ ਉਸਤਾਦ ਦੀ ਪ੍ਰੈਸ਼ਰ ਰਹਿੰਦਾ ਕਿ ਯਾਰ ਮੈਂ ਸੋਚਾਂ, ਅਗਰ ਉਸਤਾਦ ਜੀ ਨੇ ਕਹਿਣਾ ਉਹ ਕੀ ਕਰਨ ਡਿਆ, ਤੇ ਮੈਂ ਫਾਰਗ ਹਾਂ, ਸਾਰੀ ਆਮਦ ਇੱਧਰ ਉੱਧਰ ਹੋ ਜਾਣੀ। ਮੈਂ ਕਹਿੰਦਾ ਉਸਤਾਦ ਮੇਰੇ ਤੁਸੀਂ ਦੋਸਤ ਯਾਰ ਬਣ ਕੇ ਗੱਲ ਆ, ਮੇਰੇ ਯਾਰ ਬਣ ਕੇ ਇਹ ਖਲੋਤਾ ਨਾ ਬਾਹਰ, ਉਹਨੇ ਕਿਹਾ ਯਾਰ ਮੈਂ ਅੰਦਰ ਜਾਵਾਂ, ਮੈਂ ਅੰਦਰ ਜਾਵਾਂ, ਤੇ ਉਹਨੇ ਮੈਨੂੰ ਜੇ ਕਹਿਤਾ ਤੇ ਇਦਾਂ, ਉਹ ਮੈਂ ਤਾਂ ਫਾਰਗ ਹਾਂ। ਅੱਛਾ ਫਿਰ ਮੈਂ ਆ ਕਹੂੰਗਾ, ਜੋ ਨੇ ਅੱਗੋਂ ਆ ਕਹਿਤਾ, ਉਹ ਮੈਂ ਤਾਂ ਫਿਰ ਫਾਰਗ ਹੋ ਜਾਊਂ। ਆਹੋ ਇਹ ਇਕੱਲਾ ਬਾਹਰ ਬੈਠਾ ਮੈਂ ਸੋਚੀ ਜਾ ਰਿਹਾ, ਹਾਂ ਬਸ ਠੀਕ ਆ। ਗੱਲ ਇਹ ਆ, 3 ਵਾਰੀ ਤੂੰ ਅੰਦਰ ਆਇਆ, 3 ਵਾਰੀ ਤੂੰ ਆ ਕੇ ਬੈਠਾ, ਤੈਨੂੰ ਮੈਂ ਇੱਥੇ ਬੈਠੇ ਨੂੰ ਕਿਹਾ ਫੈਸਲ ਅੰਦਰ ਆ ਜਾ। ਆਹੋ ਆਹੋ ਗੱਲ ਇਹ, ਤੁਸੀਂ ਆ ਕੇ ਮੈਨੂੰ ਕੁਛ ਕਿਹਾ ਵਾ ਕਿ ਉਸਤਾਦ ਜੀ ਅਸੀਂ ਆ ਸੋਚਿਆ? ਹੁਣ ਪਤਾ ਕੀ, ਸਿਮਰਨ ਦਾ ਕਿਆ? ਚਲੋ ਸ਼ੁਰੂ ਕਰੋ ਸਿਮਰਨ ਦਾ ਲੋ ਜਨਾਬ, ਸਿਮਰਨ ਉਹ ਅੱਜ ਦਾ ਸਿਮਰਨ ਦਾ ਟੌਪਿਕ, ਬਿਸਮਿਲ੍ਲਾ ਜੀ ਸਿਮਰਨ, ਚਲੋ ਜੀ ਸਿਮਰਨ। ਪਤਾ ਕੀ ਉਸਤਾਦ ਜੀ, ਅੱਲਾ ਜਾਣਦਾ ਮੈਂ ਕਰਾਂਗਾ। ਉਹ ਭਾਈ ਸਿਮਰਨ ਸ਼ੁਰੂ ਕਰਨਾ, ਡਰੈਗ ਮੈਂ ਸਾਰਾ ਕੁਝ ਕਰਾਂਗਾ ਉਸਤਾਦ ਜੀ, ਸ਼ੁਰੂ ਕਰ। ਲੇਕਿਨ ਮੇਰੀ ਵੀ ਇੱਕ ਸ਼ਰਤ ਹੈਗੀ ਹੈ, ਤੁਸੀਂ ਉਹ ਤੇ ਮੰਨੋ ਨਾ। ਕਮ ਕਮ ਕੀ ਮੈਂ ਤੁਹਾਨੂੰ ਜੋ ਕਹਿਣ ਡਿਆ ਮੈਂ ਕਹਿੰਦਾ ਤੁਸੀਂ ਮੇਰੇ ਯਾਰ ਬਣ ਕੇ ਰਹੋ, ਮੇਰੇ ਦੋਸਤ ਬਣ ਕੇ ਰਹੋ। ਉਸਤਾਦ ਦਾ ਰਿਸ਼ਤਾ ਜਿਹੜਾ ਮੇਰੇ ਦਿਲ ਦੇ ਵਿੱਚ ਹੈ, ਏਡਾ ਉੱਚਾ ਮੁਕਾਮ ਹੈ ਕਿ ਬੰਦਾ ਉਹਦਾ ਦੇਖੇ ਕੈਂਪ ਰੀੜ ਬਣਾ ਦੀ ਹੱਡੀ ਦੇ। ਜਦੋਂ ਅਸੀਂ ਬੈਠਨੇ ਉਸਤਾਦ ਜੀ, ਉਦੋਂ ਕੰਟੈਂਟ ਸਾਡੇ ਸੁਣੋ, ਅਸੀਂ ਜੋ ਕੁਝ ਕਹਿੰਨੇ ਉਹ ਤੇ ਮੈਂ ਕਿੱਦਾਂ ਸੁਣ ਲਵਾਂ? ਮੇਰੇ ਯਾਰ ਬਣ ਕੇ ਰਹੋ ਨਾ। ਭਾਜੀ ਯਾਰ ਆ ਕੇ ਮੈਨੂੰ ਅੱਗੇ ਦੱਸੇ ਕਿ ਤਾਜੀ ਆ ਗੱਲਬਾਤ ਆ, ਠੀਕ ਫਿਰ ਉਹੀ ਗੱਲ ਆ ਗਈ। ਓਏ ਫੈਸਲ ਸਾਹਿਬ ਮੇਰੀ ਗੱਲ ਸੁਣੋ, ਮੈਂ ਕੰਮ ਦੇ ਵਿੱਚ ਕੋਈ ਯਾਰ ਸੱਜਣ ਨਹੀਂ ਹੁੰਦਾ ਕਿਸੇ ਦਾ, ਉਹ ਕੰਮ ਦੇ ਠੀਕ ਹੈ ਦੌਰਾਨ ਨਾ? ਕਦੋਂ ਕਹਿਣ ਕੰਮ, ਹਾਂ ਤੁਸੀਂ ਜਦੋਂ ਤੁਸੀਂ ਦਫ਼ਤਰ ਆ ਗਏ ਆ, ਆਹੋ ਦੇਖੋ ਨਾ ਮੇਰੀ ਗੱਲ ਸੁਣੋ, ਹਰ ਬੰਦਾ ਧੀਆਂ ਭੈਣਾਂ ਵਿਆਹੁੰਦਾ ਵਾ, ਐਦਾਂ ਹੀ ਉਹਨਾਂ ਦੇ ਘਰ ਵੀ ਜਾਂਦਾ ਵਾ, ਬਿਲਕੁਲ ਠੀਕ। ਠੀਕ ਆ। ਹਾਂ। ਤੁਸੀਂ ਇਹ ਨਾ ਸਮਝ ਕੇ ਆਇਆ ਕਰੋ ਦਫ਼ਤਰ ਮਤਲਬ ਕਿ ਮੈਂ ਭਣਵਈਏ ਦੇ ਦਫ਼ਤਰ ਚੱਲਾਂ, ਤੁਸੀਂ ਸਮਝੋ ਮੈਂ ਕੰਮ ਕਰਨ ਚੱਲਾਂ। ਤੁਸੀਂ ਤੇ ਕੰਮ ਤੇ ਆਏ ਹੋ, ਲੇਕਿਨ ਅਸੀਂ ਠੀਕ ਆ, ਤੁਸੀਂ 6 ਵਜੇ ਆਏ ਹੋ, 6 ਇੱਕ ਹੁਣ ਤੂੰ ਬੱਚੇ ਦੀ ਮਿਸਾਲ ਦਿੱਤੀ ਨਾ, ਇੱਕ ਬੱਚਾ, ਅੱਛਾ ਬੱਚੇ ਨੇ ਸਵੇਰੇ ਸਕੂਲ ਜਾਣਾ ਹੁੰਦਾ ਨਾ, ਹਾਂ। ਤੇ ਉਹ ਪਿਛਲੇ ਦਿਨ ਅਗਲੇ ਦਿਨ ਦਾ ਹੋਮਵਰਕ ਕਰਕੇ ਸਵੇਰ ਨੂੰ ਸਕੂਲ ਵੜਦਾ। ਜੇ- ਤੇਰੇ ਵਰਗਾ ਕਦੀ ਬੱਚਾ ਸਕੂਲ ਜਾ ਕੇ ਬਹਿ ਗਿਆ ਐਂ ਕਰਕੇ, ਮਿਸ ਨੇ ਕਿਹਾ ਹਾਂਜੀ, ਉਹਨੇ ਕਿਹਾ ਹਾਂਜੀ, ਮਿਸ ਨੇ ਕਿਹਾ ਕੱਲ ਸਬਕ ਦਿਆ ਤਾਂ ਉਹਨੇ ਕਿਹਾ ਸ਼ੁਰੂ ਕਰੋ ਤੁਸੀਂ, ਅਸੀਂ ਨਾਲ ਹੀ ਆ ਤੁਹਾਡੇ। ਤੋਰ ਲਾਂਗੇ ਲਿਖ। ਇੰਜ ਕਦੀ ਕਿਹਾ ਸੀ ਅਭੀ ਅਸੀਂ ਲਿੰਕ ਤੋੜ ਲਾਂਗੇ? ਠੀਕ ਆ, ਠੀਕ ਆ। ਵੀ ਨੋਟਡ ਨਹੀਂ ਨੋਟਡ ਨਹੀਂ, ਤੂੰ ਟੀਚਰ ਨੇ ਜਿਹੜਾ ਕੰਮ ਦਿੱਤਾ ਸੀ ਉਹ ਤੇ ਹੋਮਵਰਕ ਕਰਕੇ ਆਏ। ਜੀ ਜੀ ਹਾਂਜੀ। ਹਾਂਜੀ। ਤੇ ਤੁਸੀਂ ਦਿੱਤਾ ਸੀ ਤੁਹਾਨੂੰ ਨਹੀਂ ਪਤਾ, ਨਹੀਂ ਤੁਹਾਨੂੰ ਨਹੀਂ ਪਤਾ ਵੀ ਅਸੀਂ ਟੀ ਟਾਈਮ ਕਰਨਾ, ਉਹ ਚ ਕੀ ਬੋਲਣਾ? ਤੇ ਉਹੀ ਤੇ ਮੈਂ ਕਹਿੰਦੇ ਆ, ਮੇਰੇ ਯਾਰ ਬਣ ਕੇ ਰਹੋ ਤੇ ਤੁਹਾਨੂੰ ਕੁਝ ਦਸੀਏ ਅਸੀਂ। ਲਓ ਤਾਂ ਜੀ ਮੈਂ ਵੀ ਤੇ ਇਹੀ ਚਾਹੁੰਦਾ ਵਾਂ ਕਿ ਸਾਡੇ ਨਾਲ ਫਰੈਂਕਨੈਸ ਹੋਵੇ, ਯਰਾਨਾ ਹੋਵੇ। ਆਪ ਹੀ ਤੁਸੀਂ ਕਹਿੰਦੇ ਹੋ ਕਿ ਬਾਪ ਦੇ ਨਾਲ ਯਰਾਨਾ ਹੋਣਾ ਚਾਹੀਦਾ, ਤਾਂ ਕਿ ਬਾਪ ਜਦੋਂ ਬਿਮਾਰ ਹੋਵੇ ਜਾਂ ਕੋਈ ਟੈਨਸ਼ਨ ਹੋਵੇ ਤੇ ਬੱਚੇ ਨੂੰ ਕੋਈ ਟੈਨਸ਼ਨ ਪ੍ਰੋਬਲਮ ਨਾ ਹੋਵੇ। ਤੁਸੀਂ ਕਦੇ ਨਹੀਂ ਕਿਹਾ ਮੈਨੂੰ ਹੋਰ ਸੁਣਾ ਯਾਰਾ ਸੀਨੇ 'ਚ ਠੰਡ ਪਾ ਦੇ, ਯਾਰ ਉਰੇ ਤੇ ਆ ਮੇਰੇ ਕੋਲ ਬਹਿ ਤੇ ਸਹੀ। ਕਦੇ ਕਿਹਾ ਹੋਵੇ ਫਰੀ? ਤੈਨੂੰ ਕਦੇ ਕਿਹਾ ਹੋਵੇ ਉਸਤਾਦ ਨੇ? ਅੱਛਾ ਯਾਰ ਚਲੋ ਇਹ ਦੱਸੋ, 3 ਘੰਟੇ ਜਿਹੜੇ ਬੈਠੇ ਉਹਦੀ ਆ ਤਿਆਰੀ ਕੀਤੀ, ਤਿਆਰੀ ਕਦੋਂ ਕੀਤੀ? ਤੇ ਫਿਰ ਕੀ ਕਰਦੇ ਰਹੇ 3 ਸ਼ੋਅ ਘੰਟੇ? ਕਦੋਂ ਸੀ? ਤੇ ਫਿਲਮ ਦੀ ਕਰਨ ਰਹੇ ਆ ਸਾਰਾ ਕੁਝ। ਨਹੀਂ ਤੇ 3 ਘੰਟੇ ਪਹਿਲੇ ਕੀ ਕੀਤਾ? 3 ਘੰਟੇ ਪਹਿਲੇ ਉਸਤਾਦ ਜੀ ਦੇਖੋ, ਮੈਂ ਜਦੋਂ ਆਇਆ ਵਾਂ ਨਾ, ਮੈਂ ਉਸਤਾਦ ਜੀ ਸਟ੍ਰੈਸ ਦੇ ਵਿੱਚ ਸੀਗਾ, ਡਿਪਰੈਸ਼ਨ ਦੇ ਵਿੱਚ ਹੈਗਾ ਵਾਂ, ਠੀਕ ਹੈ। ਕਿਉਂਕਿ ਜਿਹੜਾ ਸੱਚਾ ਪਿਆਰ ਹੈ ਨਾ ਫਰੀਦ, ਉਹ ਨਹੀਂ ਲੱਭਾ ਤੈਨੂੰ, ਮੈਨੂੰ ਪਤਾ। 3 ਬੱਚਿਆਂ ਤੋਂ ਬਾਅਦ ਵੀ ਨਹੀਂ ਉਸਤਾਦ ਜੀ 3 ਘੰਟੇ ਕੀ ਕੀਤਾ? ਫਰੀਦ ਸਾਹਿਬ ਜ਼ਰਾ ਦੱਸੋ ਉਸਤਾਦ ਜੀ ਨੂੰ, ਵਜ਼ਾਹਤ ਕਰ ਦਿਓ ਮੈਨੂੰ। ਤੁਸੀਂ ਦੱਸਣਾ ਵਾ ਜਿਨ੍ਹਾਂ ਨੇ ਪਹਿਲੇ ਸੱਟੇ ਹੀ ਪਹਿਲੇ ਕਿਹਾ ਕਿ ਉਸਤਾਦ ਜੀ 3 ਘੰਟੇ ਹੋ ਗਏ ਸਾਨੂੰ ਬਾਹਰ ਬੈਠੇ ਨੂੰ, ਇਹ ਸੌਰੀ 3 ਘੰਟੇ ਕੀ ਕੀਤਾ? ਅੱਗੇ ਤੋਂ ਨਹੀਂ ਮੈਂ ਕਹਿੰਦਾ, ਪਰ ਹੈਂ? ਅੱਗੇ ਤੋਂ ਨਹੀਂ ਕਹਿੰਦਾ ਮੈਂ, ਇਹੀ ਹੈ ਨਾ।
ਗੱਲ ਮੁਕਾਈ ਦੀ ਬਹਿਸ ਤੇ ਚਵਣਾ ਕਰਨੀ ਮਾਰਦਾ ਚਲੋ ਜੀ ਕਰਦੇ ਆ। ਲਓ ਜੀ ਹੁਣ ਤੁਸੀਂ ਅਗਲੇ 15 ਮਿੰਟ ਤੁਸੀਂ ਦੱਸਣਾ ਵਾ ਵੀ 3 ਘੰਟੇ ਤੁਸੀਂ ਕੀ ਤਿਆਰੀ ਕੀਤੀ। ਚਲੋ ਉਸਤਾਦ ਜੀ ਮੈਂ 3 ਵਾਰੀ ਗਿਆ ਵਾਂ ਉਸਤਾਦ ਜੀ ਜਾ ਕੇ ਤੁਸੀਂ ਮੋਬਾਈਲ ਤੇ ਲੱਗੇ ਹੋ ਮੈਂ ਕਿਹਾ ਉਹ ਉਸਤਾਦ ਜੀ ਹੋਦ ਨਾ ਕਿ ਇਹਦਾ ਕੀ ਤਲਕਾ ਉਸਤਾਦ ਜੀ ਤੁਹਾਡੇ ਨਾਲ ਡਿਸਕਸ ਕਰਨਾ ਕਿ ਉਸਤਾਦ ਜੀ ਉਹ ਡਿਸਕਸ ਨਹੀਂ ਨਾ ਕਰਨਾ ਤੂੰ ਆ ਕੇ ਮੈਨੂੰ ਪੁੱਛ ਦਰਵਾਜ਼ਾ ਕੋਲ ਹਾਂਜੀ ਸਰ ਡਿਸਕਸ ਕਰਨੀ ਹੈ ਕੋਈ ਤਾਜੀ ਡਿਸਕਸ ਕਰਨੀ ਕਿਹਾ ਸੀ ਇੱਕ ਦਿਨ ਮੈਂ ਕਿਹਾ ਹਾਂਜੀ ਡਿਸਕਸ ਕਰੋ ਹਾਂਜੀ ਕਰੋ ਕਿੱਦਾਂ ਤੂੰ ਹਲੇ ਪਰਸੋਂ ਚੌਥ ਆ ਕੇ ਕਿਹਾ ਵਾ ਇਹਦੀ ਡਿਸਕਸ ਦਾ ਤਰੀਕਾ ਦੇਖਣਾ ਜ਼ਰਾ ਇੱਕ ਮਿੰਟ ਆ ਮੈਂ ਬੈਠਾ ਵਾਂ ਸੋਫੇ ਤੇ ਫਰੀਦ ਸਾਹਿਬ ਆਉਂਦੇ ਨੇ ਡਿਸਕਸ ਕਰਨਾ ਦੇਖਣਾ ਇਹ ਦਰਵਾਜ਼ਾ ਖੁੱਲਾ ਇਹ ਫਰੀਦ ਸਾਹਿਬ ਆਏ ਨੇ ਇਹ ਵੀ ਸੋਫਾ ਪਿਆ ਇਹ ਵੀ ਸੋਫਾ ਪਿਆ ਤੇ ਖਾਲੀ ਆ ਸੋਫੇ ਲੇਕਿਨ ਇਹ ਜ਼ਮੀਨ ਆ ਤੇ ਹੁਣ ਫਰੀਦ ਸਾਹਿਬ ਦਾ ਡਿਸਕਸ ਦੇਖਣਾ ਇਹ ਫਰੀਦ ਸਾਹਿਬ ਆਏ ਨੇ ਮੈਂ ਕਿਹਾ ਹਾਂਜੀ ਆ ਜਾ ਹੁਣ ਮੈਂ ਇੱਕ ਸੋਚਿਆ ਸੀ ਸਹੀ ਗੱਲ ਇਹ ਨਾ ਆਪਾਂ ਆ ਜਿਹੜੇ ਨਾਮ ਨਹੀਂ ਹੁੰਦੇ ਚੀਜ਼ਾਂ ਦੇ ਮਤਲਬ ਬਲਬ ਆ ਇਹਦਾ ਨਾਂ ਉਸਤਾਦ ਜੀ ਰਕਸ਼ਾ ਹੁੰਦਾ ਤੇ ਆ ਬੈਠਾ ਹੁਣ ਇਹ ਜ਼ਮੀਨ ਤੇ ਮੈਂ ਕਿਹਾ ਅੱਛਾ ਠੀਕ ਹਾਂ ਸਹੀ ਹੈ ਫਿਰ ਕਰ ਲਾਂਗੇ ਹੈਨਾ ਆ ਠੀਕ ਅੱਛਾ ਜੀ ਉਸਤਾਦ ਇਹ ਫਰੀਦ ਸਾਹਿਬ ਦਫ਼ਤਰ ਆ ਕੇ ਡਿਸਕਸ ਕਰਦੇ ਨੇ ਅੱਛਾ ਹੁਣ ਉਸਤਾਦ ਜੀ ਆ ਵੇਖੀ ਡਿਸਕਸ ਕਰਦੇ ਨੇ ਆ ਹੁਣ ਉਸਤਾਦ ਜੀ ਡਿਸਕਸ ਸੁਣਨ ਨੂੰ ਪਤਾ ਕਿੱਦਾਂ ਡੇ ਹੁਣ ਮੈਂ ਕਿਹਾ ਨਾ ਵੀ ਉਸਤਾਦ ਜੀ ਆ ਕਰ ਲਿਆ ਆ ਓਕੇ ਠੀਕ ਅੱਜ ਤੱਕ ਪੂਰਾ ਕਰ ਲਿਆ ਅਸੀਂ ਕੀ ਕਰੀਏ ਉਸਤਾਦ ਜੀ ਜਦੋਂ ਅਸੀਂ ਗੱਲ ਕਰਨੀ ਆ ਅਸੀਂ 3 ਘੰਟੇ ਬੈ ਇੱਕ ਦਿਨ ਮੈਂ ਕਿਹਾ ਉਸਤਾਦ ਜੀ ਇਹ ਸਾਰੀ ਬਕਵਾਸ ਆ ਇਹ ਸਾਰੀ ਕਹਾਣੀ ਆ ਜਿਹੜੇ ਨਾਨ ਪ੍ਰੋਫੈਸ਼ਨਲ ਲੋਕਾਂ ਦੀ ਗੱਲ ਆ ਪ੍ਰੋਫੈਸ਼ਨਲ ਲੋਕ ਜਿਹੜੇ ਹੁੰਦੇ ਨੇ ਉਹ ਸਿੱਧਾ ਆਪਣਾ ਮਕਸਦ ਲੈ ਕੇ ਆਉਂਦੇ ਨੇ ਆ ਹੁਣ ਦੇਖੋ ਨਾ ਇੱਕ ਕੰਮ ਸਿਰੇ ਆਉਂਦੇ ਆਂ ਸਾਡੇ ਕੋਲ ਇੱਕ ਬੱਚਾ ਹੈਗਾ ਉਹ ਉਰਿਆ ਆ ਦੇਖਣਾ ਦਰ ਮੈਂ ਤੁਹਾਨੂੰ ਇਹਦੀ ਗੱਲ ਸੁਣਨ ਉਰਿਆ ਤੁਹਾਨੂੰ ਮੈਂ ਦੱਸਦਾ ਵਾਂ ਮੇਰੀ ਜਾਨ ਕਿੱਥੇ ਕਿੱਥੇ ਫਸੀ ਆ ਜਾ ਐਡੇ ਵਾਲ ਨਾ ਸਿੱਧੇ ਕਰ ਆ ਜਾ ਜਿੰਨੇ ਮਰਜ਼ੀ ਕਰ ਲਾ ਆ ਜਾ ਇੱਥੇ ਆ ਜਾ ਬੇਟਾ ਇਹ ਇੱਕ ਐਸਾ ਬੱਚਾ ਵਾ ਕਿ ਇਹ ਕਿਸੇ ਦਾ ਬੱਚਾ ਵਾ ਤਤ ਖਿਚੜੀ ਠੀਕ ਆ ਜੀ ਇਹ ਐਸਾ ਬੱਚਾ ਵਾ ਇਹਨੂੰ ਹਰ ਕੰਮ ਇਹਨੇ ਮੇਰੇ ਕੋਲ ਪੁੱਛ ਕੇ ਕਰਨਾ ਬੜੀ ਗੱਲ ਹੈ ਸਰ ਕਿੱਦਾਂ ਭਲਾ ਕਿੱਦਾਂ ਹੁਣ ਮੈਂ ਆ ਕੇ ਹਾਲੇ ਬੈਠਾ ਹੀ ਆ ਦਫ਼ਤਰ ਭਾਈ ਨੂੰ ਨਹੀਂ ਆਏ ਨੇ ਤਾਜੀ ਮੈਂ ਇਹਦੇ ਕੋਲ ਸਿੱਖੋ ਮੈਂ ਕਿਹਾ ਹਾਂਜੀ ਉਹ ਜੀ ਇਹ ਫਲਾਣਾ ਕੰਮ ਆ ਉਹ ਕਹਿੰਦੇ ਕਰਕੇ ਆ ਮੈਂ ਕਿਹਾ ਕਿੰਨੇ ਕਿਹਾ ਹਾਈ ਸਾਹਿਬ ਨੇ ਤੇ ਹੋਰ ਉਹ ਮੈਨੂੰ ਉਹਨੇ ਪੈਸੇ ਵੀ ਦੇ ਦਿੱਤੇ ਆ ਸਾਰਾ ਕੁਝ ਕਰ ਦਿੱਤਾ ਤੇ ਉਹ ਕਹਿੰਦੇ ਕੰਮ ਕਰਕੇ ਆ ਤੇ ਮੈਂ ਕਿਹਾ ਜਦੋਂ ਹਰ ਚੀਜ਼ ਉਹਨੇ ਪੈਸੇ ਵੀ ਦੇ ਦਿੱਤੇ ਕਰਕੇ ਵੀ ਆ ਮੇਰੇ ਕੋਲ ਕੀ ਕਰਨਾ ਹੈ ਮੇਰੇ ਕੋਲ ਕਿੱਧਰ ਆਇਆ ਫਿਰ ਕੀ ਜ਼ਰੂਰਤ ਰਹੇਗੀ ਮੈਨੂੰ ਕੀ ਪੁੱਛਣਾ ਹੈ ਨਹੀਂ ਵੈਸੇ ਹੀ ਫਿਰ ਮੈਂ 4-5 ਅੱਛੀਆਂ ਗਾਲਾਂ ਕੱਢੀਆਂ ਚਲਾ ਗਿਆ ਸਰ ਦਰਅਸਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਕੰਮ ਕਰਨ ਲੱਗਾ ਸੱਚੀ ਨਹੀਂ ਪਤਾ ਕੀ ਹੁੰਦਾ ਇਹ ਉਹ ਕਰੈਕਟਰ ਆ ਕਿ ਮੈਂ ਕਹਣਾ ਓਏ ਉਰਿਆ ਮੈਂ ਕਹਿਣਾ ਹਾਂਜੀ ਮੈਂ ਕਹਿਣਾ ਇਦਾਂ ਕਰ ਆ ਨੁੱਕਰ ਤੇ ਜਾ ਨੁੱਕਰ ਤੋਂ ਜਾ ਕੇ ਨਾ 2 ਨੱਟ ਲੈ ਕੇ ਆ ਪੇਚ ਲੈ ਜਾ ਤੇ 2 ਨੱਟ ਲੈ ਕੇ ਆ ਇਹਨੇ ਪੈਸੇ ਫੜ ਲੈਣੇ ਚੱਲ ਕੇ ਬਾਹਰ ਚੱਲ ਜਾਣਾ ਠੀਕ 2 ਮਿੰਟ ਬਾਅਦ ਇਹਨੇ ਵਾਪਸ ਆਉਣਾ ਤਾਂ ਜੀ ਇਹ ਨੱਟ ਮੈਂ ਲੈਣ ਜਾਣਾ ਵਾ ਤੁਸੀਂ ਕਿਹਾ ਸੀ ਨੱਟ ਲੈ ਕੇ ਆ ਲੈ ਆਵਾਂ ਤੁਸੀਂ ਕਿਹਾ ਸੀ ਤੇ ਫੇਰ ਪੁੱਛ ਰਿਹਾ ਚੰਗੇ ਭਲੇ ਉਸਤਾਦ ਜੀ ਇੱਥੇ ਅਸੀਂ ਬੈਠੇ ਨਾ ਇੰਨਾ ਤਾਬੇਦਾਰ ਮੈਂ ਕਹੂੰ ਆਹੋ ਲੈ ਆ ਫਿਰ ਆ ਜਾਓ 5 ਮਿੰਟ ਬਾਅਦ ਉਸਤਾਦ ਜੀ ਉਹ ਜਿਹੜਾ ਇੱਥੇ ਇਹਦਾ ਮਾਲਕ ਨਹੀਂ ਹਾਂ ਮੈਂ ਕਹੂੰ ਆਹੋ ਉਹ ਜਿਹੜਾ ਸਜਾਦ ਜਾਨੀ ਉਹਨੇ ਕਿਹਾ ਕਿ ਨੱਟ ਲੈ ਗਿਆ ਲੈ ਆਵਾਂ ਉਸਤਾਦ ਜੀ ਇਹਦੇ ਕੋਲ ਸਿੱਖੋ ਕੰਮ ਉਸਤਾਦ ਜੀ ਜੇ ਇਹਦੀ ਸੁਣਨੀ ਨਾ ਤੇ ਫਿਰ ਹਾਈ ਸਾਹਿਬ ਨੂੰ ਵੀ ਬੁਲਾ ਲਓ ਆਹੋ ਮੈਂ ਕਹਿੰਦਾ ਬੁਲਾ ਹੀ ਲਵੋ ਨਹੀਂ ਹਾਈ ਸਾਹਿਬ ਨੂੰ ਬੁਲਾ ਲਓ ਸਹੀ ਕਿਹਾ ਉਹਨੇ ਜਿਹੜਾ ਖੁੱਲ ਕੇ ਗੱਲਾਂ ਆਈਆਂ ਨਾ ਉਹਨੇ ਜੋ ਵੀ ਕਿਹਾ ਉਹ ਯਾਰ ਉਹਨੂੰ ਜੋ ਮਰਜ਼ੀ ਕਹਿੰਦੇ ਗੱਲ ਇਹ ਹੈ ਕਿ ਉਹ ਝੱਕਦਾ ਤੇ ਨਹੀਂ ਡਰ ਸਿੱਧਾ ਠੱਕ ਆ ਕੇ ਕਹਿੰਦਾ ਤਾਜ਼ੀਆ ਗੱਲ ਏਦਾਂ ਵਾ ਤੁਸੀਂ ਬਾਹਰ ਬੈਠੇ ਆਪਣੇ ਐਬਾਂ ਤੇ ਪਰਦਾ ਪਾਉਣ ਲਈ ਕਹਾਣੀ ਛੇਵੇਂ ਯਾਰ ਬਣ ਜਾਓ ਮੇਰੇ ਦੋਸਤ ਬਣ ਜਾਓ ਮੇਰੇ ਬਹਿਨੋਈ ਬਣ ਜਾਓ ਠੀਕ ਆ ਮੇਰੇ ਫਲਾਣੇ ਬਣ ਜਾਓ ਮੇਰੇ ਆ ਬਣ ਇਹ ਸਾਰੀ ਕਹਾਣੀ ਆ ਬੜੀ ਗੱਲ ਕਰਨ ਦੇ ਉਸਤਾਦ ਜੀ ਤੁਸੀਂ ਆਹੋ ਉਸਤਾਦ ਜੀ 101 ਕੰਟੈਂਟ ਗੱਲਾਂ 'ਚ ਸਾਡੀਆਂ 'ਚ ਪਿਆ ਵਾ ਤੁਸੀਂ ਗੱਲਾਂ ਸਾਡੇ ਨਾਲ ਕਰੋ ਤੇ ਫਿਰ ਉਹਦਾ ਗੱਲ ਸਹੀ ਨਹੀਂ ਕਹਿ ਰਿਹਾ ਬਕਵਾਸ ਗੱਲ ਆ
ਤੁਹਾਡੀਆਂ ਗੱਲਾਂ 'ਚ ਪਿਆ, ਐਡਾ ਤੁਹਾਨੂੰ ਮਾਣ ਆਪਣੇ ਤੇ। ਉਸਤਾਦ ਜੀ 7 ਸਾਲ ਹੋ ਗਏ ਟੀ ਟਾਈਮ ਕਰਨੇ ਆ, ਤੁਸੀਂ ਮੈਨੂੰ ਇਹ ਦੱਸੋ। ਲੇਕਿਨ ਫਿਰ ਵੀ ਕੋਈ ਤੇ ਚੀਜ਼ ਹੋਣੀ ਚਾਹੀਦੀ ਨਾ ਕੋਲ, ਕਿਹਦੇ ਤੇ ਬੋਲਾਂਗੇ। ਜੀ ਹੈ ਸੀ ਤੇ ਅੱਲਾ ਦੀ ਰਹਿਮਤ ਦੇ ਨਾਲ ਹੀ ਅਸੀਂ ਹੋਇਆ। ਤੇ ਅੱਲਾ ਤੁਸੀਂ ਬਹਿ ਕੇ ਸਾਡੇ ਨਾਲ ਗੱਲਾਂ ਬਾਤਾਂ ਬੋਲਦਾ ਨਹੀਂ ਤੂੰ, ਬੋਲ, ਚੁੱਪ ਚੁੱਪ। ਹਾਂ ਆਹੋ ਤਾਜੇ ਇੱਥੇ ਬੈਠੇ ਨਾ, ਇੱਥੇ ਸਾਰੇ ਲੰਮੇ ਪਏ ਤੇ ਉਹ ਉੱਥੇ ਨਾ ਲੱਗਾ ਮੋਬਾਈਲ ਦੇ ਨਾਲ ਆਪਣੀ ਤਸਵੀਰ ਐਡਿਟ ਕਰ ਰਿਹਾ। ਅਸੀਂ ਸਾਰੇ ਬਾਹਰ ਨੂੰ ਗਏ ਤੇ ਤੁਹਾਡੀ ਗੱਡੀ ਆਉਣ ਲੱਗੀ ਨਾ ਤੇ ਬੈਲ ਵੱਜੀ ਹੈ। ਹੁਣ ਅਸੀਂ ਸਾਰੇ ਬਾਹਰ ਵੇਖਣ ਨੇ ਵੀ ਇਹ ਪਤਾ ਨਹੀਂ ਕੌਣ ਇਮਲੀ ਚੱਲਾ ਦਰਵਾਜ਼ਾ ਖੋਲਣ ਰਾਮ ਰਾਮ ਨਾਲ ਇੱਥੋਂ ਇੰਝ ਕਰਕੇ ਉਡਾ ਕੜ ਬੂਆ ਜਾ ਗਿਆ ਖੋਲ ਕੇ ਫਰ ਜੀ ਸਰ। ਇਹਨੇ ਦੱਸਿਆ ਵੀ ਮੈਂ ਉਦੋਂ ਦਾ ਅਲਰਟ ਸੀ, ਤੁਹਾਡੀ ਗੱਡੀ ਦੇ ਟਾਈਮ ਜਿੰਨਾ ਅਲਰਟ ਹੁੰਦਾ ਨਾ ਵੀ ਯਾਰ ਆ ਕਿਉਂ ਗਿਆ। ਏਦਾਂ ਹੀ ਹੋਇਆ? ਚੁੱਪ ਚੁੱਪ। ਉਸਤਾਦ ਜੀ ਸਾਡੇ ਸਾਹਮਣੇ ਨਸ਼ਈ ਜੇ ਯਾਰ, ਤਬੀਅਤ ਖਰਾਬ ਇਧਰ ਉਸਤਾਦ ਜੀ ਆਏ ਤੇ ਪੜਲ ਹੋ ਗਿਆ। ਛਾਲਾ ਮਾਰਦਾ ਹੀ ਜਾਏਗਾ। ਹਾਜੀ ਸਾਹਿਬ ਨੂੰ ਪਤਾ ਵਾ ਜੀ ਇਹਦੀ ਭਾਈ ਸਾਹਿਬ ਕਹਿੰਦੇ ਖੋਲ ਬੂਆ ਖੋਲ, ਸਮਾਨ ਕੱਢ ਉਸ ਤੋਂ ਬਾਅਦ ਐਸੇ ਡੀਕ ਚ ਸੀ। ਹਾਜੀ ਸਾਹਿਬ ਨੂੰ ਨਜ਼ਰ ਨਾ ਆਵੇ ਤਾਂ ਭਲਾ ਕੀ ਓਏ ਉਹ ਕਿੱਥੇ ਆ? ਗੱਲ ਭਲਾ ਕੀ ਕਹਿੰਦਾ, ਇਹ ਮੈਨੂੰ ਇਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ। ਹਾਈ ਸਾਹਿਬ ਕਿਤੇ ਨਾ ਛੁੱਟੀ ਤੇ ਸੀ, ਕੱਲ ਭਾਣ ਨੇ ਭੇਜਿਆ, ਉਹ ਸਾਰੀ ਦਿਹਾੜੀ ਕੰਮ ਉੱਥੇ ਹੀ ਲੱਗੇ ਰਹੇ। ਸ਼ਾਮੀ ਮੈਨੂੰ ਕਹਿੰਦਾ ਬਾਸ ਉਰਾ, ਮੈਂ ਕਿਹਾ ਹਾਂਜੀ। ਵੈਸੇ ਨਾ ਆਪਸ ਦੀ ਗੱਲ ਆ, ਹਾਈ ਸਾਹਿਬ ਹੈ ਨਹੀਂ ਇੱਥੇ, ਮਾਹੌਲ ਨਹੀਂ ਬਣਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਦਫ਼ਤਰ ਕਲੱਬ ਟੈਪ ਨਹੀਂ ਹੋਇਆ ਪਿਆ। ਇੱਕ ਦਿਨ ਨਾ ਹਾਜੀ ਸਾਹਿਬ ਨੇ ਨਾ ਕਿਤੇ 1200-1300 ਰੁਪਈਆ ਇਹਨੂੰ ਦਿਖਾਇਆ ਤੇ ਕਹਿੰਦਾ ਇਹ ਮੈਂ ਇਸ ਲਈ ਰੱਖਿਆ ਕਿ ਜਦੋਂ ਮੇਰਾ ਮੀਟਰ ਘੁੰਮਿਆ ਨਾ ਮੈਂ ਲਾਹੌਰ ਚਲ ਜਾਣਾ, ਦੱਸਿਓ ਪੁੱਛੋ ਬਗੈਰ। ਇੰਨੇ ਉਹਨਾਂ ਨੂੰ ਕਹਿੰਦਾ ਹਾਜੀ ਸਾਹਿਬ ਇਹ ਪੈਸੇ ਤੁਸੀਂ ਖਰਚ ਲਓ, ਤੁਹਾਡਾ ਜਦੋਂ ਜ਼ੇਨ ਬਣੇ ਤੁਸੀਂ ਮੈਨੂੰ ਦੱਸਣਾ, ਮੈਂ ਤੁਹਾਨੂੰ ਰਕਸ਼ੇ ਦਾ ਵੀ ਕਰਾਇਆ। GTS ਤੱਕ ਕਹਿੰਦਾ ਮੈਂ ਤੁਹਾਨੂੰ ਛੱਡ ਕੇ ਆਵਾਂਗਾ। ਯਾਰ ਤੋਬਾ, ਇੱਕ ਬਰਤਨ ਧੋਣ ਲਈ ਨਾ, ਸਿਰਫ ਇੱਕ ਗਲਾਸ ਧੋਣ ਲਈ ਇਹਨੂੰ ਕਹਿਤਾ ਨਾ ਵੀ ਹਾਈ ਸਾਹਿਬ ਫਿਰਨ ਦੇ ਨੇ ਇੱਧਰ ਨੂੰ, ਇੰਜ ਗੇੜਾ ਕੱਢ ਕੇ ਨਾ ਗਲਾਸ ਫੜ ਕੇ ਨਾ ਧੁੱਪਿਆ ਗਲਾਸ ਮਾਂਜੀ ਜਾਣਾ। ਇਹ ਤਾਂ ਵੇਖਣਾ ਨਾ ਹਾਜੀ ਨਿਕਲ ਗਿਆ ਨੇ, ਐ ਕਰਕੇ ਗਲਾਸ ਰੱਖ ਕੇ ਫਿਰ ਮੋਬਾਈਲ ਫੜ ਕੇ ਹਾਈ ਸਾਹਿਬ ਫਿਰ ਇਹਨੂੰ ਆਏ ਫਿਰ ਉਸੇ ਗਲਾਸ ਨੂੰ ਨਹੀਂ ਹੁਣ ਨਾ ਹਾਈ ਸਾਹਿਬ ਵੀ ਉਹ ਵੀ ਬਾਦਸ਼ਾਹ ਬੰਦੇ ਹੈਗੇ ਨੇ। ਇਹਨੂੰ ਕੋਈ ਕੰਮ ਗਿਆ ਤੇ ਇਹਨੇ ਨਹੀਂ ਕੀਤਾ ਤੇ ਮੈਨੂੰ ਹਾਈ ਸਾਹਿਬ ਨੇ ਫੈਸਲ ਗੱਲ ਸੁਣੀ, ਯਾਰ ਫੈਸਲ ਮੈਂ ਇੱਕ ਜਗ੍ਹਾ ਕਹਿਣ ਲੱਗਾ ਮੈਂ ਤੇਰੇ ਨਾਲ। ਮੈਂ ਕਿਹਾ ਹਾਂਜੀ ਹਾਈ ਸਾਹਿਬ ਹੁਕਮ ਖੈਰ। ਯਾਰ ਭਾਈ ਸਜਾਦ ਜਾਨੀ ਨਹੀਂ, ਉਹਦੀ ਕਿਸਮਤ 'ਚ ਵੀ ਕੋਈ ਚੰਗੇ ਬੰਦੇ ਨਹੀਂ ਹੈਗੇ। ਮੈਂ ਕਿਹਾ ਸਾਈ, ਮੈਂ ਕਿਹਾ ਹਾਈ ਸਾਹਿਬ ਮੈਨੂੰ ਤੇ ਫਰੀਦ ਨੂੰ ਕੱਢ ਕੇ ਕਿ ਭਾਵੇਂ ਕੱਢਣਾ ਕੱਢ ਲਓ, ਰਖੜਾ ਯਾਰ ਇਹਨੂੰ ਮੈਂ ਨਾ ਪਰਸੋਂ ਉਸਤਾਦ ਜੀ ਅਸੀਂ ਕਰ ਲਗੇ ਨਾ ਸ਼ੋ ਜਾਨੀ ਕੀ ਚਾ, ਤੇ ਮੈਂ ਹੁਣ ਨੱਸਿਆ ਮੈਂ ਕਿਹਾ ਯਾਰ ਮੈਂ ਜੇ ਸ਼ਰਟ ਇਸਤਰੀ ਕਰ ਦੇਵੇਂ ਹੁਣ ਉਸਤਾਦ ਜੀ ਦਾ ਸਟਾਈਲ ਹੈ ਵਾ ਕਿਹੜੀ, ਮੈਂ ਕਿਹਾ ਯਾਰ ਸ਼ਰਟ ਕਦੋਂ ਪੁੱਛੀ ਜਾਣਾ, ਯਾਨੀ ਅਗਲੇ ਬੰਦੇ ਨੂੰ ਇੰਨਾ ਖਜਾ ਦੇਣਾ ਵਾ ਨਾ, ਉਹ ਕਹਿੰਦਾ ਓਕੇ ਯਾਰ ਮੈਂ ਕਰ ਲਾਂਗਾ। ਕੰਮ ਕਰਦਾ ਵਾ ਅੱਧਾ ਕਰਕੇ ਅੱਧਾ ਵਿੱਚ ਛੱਡ ਦੇਗਾ, ਉਹ ਫਿਰ ਹਾਜੀ ਸਾਹਿਬ ਨੂੰ ਵੱਟ ਚੜਦਾ ਹੈ। ਯਾਰ ਹਾਈ ਸਾਹਿਬ ਦਾ ਤੇ ਇਹਨਾਂ ਨੂੰ ਬਿੱਲੀ ਚੂਹੇ ਵਾਲਾ ਹਿਸਾਬ। ਸਹੀ ਹੈ। ਇਹ ਹਾਈ ਸਾਹਿਬ ਨੂੰ ਵੇਖਦਾ ਤੇ ਪਤਾ ਕਿਹੜੇ ਸਟਾਈਲ 'ਚ ਦੌੜਦਾ। ਮੈਂ ਇਹਨਾਂ ਨੂੰ ਕਦੀ ਇਕੱਠੇ ਨਹੀਂ ਦੇਖਿਆ, ਜੇ ਇਹ ਬਾਹਰ ਆ ਨਾ ਮੈਨੂੰ ਪਤਾ ਚੱਲ ਜਾਣਾ ਹਾਈ ਸਾਹਿਬ ਹੁੰਦੇ, ਜੇ ਹਾਈ ਸਾਹਿਬ ਹੁੰਦੇ। ਇਹਦੇ ਬਾਰੇ ਚ ਕਹਿਣਾ, ਜਦੋਂ ਇੱਥੇ ਭਾਂਡੇ ਧੋਣ ਵਾਲੇ ਹੋਣਗੇ, ਸਫਾਈ ਹੋਣ ਵਾਲੀ ਹੋਏਗੀ, ਇਹ ਬੰਦਾ ਨਹੀਂ ਆਏਗਾ। ਜਦੋਂ ਚਾਹ ਪੱਕੇਗੀ, ਰੋਟੀ ਖਾਏਗਾ, ਸਭ ਤੋਂ ਪਹਿਲੇ ਆਏਗਾ। ਅੱਛਾ ਇਹਦਾ ਇੱਕ ਹੋਰ ਮਸਲਾ ਉਸਤਾਦ ਜੀ, ਸਾਰੇ ਜਿੰਨੇ ਦਫ਼ਤਰ 'ਚ ਮੋਟਰਸਾਈਕਲਾਂ ਹੁੰਦੀਆਂ ਨਾ ਸਾਰੀਆਂ ਨੂੰ ਇਹਨੇ ਕੰਮ ਲਾਇਆ। ਪੈਟਰੋਲ ਨਹੀਂ ਪੈਟਰੋਲ ਤੋਂ ਇਲਾਵਾ ਇਹ ਜਿਹਦੀ ਗੱਡੀ ਲੈ ਜਾਂਦਾ ਨਾ, ਇਹਨੇ ਗੱਡੀ ਚਲਾਣੀ ਹੁੰਦੀ ਸ਼ੂਟਰ ਜਾ ਹੀ ਰਿਹਾ। ਆ ਹੁਣ ਥੋੜੀ ਦੇਰ ਪਹਿਲਾਂ ਅਬਦੁੱਲਾ ਨੇ ਕੋਈ ਘਰੋਂ ਸਮਾਨ ਆਪਣਾ ਲੈਣ ਭੇਜਣਾ ਤੇ ਕਹਿੰਦਾ ਜਾ ਸਮਾਨ ਲੈ ਗਿਆ, ਕਹਿੰਦਾ ਲਿਆਓ ਭਾਜੀ ਚਾਬੀ, ਕਹਿੰਦਾ ਉਹ ਨਹੀਂ ਤੈਨੂੰ ਨਹੀਂ ਦੇਣੀ ਚਾਬੀ। ਮੈਂ 2-3 ਵਾਰੀ ਮੋਟਰਸਾਈਕਲ ਦਿੱਤੀ ਆ, ਉਸ ਤੋਂ ਬਾਅਦ ਮੇਰਾ ਵੀ ਦਿਲ ਚੜ ਗਿਆ, ਹਾਜੀ ਲੱਗ ਪਈ। ਪਤਾ ਨਹੀਂ ਕਿੱਦਾਂ ਚਲਾਉਂਦਾ ਵਾ। ਯਾਰ ਉਹਦੇ 'ਚ ਗਿਲਟੀ ਹੋਣ ਦਾ ਕੀ, ਉਹ ਹੁਣ ਉਸਤਾਦ ਜੀ ਗੱਡੀ ਲੈ ਕੇ ਗਿਆ ਏ ਫਰੀਦ ਦੀਆਂ ਗੋਲੀਆਂ ਲੈਣ ਗਿਆ ਏ ਤੇ ਫਰੀਦ ਸਾਹਿਬ ਨੇ ਗੱਡੀ ਦੀ ਚਾਬੀ ਦਿੱਤੀ, ਇਹ ਵਿਚਾਰਾ ਅਜੇ ਬਾਹਰ ਗਿਆ ਈ ਤੇ ਵਾਪਸ ਪੈਦਲ ਆਣ ਡਿਆ, ਕਿਉਂ ਪੈਟਰੋਲ ਮੁੱਕ ਗਿਆ ਤੇ ਫਰੀਦ ਸਾਹਿਬ ਕਹਿੰਦੇ ਲੈ ਵੇਖਿਆ ਨਾ ਮੁਕਾਇਆ ਈ। ਮੈਂ ਕਿਹਾ ਯਾਰ 2 ਮਿੰਟ ਹੋਏ ਫਰੀਦ ਅਜੇ ਗਿਆ ਤੇ ਆਇਆ ਵਾ, ਉਹਦਾ ਕੀ ਕਸੂਰ ਆ? ਓਏ ਪੈਟਰੋਲ ਪੀਂਦਾ ਵਾ ਯਾਰ ਉਹਦੀ ਆਪਣੀ ਵੀ ਗੱਡੀ ਆ, ਹਰ ਸ਼ਹਿਰ ਨੂੰ ਲੈ ਕੇ ਦਿੱਤੀ ਭਾਈ ਨੇ। ਕੋਈ ਕੰਮ ਭੇਜਣਾ ਨਾ, ਚਾਹੇ ਇਹਦਾ ਜ਼ਾਤੀ ਹੈ ਜਾਂ ਕਿਸੇ ਦਾ ਵੀ, ਇਹਨੇ ਕੋਸ਼ਿਸ਼ ਇਹ ਹੀ ਕਰਨੀ ਕਿ ਹੋਰ ਕਿਸੇ ਦੀ ਮੈਂ ਮੋਟਰਸਾਈਕਲ ਤੇ ਜਾਵਾਂ ਚਾਬੀ ਲੈ ਕੇ। ਫਿਰ ਇੱਕ ਹੋਰ ਬੜੀ ਉਮਦਾ ਗੱਲ ਆ, ਬਾਹਰ ਅਸੀਂ ਕੰਮ ਕਰਨਾ ਨਾ ਮੇਨ ਸੈੱਟ ਦਾ, ਹੁਣ ਬਾਹਰ ਸੈੱਟ ਤੇ ਕੈਮਰੇ ਲੱਗ ਰਹੇ,
ਇਹਨੂੰ ਪਤਾ ਕਿ ਉਧਰਲਾ ਕੰਮ ਹੁਣ ਸ਼ੁਰੂ ਹੋ ਗਿਆ, ਇਹਨੇ ਪਤਾ ਕੀ ਕਰਨਾ, ਉਹ ਕੰਮ ਜਿੱਦਾਂ ਜਿਹਦੀ ਜ਼ਰੂਰਤ ਹੀ ਨਹੀਂ ਨਾ, ਐਵੇਂ ਜਾ ਕੇ ਇਹਨੇ ਨਾ ਅੰਦਰ ਟੇਬਲ ਤੇ ਕੱਪੜਾ ਮਾਰੀ ਜਾਣਾ ਵੀ ਮੈਨੂੰ ਸੈਟਲ ਨਾ ਕਰਕੇ। ਯਾਰ ਕਮਾਲ ਹੈ ਯਾਰ ਗਤਮ ਤੇ। ਗੱਲ ਇਹੀ ਕਿ ਫਰੀ ਸਭ ਸਟਰਗਲ ਨਹੀਂ ਮੇਰੇ ਕੋ ਮਿੰਟ ਬਾਅਦ ਮੇਰੇ ਕੋ ਆਊਗਾ ਦਰਵਾਜ਼ਾ, ਚੰਗਾ ਭਲਾ ਕੰਮੇ ਲੱਗਾ, ਠਕ ਠਕ, ਕੌਣ ਆ? ਤਾਜੀ ਮੈਂ, ਆਇਆ। ਆਊਗਾ ਦਰਵਾਜ਼ਾ ਬੰਦ ਕਰੂਗਾ, ਹਾਂ ਤਾਜੀ ਨਾਲ ਦੇ ਕਮਰੇ 'ਚ ਨਾ ਬੰਦਾ ਵੀ ਕੋਈ ਨਹੀਂਗਾ ਤੇ ਪੱਖਾ ਚੱਲਣ ਦਿਆ ਵਾ, ਬੰਦ ਕਰਦਾ। ਅੱਛਾ ਤੇ ਕਰ ਜਾਏਗਾ ਤਾਂ ਵੀ ਜਾ ਕੇ ਦੱਸੇਗਾ ਉਸਤਾਦ ਜੀ ਉਹ ਨਾਲ ਦੇ ਕਮਰੇ 'ਚ ਪੱਖਾ ਚੱਲ ਰਿਹਾ ਤੇ ਮੈਂ ਬੰਦ ਕਰਤਾ। ਤੁਸੀਂ ਏਡੀ ਇਤਨਾ ਪਿਸ਼ਾਬ ਨੂੰ ਇੱਕੋ ਵਾਰੀ ਸਾਰਾ ਕੁਝ ਲਿਖ ਕੇ ਦੇ ਦਿਆ ਕਰ, ਹਰ ਮਿੰਟ ਬਾਅਦ ਤੂੰ ਬੂਹਾ ਖੋਲਦਾ, ਉਹ ਕੂਲਿੰਗ ਬਾਹਰ ਆਂਦੀ ਆ, ਆਪ ਤੂੰ ਬਾਹਰ ਹੀ ਨਹੀਂ ਆਂਦਾ। ਅੱਲਾ ਬਖਸ਼ੇ। ਅੰਦਰ ਆਊਗਾ, ਉਸਤਾਦ ਜੀ ਬਾਹਰ ਪਹਿਲੇ ਧੁੱਪ ਸੀ, ਹੁਣ ਇੱਕਦਮ ਝਾੜ ਹੋ ਗਿਆ ਵਾ, ਕੋਈ ਮਸਲਾ ਤਾਂ ਨਹੀਂ ਬਣੇਗਾ? ਕੀ ਕਰੇਗਾ ਇਹਦਾ ਤੂੰ? ਸਾਜੀ ਮੈਂ ਤੁਹਾਡਾ ਕੁਝ ਕੀਤਾ ਹੈ ਜਿਹੜਾ ਉਹਦਾ ਮੈਂ ਕੀ ਕਰ ਲੈਣਾ? ਯਾਰ ਅੱਲਾ ਬਖਸ਼ੇ ਉਸਤਾਦ ਜਵੇਦ ਹੁੰਦਾ ਸੀ ਨਾ, ਉਹਨੇ ਗੱਲ ਉਹ ਚ ਜਿੰਦਾ ਵਾ ਕਿ ਜੀਂਦੇ ਨੇ ਜਿੰਦਾ ਹੀ ਤੂੰ ਮਾਸ਼ਾਅੱਲਾ। ਅੱਲਾ ਬਖਸ਼ੇ ਕਿਸੇ ਨੂੰ ਵੀ ਕਹਿ ਦੇਣਾ ਚਾਹੀਦਾ ਵਾ, ਤੁਸੀਂ ਮੈਨੂੰ ਕਹਿ ਦਿਓ ਯਾਰ ਸਾਡੇ ਕੋਲ ਜਿਹੜਾ ਬਹਾਦਰ ਆਇਆ ਲੱਕੜੀ ਵਾਲਾ, ਇਹ ਵੀ ਮਹਾਨ ਆ ਕੋਈ। ਸਹੀ ਗੱਲ ਆ, ਸਹੀ ਗੱਲ। ਸਿਗਰਟ ਲਾ ਲੂਗਾ। ਮੈਂ ਕਹੋ ਯਾਰ ਤੈਨੂੰ ਮੈਂ ਕਿਹਾ ਸੀ ਉਹ ਬਾਰੀ ਬਣਾ, ਇੰਜ ਕਰਕੇ ਡੈਕੋਰੇਸ਼ਨ ਪੀਸ ਬਣਾ, ਬਣ ਗਈ। ਅੱਛਾ ਉਸਤਾਦ ਜੀ, ਪਰ ਤੁਸੀਂ ਕਿਹਾ ਸੀ ਨਾ ਇਹਦੇ ਨਾਲ ਇੱਕ ਪ੍ਰੋਗਰਾਮ ਬਣਾਓ ਭਾਈ ਨੂੰ ਸਮਝਾ ਕੇ ਕਿ ਤੂੰ ਇਹਨਾਂ ਨਾਲ ਬੋਲਣਾ ਨਹੀਂ ਹੈ, ਬਸ ਤੂੰ ਖਿੱਚਣਾ ਵਾ, ਕੋਈ ਗੱਲ-ਗੁੱਲ ਨਹੀਂ ਕਰਨੀ। ਤੇ ਸਾਨੂੰ ਕਿਹਾ ਕਿ ਤੁਸੀਂ ਬਦਤਮੀਜ਼ੀ ਨਹੀਂ ਕਰਨੀ, ਬਸ ਤੁਸੀਂ ਇੱਕ ਪ੍ਰੋਗਰਾਮ ਬਣਾਉਣਾ, ਗੱਲਾਂ ਬਾਤਾਂ ਕਰਨੀਆਂ, ਖਜਾਣਾ ਹੈ। ਅਸੀਂ 2-3 ਜੁਗਤਾਂ ਕੀਤੀਆਂ ਤੇ ਉਹ ਵੀ ਵੱਡੀਆਂ ਜੁਗਤਾਂ ਕਰਨ ਲੱਗ ਪਏ। ਉਹਦੇ ਕੋਲ ਵੀ ਨਹੀਂ ਰਿਹਾ ਜਾਂਦਾ। ਅਰੇ ਪ੍ਰੀਤ ਲੰਬੀਆਂ ਜੁਗਤਾਂ ਕਰ। ਨਹੀਂ ਉਹ ਜਿਹੜਾ ਸਾਡਾ ਉਹਨੂੰ ਪੌਣਾ ਘੰਟਾ ਲਾ ਕੇ ਸੁਣਾ, ਬਹਾਦਰ ਆ ਦੇ ਹੱਥ ਇਹ ਤਸਵੀਰ ਆ, ਪਹਿਲੇ ਤਾਂ ਉਹਦਾ ਨਾਮ ਆ ਬਹਾਦਰ, ਠੀਕ ਹੈ ਜੀ, ਤੇ ਉਹਨੇ ਜਿਹੜੇ ਆਪਣੇ ਸਿਕਿਉਰਿਟੀ ਦੇ ਇੰਤਜ਼ਾਮ ਕੀਤੇ, ਤੇਰੀ ਸੋਚ ਹੋਣੀ ਹੈ ਤੇ ਨਾ ਬਹਾਦਰ ਆ, ਤੇ ਕਿਸੇ ਐਸੀ ਜਗ੍ਹਾ ਤੇ ਨਹੀਂ ਜਾਂਦਾ ਜਿੱਥੇ ਤੂੰ ਉਹਨੂੰ ਕਹਿ ਦੇਣਾ। ਮੈਂ ਕਿਹਾ ਬਹਾਦਰ ਆ ਫੱਟੀਆਂ ਤੂੰ ਉੱਥੋਂ ਚੁੱਕੀ ਜਾਣਾ, ਉਦੋਂ ਲਾਈ ਜਾਣਾ, ਪਿੱਛੇ ਉਹ ਜਿਹੜਾ ਪਿਆ ਕਮਰਾ ਉਹਦੇ ਵਿੱਚ 3000 ਫੱਟੀ ਵੀ, ਉੱਥੇ ਚੂਹੇ ਆ। ਤੇ ਮੈਂ ਕਿਹਾ ਤੂੰ ਬਹਾਦਰ ਨਾਂ ਕਾਤੋਂ ਰੱਖਿਆ? ਇਹ ਸਹੀ ਕਿਹਾ ਕਿ ਮੇਰੀ ਕਿਸਮਤ ਚ ਨਾ ਸਹੀ ਬੰਦੇ ਨਹੀਂ ਉਸਤਾਦ ਜੀ, ਮੇਰੇ ਯਾਰ 12 ਦੇ 12 ਸੋਰਾ ਕੋਮਲ ਤੀਵਰ ਸਾਰੇ, ਕਿਸੇ ਨਾਲ ਕੋਈ ਨਹੀਂ ਰਲਦਾ। ਉਹ ਨਾ ਹੁਣ ਅਮਜਦ ਭਾਈ ਕਹਿਣ ਡੇ ਨੇ कि बहादुर भाई ये तस्वीर जो है ना यहाँ पे नहीं सही, यहाँ पे नहीं सही। तो बहादुर नाम मेरे को आ गया। यार मैं क्यों उसकी मानूं, मैंने वहां पे लानी है। यहाँ पे मुझे उस्ताद जी ने कहा मैंने तो वही लानी है। ਨਹੀਂ ਉਸਤਾਦ, ਬਹਾਦਰ ਦਾ ਉਹੀ ਕੰਮ ਸੀ ਵੱਡਾ ਜਿਹੜਾ ਉਹ ਸ਼ੋਅ ਦੇ ਵਿੱਚ ਇਹਨੇ ਕਿਹਾ। ਕੀ ਨਾ ਨਹੀਂ ਆਂਦਾ ਬਹਾਦਰ ਨੂੰ ਅਸੀਂ ਕਿਹਾ ਬਹਾਦਰ ਤੂੰ ਉਰਦੂ ਦੇ ਵਿੱਚ ਨਾ ਇਹਨੂੰ ਮਾਰਦੇ ਨੂੰ ਲਿਆਉਣਾ, उर्दू च कहना कि तुम जैसी नालायक औलाद पैदा होते ही क्यों नहीं मर गए तुम, ठीक है, निकम्मे नशा करते हो। ते बहादुर ना हुण शूट दे विच थोड़ा जिहा भुल गया ते कहंदा तुम पैदा होते ही क्यों नहीं मर गए तुम सारा दिन की ना लईदा नशा करते की ना लईदा। तुम मर क्यों नहीं गए? हैं? तुम मर क्यों नहीं गए? सारा दिन की ना लईदा नशा करते थे। यार चलाई आई तो चला दे जरा, अरे बहादुर दा सीन चला दे थोड़ा जिहा। बाहर निकल बाहर। तुझसे तो बेहतर था मुझे अल्लाह ताला किनानी दा बेटी अता कर देता है। ਅੱਛਾ ਬਹਾਦਰ ਦਾ ਇੱਕ ਹੋਰ ਵੀ ਆਦਤ ਆ, ਕੋਈ ਵੀ ਚੀਜ਼ ਉਹਨਾਂ ਨੂੰ ਲਿਆ ਕੇ ਦੱਸੋ ਨਾ ਕਿ ਇਹ ਚੀਜ਼ ਸਹੀ ਹੈ, ਤਾਂ ਉਹਨੂੰ ਪੁੱਛਿਆ ਨਾ ਕਿ ਯਾਰ ਬਹਾਦਰ ਭਾਈ ਕਿੱਦਾਂ ਕਿੰਨੇ ਕੁ ਦੀ ਹੋਣੀ, ਹੁਣ 85,000 ਦੀ ਮੋਟਰਸਾਈਕਲ ਲੈਂਦੀ, ਤੇ ਹੁਣ ਲਿਆ ਕੇ ਨਾ ਮੈਂ ਬਹਾਦਰ ਨੂੰ ਕਿਹਾ ਭਾਜੀ ਕਿੱਦਾਂ ਸਹੀ ਹੈ, ਉਹਨੇ ਕਿਹਾ ਹਾਂ ਠੀਕ ਹੈ, ਤੇ ਕਿੰਨੇ ਕੁ ਦੀ ਹੋਣੀ, ਇਹ ਬਾਈਕ ਦੀ ਤੇ ਹੋਣੀ। ਉਸਤਾਦ ਜੀ ਐਸੀ ਰੂਹ ਮਰਦੀ ਨਾ ਇਹੋ ਜਿਹੇ ਬੰਦੇ ਤੋਂ। 63,000 ਦਾ ਫਰਕ 63,000 ਦਾ ਫਰਕ ਕਿੱਥੇ ਓਏ ਉਹ ਵੀ ਯਾਰ ਨਾਜ਼ਰੀਨ ਵੱਡੀ ਦੁਨੀਆ ਵਾ, ਉਹਨੂੰ ਮੈਂ ਕਹਿਤਾ, ਉਹਨੇ ਬੜਾ ਅੱਛਾ ਇੱਕ ਡੈਕੋਰੇਸ਼ਨ ਪੀਸ ਬਣਾਇਆ, ਪਹਿਲੇ ਡੈਕੋਰੇਸ਼ਨ ਪੀਸ ਬਣਾਇਆ ਉਹਨੇ, ਡੈਕੋਰੇਸ਼ਨ ਪੀਸ ਨਹੀਂ ਉਹ ਜਿਹੜੀ ਬਾਰੀ ਮਾਰੀ ਟੈਪ ਅਲਮਾਰੀ ਬੜੀ ਫੈਨ, ਹਾਂ ਮੈਂ ਤੁਹਾਨੂੰ ਦਿਖਾਵਾਂਗਾ,
ਮੈਂ ਕਿਹਾ ਯਾਰ ਬਹਾਦਰ ਏਡਾ ਅੱਛਾ ਤੂੰ ਕਾਰੀਗਰ ਆ ਯਾਰ, ਤੂੰ ਇਹ ਚੀਜ਼ਾਂ ਬਣਾ, ਮੈਂ ਆਪਾਂ ਆਨਲਾਈਨ ਵੇਚਾਂਗੇ। ਉਹਨੇ ਕਿਹਾ ਠੀਕ ਆ। ਮੈਂ ਉਹਨੂੰ ਇੱਕ ਡਿਜ਼ਾਈਨ ਦਿੱਤਾ ਨੈਟ ਤੋਂ, ਮੈਂ ਕਿਹਾ ਬਣਾ। ਉਹਨੇ ਬਣਾਇਆ ਤੇ ਹੁਣ ਨਾ ਜਿਹੜਾ ਅੰਦਰ ਲਾਇਆ ਉਹ ਉਹਨੇ ਬਣਾਇਆ ਆਪਣੇ ਹਿਸਾਬ ਨਾਲ ਵੀ ਉਹੀ। ਉਹਨੇ ਕਿਹਾ ਵੀ ਇਹ ਕਿਹੜਾ, ਮੈਂ ਕਿਹਾ ਬਹਾਦਰ ਚਾਚਾ ਮੇਰਾ ਪੁੱਤ ਗੱਲ ਸੁਣ, ਮੈਂ ਕਿਹਾ ਇੱਕ 70 ਇੰਚ ਜਗ੍ਹਾ ਵੀ ਜਿਹੜੀ ਨਾ ਫਿਨਿਸ਼ਿੰਗ ਚ ਹੋਵੇ, ਪੇਂਟ ਹੋਇਆ ਹੋਵੇ, ਕੋਈ ਬੰਦਾ ਕਵੇ ਕੋਈ ਚੀਜ਼, ਫਿਰ ਉਹਨੇ ਉਹ ਫਿਰ ਬਣ ਗਈ। ਉਹ ਏਦਾਂ ਕਹਿੰਦਾ ਵਾ, ਉਹਨੇ ਫਿਰ ਬਣਾਈ ਬੜੀ ਜ਼ਬਰਦਸਤ ਚੀਜ਼। ਮੈਂ ਕਿਹਾ ਹੁਣ ਇਹ 'ਤੇ ਅਖਬਾਰ ਲਵੇਟ ਕੇ ਰੱਖ। ਹੁਣ ਮੈਂ ਕਿਹਾ ਇਹਦੀਆਂ ਨਾ ਅੱਜ ਤੋਂ 15 ਦਿਨ ਪਹਿਲੇ ਮੈਂ ਕਿਹਾ ਬਣ ਗਈ, ਇਹ ਹੁਣ 4 ਹੋਰ ਬਣਾ, ਬਣ ਗਈਆਂ। ਤੇ ਹੁਣ 15 ਦਿਨ ਬਾਅਦ ਅੱਜ ਮੈਂ ਬੁਲਾਇਆ, ਮੈਂ ਕਿਹਾ ਬਹਾਦਰ 15 ਦਿਨ ਹੋ ਗਏ, ਸ਼ੀਟ ਆਉਣੀ ਸੀ ਤੇ ਬਣਨਾ ਸੀ, ਤੇ ਮੈਂ ਕਿਹਾ ਸ਼ੀਟ ਮੰਗਾ ਲੈਣੀ ਸੀ, ਮੈਂ ਕਿਹਾ ਸੀ ਇਹਨੂੰ। ਉਹੀ ਗੇਮ 15 ਦਿਨ ਲੰਘ ਗਏ ਨੇ। ਉਹ ਬਸ ਸਾਰੀ ਚੈਨ ਇੱਕੋ ਹੀ ਚੱਲ ਰਹੀ ਹੈ। ਆਹੋ ਕਿਸ ਦਿਨ ਨਾ ਮੈਂ ਹਿੱਡਨ ਕੈਮਰਾ ਲਾ ਕੇ ਨਾ ਹਿੱਡਨ ਸਵੇਰੇ ਸਵੇਰੇ ਉਹਨਾਂ ਦਾ ਬਾਹਰ ਲੱਗਾ ਹੁੰਦਾ ਪੂਰੇ ਹਿਸਾਬ ਨਾਲ ਪੈਨਸਲ ਕੰਨ, ਉੱਥੇ ਬਹਿ ਕੇ ਤੁਹਾਨੂੰ ਮੈਂ ਨਾ ਉਹਦੀ ਥੋੜੀ ਜਿਹੀ ਦਿਖਾਵਾਂਗਾ ਕਿ ਨੇਚਰ ਕੀ ਹੈ। ਐਟਮ ਆ ਬਹੁਤ ਵੱਡੀ। ਅੱਜ ਦੀ ਗੱਲ ਭਾਈ ਮੈਂ ਆਇਆ ਤੇ ਨਾ ਕੰਮ 'ਚ ਫੁੱਲ ਲੱਗੇ ਭਾਈ ਰੁਝੇ, ਪੱਖਾ ਬੰਦ ਕੀਤਾ ਤੇ ਬਿਲਕੁਲ ਲਾਗੇ ਲਾਇਆ। ਮੈਂ ਕਿਹਾ ਚਾਚਾ ਜੀ ਉਹ ਪੱਖਾ ਤੇ ਚਲਾ ਲਓ ਤੁਸੀਂ ਕੰਮ। ਉਹ ਚਲਾ ਦੇ ਤੂੰ, ਉਹ ਕਿਤੇ ਨਹੀਂ ਧਿਆਨ ਕੰਮ 'ਚ ਹੁੰਦਾ, ਨਹੀਂ ਪਤਾ ਚੱਲਦਾ, ਚਲਾ ਦੇ। ਅੱਛਾ ਸਵੇਰੇ ਸਵੇਰੇ 2 ਦਿਨ ਹੋਇਆ ਇਹਨੂੰ ਤੇ ਮੈਂ ਆਇਆ ਤੇ ਵਾਹਵਾ ਵੱਡੀ ਜੀ ਲੜ ਪਈ ਤੇ ਉਹਨੂੰ ਕੱਟਣ ਦਿਆ। ਮੈਂ ਕਿਹਾ ਇਹ ਕਰਨੀ ਆ, ਕੁਛ ਵੀ ਨਹੀਂ। ਤੇ ਮੈਂ ਕੱਟਣ ਕੋ ਦਿਆਂ, ਕਹਿੰਦਾ ਵੀ ਸੀ। ਮੈਂ ਕਿਹਾ ਛੋਟੀਆਂ ਕਰਦੀ। ਮੈਂ ਕਿਹਾ ਜੇ ਵੱਡੀ ਦੀ ਲੋੜ ਪੈ ਗਈ ਹੋਰ ਲੈ ਆਵਾਂਗੇ। ਉਹ ਮੈਂ ਯਾਨੀ ਬਹਿੰਦਾ ਨਹੀਂ ਟੇਕ ਕੇ, ਕੋਈ ਨਾ ਕੋਈ ਕੁਛ ਨਾ ਕੁਛ ਕਰਦੇ ਰਹਿਣਾ। ਉਦੋਂ ਨਾ ਕੁਛ ਨਹੀਂ ਨਾ ਲੱਭਾ ਤੇ ਕੋਈ ਸ਼ੀਟ ਪਈ ਉਹਨੇ ਉਹਦੇ 3 ਟੋਟੇ ਕਰ ਦੇਣੇ ਆਰੀ ਨਾ। ਜੇ ਕਿਤੇ ਛਾਂ ਕਰਨ ਲੱਗ ਪਏਗਾ, ਆਹੋ ਕੋਈ ਨਾ ਕੋਈ ਆਈਟਮ ਕਰੀ ਯਾਰ ਉਹ ਬਾਹਰ ਰਹਿੰਦਾ ਮਸਰੂਫ ਹੀ ਹੈ। ਉਸ ਤੋਂ ਬਾਅਦ ਉਸਤਾਦ ਜੀ ਉਹ ਅਗਲੇ ਬੰਦੇ ਦੇ ਕੰਮ 'ਚ ਨੁਕਸ ਵੀ ਕੱਢਦਾ। ਮੈਂ ਐਡੀਦਾਸ ਦੇ ਬੂਟ ਲਿਆ 3800 ਰੁਪਏ ਦੇ, ਮੈਨੂੰ ਕਹਿੰਦਾ ਫੈਸਲ ਕਿੰਨੇ ਕੁ ਦੇ ਹੋਣੇ? ਮੈਂ ਹੁਣ ਨਾ ਰੇਟ ਆਪਣੇ ਵੱਲੋਂ ਬਿਲਕੁਲ ਲੋ, ਮੈਂ ਕਿਹਾ 700 ਰੁਪਏ ਦੇ। ਕੋਈ ਫਾਲਟ ਹੈ ਇਹਨਾਂ 'ਚ? ਤੇ ਹੈ ਮੈਂ ਕਿਹਾ ਕਿੰਨੇ ਕੁ ਦੇ ਹੋਣੇ? ਕਹਿੰਦਾ 300 ਰੁਪਏ ਦੇ, 400 ਦੇ, ਇਸ ਤੋਂ ਵੱਧ ਨਹੀਂ ਹੈਗੇ ਯਾਰ। ਤੇ ਫਾਲਟ ਉਹਨਾਂ ਨੇ ਕੱਢਣਾ ਹੀ ਕੱਢਣਾ ਵਾ, ਠੀਕ। ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਦੱਸਾਂ ਉਸਤਾਦ ਜੀ ਤੁਹਾਨੂੰ, ਜਿਹੜੀ ਦਫ਼ਤਰ ਦੇ ਵਿੱਚ ਅਕਸਰ ਚੱਲਣ ਡਈ ਏ, ਅੱਲਾ ਮੈਨੂੰ ਮਾਫ ਕਰ ਦੇਵੇ, ਤੁਸੀਂ ਵੱਡੇ ਉਸਤਾਦ ਜੀ ਮੇਰੇ ਮਾਈ ਬਾਪ ਹੋ। ਜਿਹੜੀ ਦਫ਼ਤਰ ਦੇ ਵਿੱਚ ਨਾ ਤੁਹਾਨੂੰ ਪਤਾ ਨਹੀਂ ਜਿਵੇਂ ਇੱਕ ਜ਼ਾਲਮ ਬਾਦਸ਼ਾਹ ਨਹੀਂ ਉਹ ਪੇਂਟ ਕੀਤਾ ਜਾ ਰਿਹਾ। ਹਾਂਜੀ ਉਸਤਾਦ ਜੀ ਸਹੀ ਗੱਲ। ਮੈਂ ਜੈਨੂਅਨ ਕਹਿਣ ਡਿਆ ਵਾਂ ਕਿ ਅਗਰ ਫੋਰ ਐਗਜ਼ਾਮਪਲ ਮੈਂ ਵਾਂ, ਅੱਜ ਤੋਂ 3 ਮਹੀਨੇ ਪਿੱਛੇ ਚਲੇ ਜੋ, ਮੇਰਾ ਜਦੋਂ ਦਿਲ ਕਰਦਾ ਸੀ ਮੈਂ ਜਿੰਨੀ ਵਾਰੀ ਮਰਜ਼ੀ ਚਾਹ ਪੀਂਦਾ ਸੀ ਦਫ਼ਤਰੋਂ, ਮੈਂ ਘੰਟੇ 'ਚ 7 ਚਾਹਾਂ ਪੀਤੀਆਂ ਨੇ ਦਫ਼ਤਰੋਂ, ਠੀਕ ਹੈ। ਮੈਂ ਜੂਸ ਬਣਾਉਣ ਡਿਆ ਵਾਂ, ਮੈਂ ਸਾਲਣ ਬਣਾਉਣ ਡਿਆ, ਮੈਂ ਜੋ ਦਿਲ ਕਰਦਾ ਕਰ ਰਿਹਾ। ਹੁਣ ਪਤਾ ਕੀ ਹੋਣ ਡਿਆ, ਹੁਣ ਮੈਨੂੰ ਪਤਾ ਕਿ ਮੇਰੇ ਉਸਤਾਦ ਜੀ ਮੇਰੇ ਬਾਰੇ 'ਚ ਜਾਂ ਫਰੀਦ ਦੇ ਬਾਰੇ 'ਚ ਨਹੀਂ ਕਹਿ ਸਕਦੇ। ਕਿਸੇ ਨੂੰ ਕਹੀਏ ਨਾ ਚਾਹ ਬਣਾ ਦੇ, ਯਾਰ ਉਹਨਾਂ ਨੇ ਬੋਲਣ ਲੱਗ ਪੈਣਾ। ਇਹ ਬੜਾ ਟ੍ਰੈਂਡ ਯਾਰ ਚੱਲ ਚਾਹ ਤੋਂ ਬੋਲਣ ਲੱਗ ਪੈਣਾ। ਯਾਰ ਪਾਣੀ ਪਿਲਾਈ, ਪਾਣੀ ਠੰਡਾ ਨਹੀਂ ਹੈਗਾ, ਬਰਫ਼ ਕਿਉਂ ਨਹੀਂ ਪਾਈ? ਯਾਰ ਪਾ ਲੈਣੀ ਸੀ, ਉਹਨਾਂ ਨੇ ਬੋਲਣ ਲੱਗ ਪੈਣਾ ਉਸਤਾਦ ਹੋਰਾਂ ਨੇ। ਯਾਰ ਉਸਤਾਦ ਹੋਰਾਂ ਨੇ ਕਿਉਂ ਬੋਲੂ? ਛੋਟੀ ਛੋਟੀ ਗੱਲ ਕਹਿੰਦਾ ਸਾਰੇ ਹਾਈ ਸਾਹਿਬ ਨੂੰ ਬੁਲਾ ਲਓ। ਸਾਬਣ ਖਤਮ ਹੋ ਗਿਆ, ਸਾਬਣ, ਹਾਂ, ਫੇਰ ਕਹਿ ਰਹੇ ਯਾਰ 3 ਦਿਨ 'ਚ ਹੀ ਮੁੱਕ ਗਿਆ। 15 ਜਾਣੇ ਮੂੰਹ ਧੋ ਰਹੇ ਆ, ਉਹ 1 ਦਿਨ 'ਚ ਮੁੱਕ ਜਾਂਦਾ। 15 ਦਿਨ ਮੂੰਹ ਧੋਣੇ ਨੇ। ਅੱਛਾ ਹੁਣ ਅਸੀਂ ਉਸਤਾਦ ਜੀ ਡਿਸਕਸ ਕਰਨ ਲਈ ਤੁਹਾਡੇ ਕਮਰੇ 'ਚ ਗਏ ਆ, ਕਰ ਰਹੇ ਆ, ਤੇ ਬਾਹਰ ਆ ਕੇ ਭਲਾ ਕੀ ਖਬਰ ਮਿਲ ਰਹੀ? ਯਾਰ ਤੁਸੀਂ ਅੰਦਰ ਚਲ ਗਏ, ਮੈਨੂੰ ਗਾਲਾਂ ਪੈਣ ਦਈਆਂ ਕਿ ਉਹ ਸਾਰੇ ਹੀ ਅੰਦਰ ਵੜੇ ਰਹਿੰਦੇ ਆ, ਤੂੰ ਕੀ ਕਰਨ ਡਈ? ਸਹੀ ਗੱਲ ਆ। ਅਸੀਂ ਡਰਦੇ ਅਸੀਂ ਉਹ ਵੀ ਚੱਕਰ, ਉਹ ਤੁਸੀਂ ਬਾਹਰ ਲਿਖ ਕੇ ਲਾਇਆ ਕਿ ਬਗੈਰ ਇਜਾਜ਼ਤ ਅੰਦਰ, ਤੇ ਅਗਲੀ ਗੱਲ ਲਿਖ ਕੇ ਨਹੀਂ ਫਜ਼ੂਲ ਤੇ ਫਲਾਣਾ ਬੈਠਣਾ ਵੀ ਮਨਾ। ਉਹ ਖੁਦਾ ਦੀ ਕਸਮ ਉਸ ਪਰਚੇ ਨੂੰ ਵੇਖ ਕੇ ਮੈਂ ਅੰਦਰ ਬੈਠਾ ਵੀ ਡਰੀ ਜਾਉਣੇ ਤੇ ਯਾਰ ਇਹ ਕੀ ਹੋ ਰਿਹਾ। ਇੰਜ ਲੱਗਣ ਡਿਆ ਜਿਵੇਂ ਅੰਦਰ ਪਤਾ ਹਮੇਸ਼ਾ ਇਹ ਆਫੀਸ਼ੀਅਲ ਜਿਹੜੇ ਕੰਮ ਨੇ ਸਰ, ਉਹਨਾਂ ਦੇ ਚਾਏ ਵਾਲਾ ਸਿਰ ਤੇ ਖਲੋਤਾ ਹੁੰਦਾ। ਯਾਰ ਮੈਂ ਜਦੋਂ ਆਫਿਸ ਕੰਮ, ਮੈਂ ਸੇਲਸ ਕੋਆਰਡੀਨੇਸ਼ਨ ਕੀਤੀ ਹੈ ਤਕਰੀਬਨ 7 ਸਾਲ, ਇੱਕ ਬਹੁਤ ਵੱਡੀ ਮਲਟੀਨੈਸ਼ਨਲ ਕੰਪਨੀ ਆਰਾਮਕੋ ਦੇ ਵਿੱਚ ਮੈਂ ਲਿਆ ਵਾਂ, ਠੀਕ ਹੈ। ਔਰ ਮੈਂ ਉਹਦੇ ਮੇਰੇ ਮਗਰ 2 ਸਾਹਿਬ ਉਹ ਸ਼ੋਅ ਹਾਲੇ ਵੀ ਅਪਲੋਡ ਹੀ ਹੈ ਜਿਸ 'ਚ ਤੁਸੀਂ ਦੱਸਿਆ ਕਿ ਮੈਂ ਚਿੰਗਚੀ ਤੇ ਸਿਗਰਟਾਂ ਦੇ ਡੰਡੇ ਵੇਚਦਾ ਰਿਹਾ। ਪਤਾ ਕੀ ਗੱਲ ਉਹ ਕਰਿਆ ਕਰ ਜਿਹੜੀ ਮੰਨਣ ਜਾਵੇ। ਯਾਰ ਤੂੰ ਛੱਡ ਦੇ ਯਾਰ, ਨਾ ਕਰ ਰਿਹਾ ਵਾਂ। ਮੇਰੀ ਇਸ ਟਾਈਮ ਦਨੂਬ ਵਾਲੇ ਜਿਹੜੇ ਜਿੰਨੇ ਵੇਖਣ ਦੇ ਨਾ ਸਾਰੇ ਜਾਣਦੇ, ਸਾਊਦੀ ਅਰਬ 'ਚ ਸੇਲਸ ਕੋਆਰਡੀਨੇਟਰ ਸਭ ਤੋਂ ਪਹਿਲਾਂ ਮੈਂ ਸੀ। ਸਾਊਦੀ ਅਰਬ ਦਾ ਵੀ ਸ਼ੋਅ ਪਿਆ ਜਿਸ 'ਚ ਤੂੰ ਕਿਹਾ ਉਸਤਾਦ ਜੀ ਕੰਮ ਹੈ ਨਹੀਂ ਸੀ, ਤੇ ਇੱਕ ਨਾ ਕਿਸੇ ਦੀ ਨਾਲੀ ਬੰਦ ਹੋ ਗਈ ਸੀ ਅਰਬੀ ਦੀ, ਤੇ ਉਹਨੇ ਕਿਹਾ ਕੱਢਣੀ, ਤੇ ਮੈਂ ਕਿਹਾ ਚਲੋ ਵਿਹਲੇ ਆ ਉਹੀ ਦਿਹਾੜੀ ਲਾ ਲਈ। ਉਹ ਵੀ ਸ਼ੋਅ ਪਿਆ ਤੇਰਾ। ਹੁਣ ਅਗਲੀ ਗੱਲ ਕਰ, ਠਹਿਰ ਜਾ, ਅਗਲੀ ਗੱਲ ਕਰ। ਉਸ ਤੋਂ ਇਲਾਵਾ ਯਾਨੀ ਸੇਲਸ ਕੋਆਰਡੀਨੇਸ਼ਨ ਮੈਂ ਕੀਤੀ ਹੈ, ਲੇਕਿਨ ਇਹ ਵਾ ਕਿ ਇਹ ਨਹੀਂ ਮੈਂ ਕਿਹਾ ਨਾਲੀ ਵਾਲੀ ਗੱਲ ਹੀ ਨਹੀਂ ਹੋਈ ਕਿਸੇ ਸ਼ੋਅ ਦੇ ਵਿੱਚ। ਤੂੰ ਕਿਹਾ ਗਟਰ ਖੋਲਿਆ ਮੈਂ, ਐਵੇਂ ਹੀ ਆਵੇ ਨਾ ਗਟਰ ਖੋਲਿਆ ਮੈਂ। ਤੁਹਾਡਾ ਜਿਹੜਾ ਤੁਸੀਂ ਕਿਹਾ ਸਕਰੀਨ ਪਾਉਂਦਾ ਰਿਹਾ ਮੈਂ 2 ਨੰਬਰ, ਉਹ ਮੈਨੂੰ ਪਤਾ ਵਾ ਵੀ ਤੁਸੀਂ ਕਿਹਾ ਸੀ
ਕਿ ਉਹ ਮੇਰੇ ਕੋਲ ਆ ਕੇ ਉਹਨੇ ਕਿਹਾ ਕਿ ਯਾਰ ਤੂੰ ਵਿਹਲਾ ਹੀ ਆ, ਉੱਥੇ ਗਟਰ ਦਾ ਕੰਮ। ਇਹਨੇ ਕਿਹਾ ਨਹੀਂ ਨਹੀਂ ਮੈਂ ਨਹੀਂ ਕਰਨਾ। ਨਹੀਂ ਇਹਨੇ ਕਿਹਾ ਇੱਕ ਬੰਦਾ ਆਇਆ ਸੀ ਕੋਈ ਹੋਰ ਬੜਾ, ਨਹੀਂ ਕਿਸੇ ਹੋਰ ਮੁਲਕ ਚੋਂ ਬੜਾ, ਉਹਨੂੰ ਮੈਂ ਕਿਹਾ ਕੰਮ ਉਹਨੇ ਕਹਾ ਮੈਂ ਇਦਾਂ ਨਹੀਂ ਕਰਨਾ ਇਹ ਉਹ ਮੁਲਕ ਚੋਂ ਨਹੀਂ, ਇੱਥੋਂ ਦਾ ਹੀ ਸੀ। ਫਿਰ ਉਹਨੇ ਕਿਹਾ ਕਿ ਆ ਗਈ ਨਹੀਂ ਉਹ ਮੇਰਾ ਮਤਲਬ ਉਹ ਹੋਰ ਮੈਂ ਯਾਰ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਗੱਲਾਂ ਕਰਦੇ ਨੇ ਨਾ ਇਹਨਾਂ ਦਾ ਰੌਲਾ ਕੀ ਹੈ। ਨਹੀਂ ਉਸਤਾਦ ਜੀ ਇੱਕ ਮਿੰਟ ਪਹਿਲੇ ਗੱਲ ਸਾਡੀ ਮੁੱਕ ਲੈਣ ਦਿਓ। ਮੈਂ ਤਾਂ ਇਸੇ ਵੇਟ 'ਚ ਸਾਂ ਕਿ ਤੁਸੀਂ ਮੁਕਾ ਲਓ ਹੁਣ ਪਹਿਲੇ। ਅੱਗੋਂ ਪਤਾ ਕੀ ਹੋਇਆ, ਹੁਣ ਸਾਬਣ ਜਿਹੜਾ ਸਾਰਿਆਂ ਨੇ ਜਾਣਾ, ਮੂੰਹ ਧੋਣਾ, ਹੱਥ ਧੋਣੇ। ਹਾਂ ਠੀਕ ਹੈ, ਠੀਕ ਹੈ। ਇੱਥੇ ਤੱਕ ਠੀਕ ਆ, ਇੱਥੇ ਤੱਕ- ਨਹੀਂ ਮੁੱਕਦਾ ਤਿੰਨਾਂ ਦਿਨਾਂ 'ਚ। ਨਹੀਂ ਮੁੱਕਦਾ। ਨਹੀਂ ਉਹ ਫਿਰ ਤਿੰਨਾਂ 'ਚ ਜਿਹੜਾ ਮੁੱਕਦਾ ਨਾ ਉਹ ਤੁਸੀਂ ਵੀ ਅੱਛਾ ਸੋਚੋ। ਹੁਣ ਮੇਰੀ ਤੇ ਅਰਜ਼ ਸੁਣ ਲਓ। ਮੂੰਹ ਧੋਣੇ, ਹੱਥ ਧੋਣਾ ਨਹੀਂ ਮੁੱਕਦਾ। ਵਿੱਚ ਬੰਦੇ ਨਹਾਉਂਦੇ ਵੀ ਆ, ਹਾਜੀ ਸਾਹਿਬ ਵੀ ਨਹਾਉਂਦੇ ਆ, ਹੋਰ ਵੀ ਟੀਮ ਮੈਂਬਰਸ ਨੇ ਨਹਾਉਂਦੇ ਨੇ। ਚਲੋ ਠੀਕ ਹੈ। ਨਹਾਉਣਾ ਵੀ ਨਹੀਂ ਹੁਣ ਮੁੱਕਦਾ। ਅੱਗੋਂ ਕੀ ਜੀ? ਹੁਣ ਸਾਬਣ ਕਿਹੜੇ ਕੀ ਪੱਥਰ ਦੇ ਆ? ਮਕਸਦ ਕੀ ਆ? ਵੀ ਮਕਸਦ ਇਹ ਆ ਵੀ ਧੱਕੇ ਦੇ ਨਾਲ ਹੀ ਮਤਲਬ ਸ਼ੈਂਪੂ ਦੀ ਜਗ੍ਹਾ ਵੀ ਉਹਨੂੰ ਲਾਈ ਜਾਣਾ, ਫਿਰ ਜਿੱਥੇ ਨਹੀਂ ਜ਼ਰੂਰਤ ਉੱਥੇ ਵੀ ਉਹਨੂੰ ਸਾਬਣ ਨਾ ਕਰੀ ਜਾਣਾ। ਕਿਤੇ ਕੋ ਕੀ ਮੇਰੀ ਗੱਲ ਸੁਣੋ। ਉਹ ਲਾਂਤੀਆ, ਮੈਂ ਇਹਨੂੰ ਆਪ ਵੇਖਿਆ ਵਾ, ਦੰਦਾਂ ਨਾਲ ਬੁਰਸ਼ ਨਹੀਂ, ਪੇਸਟ ਨਹੀਂ ਗਈ, ਉਹਦੇ ਉੱਤੇ ਇੰਜ 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 ਘਸਾ ਕੇ ਤੇ ਸਾਬਣ ਨਾ ਕਰਨ ਲੱਗ ਪਿਆ। ਉਹ ਟੋਇਆ ਪਾਉਂਦਾ ਉਹ ਚ ਮੁੱਕੇ ਨਾ ਉਹ। ਉਸਤਾਦ ਜੀ ਗੱਲ ਸੁਣੋ। ਉਹ ਭਾਈ ਜਾਨ ਉਹਦੇ ਹੱਥ ਵੀ ਛੋਟਾ ਚਾਕੂ ਨਹੀਂ ਸੀ ਇੱਕ ਦੌਰ ਚ ਚੱਲਦਾ ਹੁੰਦਾ, ਹਾਂਜੀ। ਹਾਲੇ ਵੀ ਉਹਨੂੰ ਰੱਖਿਆ ਅੰਦਰ ਵੜਦਾ ਵਾ ਸੋਹਣਾ ਇੰਜ ਜਿਵੇਂ ਸੇਬ ਨਹੀਂ ਕੱਟੀਦਾ, ਕੱਟ ਕੇ ਨਹੀਂ ਗਾਚੀ ਜਿਹੇ ਚ ਪਾ ਘਰ ਲੈ ਜਾਂਦਾ। ਸਾਡਾ ਤੇ 3 ਦਿਨਾਂ ਬਾਅਦ ਮੁੱਕਦਾ, ਉਹਦੇ ਘਰੋਂ 3 ਮਹੀਨੇ ਹੋ ਗਏ ਨਹੀਂ ਮੁੱਕਣ ਦੇ। ਉਹ ਕਿੱਥੋਂ ਆਉਂਦੇ ਆ? ਉਹ ਕੁਰਸੀ ਕਰਕੇ ਕਰੀ ਵਜ੍ਹਾ ਤੋਂ ਅਸੀਂ ਵੀ ਡਿਫਾਲਟਰ ਹੋ ਗਏ। ਜੀ। ਠੀਕ ਹੈ। ਹੁਣ ਮੈਂ ਹਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਹਾਈ ਸਾਹਿਬ ਕੰਟੈਂਟ ਬਣਾ ਲਿਆ ਕਰੋ, ਕਿਉਂ ਗੰਦਿਆਂ ਹੁੰਦੇ ਤੁਹਾਡੀ ਵੇ ਸਾਬਣ ਦੀ ਗਾਚੀ ਤੋਂ ਵੀ ਤੂੰ ਯਾਰ ਨਹੀਂ ਗੱਲ ਕਰਦਾ, ਚੁੱਪ ਹੈ। ਚੱਲ 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 ਜਾ ਬਣਾ ਕੇ ਲੈ ਮੇਰੇ ਲਈ। ਜਾ ਯਾਰ ਦੋ ਆਏ ਚਾਹ ਦੋ ਸਾਰਿਆਂ ਨੇ ਬਣਾਈ ਨਾ ਤੇ ਕਿਸੇ ਲਈ ਵੀ ਨਹੀਂ। ਚਾਹ ਬਣਨੀ ਤੇ ਸਾਰਿਆਂ ਲਈ, ਨਹੀਂ ਤੇ ਕਿਸੇ ਲਈ ਵੀ ਨਹੀਂ। ਸਾਰਿਆਂ ਲਈ ਅੱਧਾ ਕੱਪ ਚਾਹ ਦਾ ਬਣਾ ਕੇ ਲਿਆ, 2 ਜਗ੍ਹਾ ਤੇ। 3 ਜਗ੍ਹਾ ਅੱਧਾ ਅੱਧਾ ਕੱਪ ਜਾ। ਠੀਕ ਹੈ। ਇੱਕ ਨਹੀਂ ਟੈਪ ਨਹੀਂ ਤੂੰ ਪੀ ਲਈ ਨਾ, ਤੇਰੇ ਲਈ ਕਹਿੰਦੇ ਆ, ਤੂੰ ਪੀ ਲਈ। ਚੱਲ ਜਾ। ਉਹ ਯਾਰ ਮੈਂ ਸਾਡੇ ਲਈ ਵੀ ਬਣਾ ਲਈ ਯਾਰ। ਇੱਕ ਟੈਪ ਅੱਛਾ ਹੁਣ ਕੀ ਹੋਇਆ, ਹਾਈ ਸਾਹਿਬ ਨੂੰ ਮੈਂ ਕਿਹਾ, ਹਾਈ ਸਾਹਿਬ ਹੁਣ ਬਜ਼ੁਰਗ ਆਦਮੀ ਨੇ ਯਾਰ ਫਰੀਦ। ਮੈਂ ਤੇ ਕਿਹਨੇ ਕਿਹਾ? ਮੈਂ ਕਹਿ ਰਿਹਾ ਸਾਡੇ ਵੱਡੇ ਤੂੰ ਨੇ, ਦੌੜ ਕੇ ਵੇਖ ਲੈ ਹਿਸਾਬ ਨਾਲ। ਸਾਡੇ ਵੱਡੇ ਨੇ। ਨਹੀਂ ਤੂੰ ਬਜ਼ੁਰਗ ਕਹਿੰਦਾ, ਤੂੰ ਹਾਈ ਸਾਹਿਬ ਨਾਲ ਦੌੜ ਕੇ ਵੇਖ ਲੈ। ਚਲੋ ਉਸਤਾਦ ਜੀ ਮੇਰੇ ਛੋਟੇ ਨੇ। ਠੀਕ ਹੈ। ਮੈਂ ਹੁਣ ਐਵੇਂ ਨਾ ਬਜ਼ੁਰਗ ਤੂੰ ਆਪਣੇ ਆਪ ਨੂੰ ਏਡਾ ਚੂਚਾ ਨਾ ਸਮਝ। ਅੱਛਾ ਹਾਜੀ ਦਾ ਤਾਂ ਮੈਂ ਹਲੇ ਵਿਆਹ ਕਰਨਾ। ਕਿਉਂ ਕੀ ਗੱਲ ਹੋਈ? ਕਿਉਂ ਕੀ ਗੱਲ? ਨਹੀਂ ਵਿਆਹ ਕਦ ਤੂੰ ਕਰਨਾ? ਉਹਨੇ ਕਿਹੜਾ ਮੈਂ ਮੈਟ੍ਰਿਕ ਪਾਸ ਕੀਤੀ? ਕੋਈ ਵੀ ਤੁਹਾਡੀ ਨਜ਼ਰ 'ਚ ਰਿਸ਼ਤਾ ਹੋਵੇ, ਸਾਡੇ ਹਾਜੀ ਸਾਹਿਬ ਦੇ ਨਾਲ ਜੈਨੂਇਨ ਵਿਆਹ ਕਰਨਾ, ਮੈਂ 2 ਘੰਟੇ 'ਚ ਨਾ ਵਿਆਹ ਕੇ ਲਿਆਵਾਂ। ਗੱਲ ਕਰੀ ਇਹਦਾ ਤੇ ਇਹਦੇ ਵੱਲੋਂ ਕੰਮ ਖਰਾਬ ਹੋ ਗਿਆ ਨਾ, ਇਹਨਾਂ ਨੇ ਤਾਂ ਰਿਸਪੌਂਸ ਨਹੀਂ ਦਿੱਤਾ। ਹੁਣ ਭਾਈ ਮਕਾਨ ਰੁਕਿਆ ਆ ਮੇਰੇ ਹਾਂ, ਆ ਦੇਖਿਆ ਨਾ। ਇਹਦਾ ਤੇ ਵੈਸੇ ਹੀ ਚਲੋ ਭਾਈ ਸਾਹਿਬ ਯਾਰ ਤੁਸੀਂ ਕੋਈ ਸਹੀ ਐਸਾ ਕਹਿੰਦੇ ਹੋ। ਕੋਈ ਐਸਾ ਕਰ ਸੇਵਾ। ਉਸਤਾਦ ਜੀ ਹਾਈ ਸਾਹਿਬ ਦਾ ਮੇਰੇ ਜ਼ੁਮੇ ਹੋ ਗਿਆ। ਉਹ ਨਹੀਂ ਉਹ ਨਹੀਂ ਲੈਣੀ। ਕਿਹੜੀ? ਉਹਦਾ ਵੈਸੇ ਹੀ ਸਾਰੇ ਪੱਲੇ ਚ ਰਿਕਾਰਡ ਨਹੀਂ ਸਾਜੀ। ਮੈਂ ਤੱਕ ਚ ਨਹੀਂ ਮੈਂ ਨਹੀਂ ਜੋੜਦਾ ਰਾਜ ਸਾਹਿਬ। ਚਪੇੜ ਮਾਰ ਦੇਣੀ ਬਗੈਰ ਤੇ ਯਾਰ ਗੱਲ ਤਾਂ ਕਰ ਲਓ, ਪਹਿਲੇ ਹੀ ਖੱਪ ਆਤੀ। ਹਾਈ ਸਾਹਿਬ ਦਾ ਤੁਸੀਂ ਕਰਵਾਓਗੇ ਜੀ? ਰਿਸ਼ਤਾ ਹੈ ਨਹੀਂ ਉਸਤਾਦ ਜੀ ਮੈਂ ਕੋਸ਼ਿਸ਼ ਕਰੂੰਗਾ। ਅਦਰਵਾਈਜ਼ ਮੇਰੇ ਨਜ਼ਰ 'ਚ ਕੋਈ ਨਹੀਂ ਹੈਗਾ। ਰਿਸ਼ਤਾ ਉਹਨਾਂ ਕੋਲ ਹੈ, ਲੇਕਿਨ ਉਹ ਵੱਢ ਦੇਣਗੇ ਹਾਜੀ ਸਾਹਿਬ ਨਾਲ। ਬਰਲ ਯਾਰ ਮੈਂ ਹਾਜੀ ਦਾ ਵਿਆਹ ਕਰਨਾ, ਨਾਜ਼ਰੀਨ ਹਾਈ ਸਾਹਿਬ ਦਾ ਭਾਈ ਸਾਹਿਬ ਦਾ ਵਿਆਹ ਕਰਨਾ। ਤਾਂ ਜੀ ਮੇਰੀ ਨਜ਼ਰ 'ਚ ਇੱਕ ਰਿਸ਼ਤਾ ਵੈਸੇ ਹੈਗਾ। ਕੋਈ 35 40 ਸਾਲ 45 ਸਾਲ शादीशुदा यानी बेवा या डाइवोर्स शुदा कोई इशू नहीं। ਬੇਵਾ ਦੀ ਕਿਦਾਂ ਹੋਊਗੀ? बेवा दी हुंदी हाँ। ਬਾਜੀ ਨਾ ਤੇ ਫਿਰ ਉਹ ਜਦ ਖਾਮਦ ਜੋ ਹੈਗਾ ਤੇ ਫਿਰ ਬੇਵਾ ਕਿਸ ਤਰ੍ਹਾਂ ਹੋਊਗੀ? यार हाजी और बेवा बने हैं एक दूसरे के लिए। आंदे हो तुसी कहता जो खावन जो हैगा फिर बेवा किदां होगी? पहले बेवा होएगी, जो हाजी ਨਾਲ ਵਿਆਹ ਹੋ ਜਾਏਗਾ ਫਿਰ ਬੇਵਾ, फिर दोबारा कंट्रोल जी हो जाएगा। कंट्रोल जेड हाजी ਨਾਲ ਵਿਆਹ ਕਰਕੇ ਉਹਨੇ ਕਹਿਣਾ ਇਹਦੇ ਨਾਲੋਂ ਤੇ ਬੇਵਾ ਹੀ ਚੰਗੀ। ਉਹਦਾ ਨਾਮ ਹੋਣਾ ਵਾ ਕੌਸਰ ਬੇਵਾ ਕੰਟੀਨਿਊ। नहीं बेवा रिमूव। नहीं हाई साहब ਨੂੰ ਚਾਹੀਦੀ ਕੋਈ ਯਾਨੀ ਜਵਾਨ ਜਾਨ ਕੋ ਖੂਬਸੂਰਤ ਨੌਜਵਾਨ। ਠੀਕ ਮੈਂ ਤੁਹਾਨੂੰ ਦੱਸਣਾ ਉਸਤਾਦ ਜੀ घेर रहे ਪਾਗਲ ਯਾਰ घेर रहे पूरे पहाड़ ना। ਲੈ ਜਾ ਰਹੇ ਹਾਜੀ ਸਾਹਿਬ ਆਸਤਾ ਆਸਤਾ ਉਧਰ। ਨਾ ਨਾ ਨਹੀਂ ਵੀਰ ਵੈਸੇ ਨਹੀਂ ਤੂੰ ਹੀ ਅੱਜ ਕੀਤਾ ਵਾ, ਮੈਂ ਵੀ ਅੱਜ ਕੀਤਾ ਹੈ। ਉਹ ਵੀ ਅੱਜ ਹੀ ਹਾਏ ਹੈ। ਹਾਏ ਦੋਨੇ ਸਾਊਦੀ ਅਰਬ ਬਸ ਚ ਤੁਸੀਂ ਇੱਕ ਦੂਜੇ ਦਾ ਨਹੀਂ ਸੋਚਣਾ ਤੇ ਫਿਰ ਸਹੀ ਗੱਲ ਹੈ ਨਾਲੇ ਉਸਤਾਦ। ਹਾਜੀ ਨੂੰ ਹਾਜੀਆਂ ਨੂੰ ਹਾਜੀਆਂ ਦੇ ਰਾਹ ਹੁੰਦੇ ਆ। ਹੁਣ ਬਦਲੇਗੀ ਦੋਸਤੀ ਰਿਸ਼ਤੇਦਾਰੀ ਚ। ਯਾਰ
ਅੱਛਾ ਉਹਦਾ ਤਜਰਬਾ ਵੀ ਆ, ਸਾਰੀ ਜ਼ਿੰਦਗੀ ਉਹ ਰਿਹਾ ਵੀ ਚੀਮਿਆਂ 'ਚ ਹੀ ਆ। ਸਾਊਂਡ ਦਾ ਯਕੀਨ ਕਰ, ਉਹਦਾ ਸਾਊਂਡ ਸਿਸਟਮ ਦਾ ਕੰਮ ਸੀ, ਉਹਦਾ ਵਾਹ ਹੀ ਚੀਮਿਆਂ ਨਾਲ ਸੀ ਹਰ ਰਾਤ। ਹਰ ਲੜਾਈ ਤੇ ਉਹਨਾਂ ਦਾ ਹੀ ਸਾਊਂਡ ਲੱਗਦਾ। ਸਹੀ ਗੱਲ। ਕਈ ਵਾਰੀ ਕੀਮਿਆਂ 'ਚ ਰੇਟ ਹੋਇਆ ਤੇ ਫਿਰ ਨਸਿਆ ਵੀ। ਨਹੀਂ ਮੈਂ ਤਾਂ ਵੇਖਣੀ ਆ, 2-3 ਬਰਾਦਰੀਆਂ ਦੀ ਆ, ਉਹ 2-3 ਬਰਾਦਰੀਆਂ ਮੈਂ ਤੁਹਾਨੂੰ ਦੱਸ ਦਿੰਦਾ, ਇੱਥੇ ਬੈਠੇ ਤੁਹਾਡੇ ਚੋਂ ਹੀ ਆ, ਬਰਾਦਰੀਆਂ ਦੀ ਗੱਲ ਕਰਨ। ਬਰਾਦਰੀ ਕੋਈ ਵੀ ਹੋ ਸਕਦੀ ਯਾਰ, ਮੁਗਲ, ਸ਼ੇਖ, ਰਾਈ। ਮੈਂ ਤੇ ਰਿਸ਼ਤੇ ਕਰਾਉਣ ਵੱਲੋਂ ਮੈਂ ਤੇ ਦਫ਼ਤਰ ਬਣਾਉਣਾ ਫੈਸਲ ਸਾਹਿਬ। ਭਾਈ ਮੇਰਾ ਵੀ ਕਰਾਓ। ਇੱਥੇ ਹੁਣ ਸਜਾਦ ਜਾਂਦੇ ਹੋ, ਯਾਨੀ ਯਾਰ ਤੁਸੀਂ ਆਪੇ ਕਪਲ ਸ਼ਰਮਾ ਦੇ ਸ਼ੋਅ 'ਚ ਬੰਦਾ ਕਵੇ ਜੀ ਮੈਂ ਆਪਣੇ ਇੱਕ ਜਿਨ ਫਲਾਣਾ ਬੰਦਾ ਜਿਹਦਾ ਰਿਸ਼ਤਾ कराना, तो जितने भी जितने भाई जितनी बहनें हैं जितने हमारे उपशिक हैं वो देखने वाले लो। ਤੁਸੀਂ ਐਡੇ ਵੱਡੇ ਸਟਾਰ ਤੁਸੀਂ ਗੱਲ ਕਰੋਗੇ ਯਾਰ ਮੈਂ ਇਸ ਵਕਤ यहाँ पे ਫਲਾਂ ਕਰੂੰਗਾ, ਇੱਥੇ ਰਿਸ਼ਤੇ ਕਰਾਉਣ ਦੇ ਯਾਰ। ਆਹੋ ਵੇ ਨਾ ਠੀਕ ਆ, ਉਹ ਤੂੰ ਐ ਸ਼ੁਕਰ ਕਰ ਕੇ ਸ਼ੈਂਪੂ ਨਹੀਂ ਰੱਖਿਆ, ਚਾਰ ਨਹੀਂ ਰੱਖਿਆ, ਨਹੀਂ ਉਹਨਾਂ ਨੇ ਲੱਗ ਦੇਣਾ ਸੀ। ਅੱਗੇ ਉਹਦਾ ਰਿਸ਼ਤੇ ਦਾ ਰੌਲਾ ਸੀ। ਹੁਣ ਮੇਰਾ ਆਹੋ ਭਾਈ ਕਰਾ ਦੋ। ਮੈਂ ਉਹ ਵਿੱਚ ਇੱਕ ਗੱਲ ਗਲਤ ਕਰ ਲਈ ਮੁਸ਼ਾਇਰੇ 'ਚ। ਮੈਂ ਉਹ ਮਹੀਨਾ ਹੋ ਗਿਆ, ਮੈਂ ਕਿਹਾ ਜੇ ਇਸ ਸਾਲ ਵਿਆਹ ਨਾ ਕਰਾਇਆ ਪਿਓ ਦਾ ਨਹੀਂ। ਉਹ ਬੰਦੇ ਮੈਨੂੰ ਖਲਾਰ ਕੇ ਉਸਤਾਦ ਜੀ ਹੋਇਆ ਪਤਾ ਕੀ, ਤੇਰਾ ਵਿਆਹ ਨਾ ਹੋਣ ਦਿਓ। ਉਸਤਾਦ ਜੀ ਹੋਇਆ ਪਤਾ ਕੀ, ਹੁਣ ਪਿਛਲੇ 4-5 ਦਿਨ ਹੋ ਗਏ ਨੇ ਤੇ ਅਬਾਸ ਸਾਹਿਬ ਛੁੱਟੀ ਦੇ ਨੇ, ਦਫ਼ਤਰ ਨਹੀਂ ਆ ਰਹੇ, ਬਿਮਾਰ ਸੀ। ਤੇ ਮੈਂ ਉਹਨੂੰ ਫੋਨ ਕਰਨ ਡਿਆ ਤੇ ਫੋਨ ਚੱਕਣ ਹੀ ਨਹੀਂ ਰਿਹਾ। ਤੇ ਕਿਸਮਤ ਮਾੜੀ, ਇਹਦੇ ਵਾਲਦ ਸਾਹਿਬ ਨੇ ਫੋਨ ਚੱਕ ਲਿਆ। ਮੈਂ ਫਰੀਦ ਨੂੰ ਕਿਹਾ, ਮੈਂ ਕਿਹਾ ਫਰੀਦ ਦੇ ਅੱਬੂ ਨੇ ਚੁੱਕਿਆ ਫੋਨ। ਦਾਨਿਸ਼ ਵੀ ਕਹਿੰਦਾ ਫੈਸਲ, ਮੈਂ ਕਿਹਾ ਲੈ ਕੇ ਹੋ ਕੇ ਇਹਨਾਂ ਨੇ ਵੇਖ ਲਓ ਭਾਈ ਮੈਨੂੰ ਬਿਮਾਰੀ 'ਚ ਉਹਨਾਂ ਨੇ ਸਮਾਇਆ, ਕਹਿੰਦੇ ਆਰਾਮ ਕਰ। ਤੇ ਕਾਲ ਤੋਂ ਅੱਧੇ ਘੰਟੇ ਬਾਅਦ ਆ ਕੇ ਕਹਿੰਦੇ ਯਾਰ ਛੇਤੀ ਠੀਕ ਹੋ, ਤੇਰੀ ਤੁਹਾਨੂੰ ਬਹੁਤ ਨਹੀਂ ਮੈਂ ਫੋਨ ਕਰਿਆ, ਅਸਲਾਮ ਵਾਲੇਕੁਮ ਚਾਚਾ ਜੀ। ਵਾਲੇਕੁਮ ਸਲਾਮ ਪੁੱਤਰ। ਫੈਸਲ ਕੋਲ, ਹਾਂ ਕੀ ਹਾਲ ਚਾਲ ਪੁੱਤਰ। ਮੈਂ ਕਿਹਾ ਚਾਚਾ ਜੀ ਤੁਸੀਂ ਉਹਦਾ ਖਿਆਲ ਬਿਲਕੁਲ ਨਹੀਂ ਰੱਖਦੇ, ਸਿਰਫ ਤਨਖਾਹ ਤੁਸੀਂ ਜੇਬ 'ਚ ਪਾਣੀ ਤੇ ਉਹ ਜਾਣੇ ਤੇ ਆਪਣਾ ਕੰਮ ਜਾਣੇ। ਤੁਸੀਂ ਕਹਿੰਦੇ ਮੈਂ ਉਹਦੀ ਤਨਖਾਹ ਤੇ ਬੈਠਾ ਵਾ। ਮੈਂ ਕਿਹਾ ਤੁਹਾਨੂੰ ਤੇ ਦਫ਼ਤਰ ਇੰਝ ਹੀ ਕਹਿੰਦਾ ਕਿ ਤਨਖਾਹ ਲੈ ਕੇ ਬਾਅਦ 'ਚ ਆਪਾਂ ਮੂੰਹ ਨਹੀਂ ਲਾਉਂਦਾ। ਚੜਾਈ ਕਰਨ ਲੱਗਿਆ ਤੇ ਮੈਂ ਕਿਹਾ ਬਸ ਬਹੁਤ ਨਾਲੇ ਕਹਿੰਦਾ ਯਾਰ ਰਹਿਣ ਦੇ। ਉਸਤਾਦ ਜੀ ਤੁਹਾਡੇ ਉਹ ਹਾਈ ਸਾਹਿਬ ਦੀ ਕੀ ਕੈਪੇਬਿਲਿਟੀ ਕੀ, ਉਹਦੇ ਬਾਰੇ ਸਾਨੂੰ ਦੱਸੋ ਯਾਰ ਮੈਂ ਕਹਿੰਦਾ ਵਾਂ ਕੋਈ ਉਦੇੜ ਉਮਰ ਖਤਮ ਨਹੀਂ, ਉਹ ਡੇਢ ਉਮਰ ਕਾਤੋਂ। ਅੱਛਾ ਉਸਤਾਦ ਜੀ ਤੇ ਹੋਰ ਮਤਲਬ ਕਿ 18-20 ਸਾਲ ਗਰੰਟੀ ਠੀਕ ਆ। ਯਾਰ ਨਹੀਂ, ਬਕਵਾਸ ਨਾ ਕਰੋ। ਮਤਲਬ ਹਾਈ ਸਾਹਿਬ ਦੀ ਏਜ ਜਿਹੜੀ ਹੈ ਨਾ, ਕਾਲਜ ਗਰਲ ਚੱਲੇਗੀ। ਹਾਜੀ ਸਾਹਿਬ ਵੀ ਸਿਆਣੇ ਬੰਦੇ। ਉਹ ਯਾਰ ਇੱਕ ਮਿੰਟ ਠਹਿਰ ਜੀ ਉਸਤਾਦ ਜੀ, ਕਸਮ ਵਾਲੀ ਗੱਲ ਜੇ ਰਿਸ਼ਤਾ ਅੱਛਾ ਹੈਗਾ ਜਿਹੜੀ ਜੇ- ਕਾਲਜ ਦੇ ਵਿੱਚ ਇੱਕ ਪ੍ਰਿੰਸੀਪਲ ਹੁੰਦੀ 70 ਸਾਲ ਦੀ, ਉਹ ਵੀ ਕਾਲਜ ਗਰਲ ਹੀ ਹੁੰਦੀ। ਲੇਕਿਨ ਉਹ ਜਿੰਨੇ ਨਹੀਂ ਕਾਲਜ ਗਰਲ ਪ੍ਰਿੰਸੀਪਲ ਕਿਦਾਂ ਗਰਲ ਹੁੰਦੀ? ਉਹ ਗਰਲ ਹੀ ਹੁੰਦੀ, ਉਹ ਗਰਲ ਨਹੀਂ ਹੁੰਦੀ ਉਸਤਾਦ ਜੀ, ਵੂਮਨ ਹੁੰਦੀ ਹੈ। ਵੂਮਨ। ਅੱਛਾ ਤੁਸੀਂ ਕੀ ਸੋਚ ਰਹੇ ਕਿ ਯਾਨੀ 35-40 ਸਾਲ ਹਾਂ 45 35 ਸਾਲ 38 ਸਾਲ 40 ਸਾਲ 42 ਸਾਲ। ਲੇਕਿਨ ਇਹ ਨਾ ਹੋਵੇ ਕਿ ਉਹ ਸਿਰਫ ਇਸ ਨੀਅਤ ਨਾਲ ਜੀ ਨਾਲ ਵਿਆਹ ਕਰੇ ਕਿ ਚੱਲ ਮੇਰੀਆਂ ਦਵਾਈਆਂ ਤੇ ਆਉਣਗੀਆਂ। ਹਾਂ ਨਹੀਂ ਬਕਾਇਦਾ ਸਾਲ ਤੁਹਾਨੂੰ ਡੈਮੇਜ ਨਹੀਂ ਚਾਹੀਦਾ। ਨਹੀਂ ਡੈਮੇਜ ਨਹੀਂ, ਇੱਕ ਕੁਦਰਤੀ ਇੱਕ ਚੀਜ਼ ਹੋਈ। ਅੱਲਾਹ ਤਾਲਾ ਮਾਫ ਫਰਮਾਏ। ਮੈਨੂੰ ਇਹ ਦੱਸੋ ਕਿ ਹਾਈ ਸਾਹਿਬ ਦੀ ਉਮਰ ਕਿੰਨੀ? 50 ਸਾਲ ਹੈਗੀ। ਉਹ ਜਾਣਦੇ ਉਸਤਾਦ ਜੀ, ਉਹਨਾਂ ਨੂੰ ਉਮਰੇ ਤੇ ਯਾਰ ਭੇਜੋ। ਇੱਕ ਮਿੰਟ ਉਹਨੂੰ ਗੌਰ ਫਿਕਰ ਕਰ ਲੈਂਦੇ ਕਿੱਥੇ ਪਿਆ 50 ਰਿਸ਼ਤਾ। ਸਾਲ ਇਹ ਕਰਦੇ ਕੀ ਨੇ? ਜੀ ਕਰਦੇ ਕੀ ਨੇ? ਕੁਛ ਨਹੀਂ ਕਰਦੇ, ਤਦੀ ਤੇ ਵਿਆਹ ਕਰਨਾ। ਬਸ ਠੀਕ ਹੈ ਫਰੀਦ ਰਲਣ ਦੇ ਇਹ ਗੱਲ। ਅੱਛਾ ਉਹਨਾਂ ਦੀ ਪਹਿਲੇ ਕਿਤੇ ਸ਼ਾਦੀ ਹੋਈ? ਜੀ ਫਿਰ ਵੀ ਹੋਈ ਹਨਾ। ਪਹਿਲੇ ਹੋਈ ਆ, ਉਹ ਸਾਡੀ ਹਾਜਨ ਫੌਤ ਹੋ ਗਈ। ਅੱਛਾ ਓਏ ਹੋਏ ਹੋਏ ਕੋਈ ਰੋਲ ਨਹੀਂ, ਤੁਹਾਡੀ ਨਵੀਂ ਹਜਨ ਅੰਡਰ ਪ੍ਰੋਸੈਸ। ਅੱਛਾ ਬੱਚੇ ਕਿੰਨੇ ਆ ਸਾਹਿਬ? ਹਾਂਜੀ ਬੱਚੇ ਉਹ ਨਹੀਂ ਉਹ ਹੁਣ ਕਿੱਥੇ ਬੱਚੇ, ਬਸ ਫਰੀਦ ਹਰ ਕਿਸਮ ਦੀ ਗਾਰੰਟੀ ਮੇਰੀ ਆ, ਤੂੰ ਆ ਕਰ। ਬੱਚੇ ਆਈ ਸਾਹਿਬ ਦੇ 2-3 ਬੱਚੇ ਨੇ, ਲੇਕਿਨ ਉਹ ਆਪਣੇ ਆਪਣੇ ਘਰਾਂ 'ਚ ਸੈੱਟ ਨੇ। ਪਤਾ ਤੇ ਲੱਗੇ ਨਾ ਹੈ ਨੇ ਨਾ ਬੱਚੇ। ਹਾਂ ਬੇਟੀਆਂ ਨੇ 2, ਮਾਸ਼ਾਅੱਲਾ। ਬੇਟਾ ਵਾ। ਲੇਕਿਨ ਉਹ ਐਸਾ ਨਹੀਂ ਵੀ ਉਹ ਨਾਲ ਨਹੀਂ ਰਗੜਦੇ ਫਿਰਨ, ਉਹ ਆਪਣੇ ਆਪਣੇ ਜਗ੍ਹਾ ਤੇ ਆਪਣੇ ਆਪਣੇ ਘਰ ਓਕੇ ਨੇ। ਉਹ ਲੇਕਿਨ ਇਹ ਨਾ ਅੱਜ ਹੀ ਇਕੱਲਾ ਹੀ ਆ। ਲੈ ਕੱਲ ਨੂੰ ਸ਼ਾਦੀ ਹੋ ਜੇ ਤੇ ਬੱਚੇ ਕਹਿਣ ਅਸੀਂ ਵੀ ਆਪਣੇ ਪਾਪਾ ਨਾਲ ਰਹਿਣਾ, ਫੇਰ ਕੌਣ ਜ਼ਿੰਮੇਦਾਰ? ਨਹੀਂ ਬੱਚੇ ਵਿਆਹੇ ਨੇ ਆਪਣੇ ਆਪਣੇ ਘਰਾਂ ਦੇ। ਸ਼ਾਦੀशुदा ਨੇ ਨਾ। ਹਾਂ। ਹਾਂ ਹਾਜੀ ਦੇ ਹੱਥ ਪੀਲੇ ਕਰਾਓ ਯਾਰ ਫਰੀਦ ਉਹ ਸਾਹਿਬ। ਯਾਰ ਇੱਕ ਮਿੰਟ ਠਹਿਰ ਜਾ, ਕੋਈ ਤਜਰਬਾ ਚਲੋ ਮੈਂ- ਕਿੰਨਾ, ਉਮਰ ਕਿੰਨੀ, ਤਲੀਮ ਕਿੰਨੀ ਹੈ? ਸੀਵੀ ਦਿਓ ਜੀ ਉਹਨੂੰ। ਤਲੀਮ ਹੈ ਨਹੀਂ। ਤਲੀਮ ਹੈ ਨਹੀਂ? ਨਹੀਂ ਫਰੀਦ ਸੋਚ ਲਈ। ਤਲੀਮ ਉਹ ਸਿਰਫ ਉਹ ਸਲਮਾਨ ਜਿਹੜਾ ਪੜ੍ਹਾ ਰਿਹਾ ਨਾ, ਉਹਦੇ 'ਚ ਸਿੱਖਣਾ ਸ਼ੁਰੂ ਕੀਤਾ ਉਹਨਾਂ ਨੇ। ਬੜੀ ਅੱਛੀ ਗੱਲ ਹੈ। ਕੋਈ ਆਪਣਾ ਜਾਇਦਾਦ, ਕੋਈ ਪ੍ਰਾਪਰਟੀ, ਕੁਛ ਪ੍ਰੋਪਰਟੀ ਹਾਂਜੀ ਮਕਾਨ ਆ ਆਪਣਾ। ਆਪਣਾ ਮਕਾਨ? ਹਾਂ ਕਿਹੜੇ? ਜਦੋਂ ਕੋਈ ਇਹਨਾਂ ਨੇ ਕਿਰਾਏ ਤੇ ਲਿਆ ਨਾ, ਹਾਂ ਉਹਦਾ ਆਪਣਾ। ਅੱਛਾ ਕੱਢ ਦੇ। ਉਹ ਯਾਰ ਜਿਹੜੀ ਖਾਲਾ ਆਉਂਦੀ ਨਾ, ਰਿਜ਼ਕ ਲੈ ਕੇ ਆਉਂਦੀ ਆਪਣਾ ਰਿਜ਼ਕ। ਦੇਖੋ ਮੈਂ ਇਹ ਨਹੀਂ ਚਾਹੁੰਦਾ ਕਿ ਅਗਲਿਆਂ ਦੀ ਯਾਨੀ
ਮਾਂ ਧਿਆਣੀ ਨੂੰ ਕਿਸੇ ਦੀ ਮਾਂ ਧਿਆਣੀ ਨੂੰ ਅਸੀਂ ਗਲਤ ਤਰੀਕੇ ਨਾਲ ਲਾਈਏ। ਇੱਕ ਕੀ ਦਾ ਵਾ ਬਸ ਠੀਕ ਆ ਫਿਰ ਹੱਲ ਚਲ ਐਦਾਂ ਦਾ ਬੱਚਾ ਹੋਣਾ ਚਾਹੀਦਾ। ਯਾਰ ਇੱਧਰ ਦੇ ਯਾਰ ਕਿਹੜੀ ਗੱਲ ਨਹੀਂ ਉਹ ਨਹੀਂ ਚੱਲ ਉਸਤਾਦ ਜੀ ਕਸਮ ਵਾਲੀ ਗੱਲ ਜੀ ਉਹ ਮੇਰੇ ਲਈ ਲੈ ਕੇ ਉਹ ਆਇਆ ਯਾਰ ਨਹੀਂ ਤੇਰੇ ਲਈ ਲੈ ਕੇ ਆਇਆ। ਸਿਰਫ ਹੁਣ ਲਾਫਟਰ ਦੇ ਅੱਛਾ ਜੀ ਹੁਣ ਮੈਂ ਆਖਰ ਤੇ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਇਹਨਾਂ ਨੇ ਬਕਵਾਸ ਕੀਤੀ ਆ ਕਿ ਜੀ ਚਾਹ ਤੇ ਤੁਸੀਂ ਇੰਜ ਜ਼ਾਲਮ ਤਾਂ ਮੈਂ ਤੁਹਾਨੂੰ ਦੱਸਦਾ ਅਸਲ 'ਚ ਨਾ ਟੋਟਲੀ ਨਾਨ ਪ੍ਰੋਫੈਸ਼ਨਲ ਲੋਕ ਨੇ ਲੈ ਯਾਰ ਹੁਣ ਵਿੱਚ ਨਹੀਂ ਬੋਲਣਾ ਹੁਣ ਪ੍ਰੋਫੈਸ਼ਨਲ ਬਣ ਕੇ ਟੱਕਰੀਏ ਫਿਰ ਸਹੀ ਆ ਅਸੀਂ ਹਾਂ ਮੈਂ ਤੇ ਚਾਹੁੰਦਾ ਤੁਸੀਂ ਪ੍ਰੋਫੈਸ਼ਨਲ ਬਣੋ। ਸਹੀ ਗੱਲ ਇਹ ਹੈ ਨਾਜ਼ਰੀਨ ਕਿਤੇ ਵੀ ਤੁਸੀਂ ਦੁਨੀਆ ਦੇ ਨਾਲ ਚਲੇ ਜਾਓ ਕਿਸੇ ਕੰਪਨੀ 'ਚ ਉੱਥੇ ਇਹ ਨਹੀਂ ਹੁੰਦਾ ਵੀ ਜਦੋਂ ਮੂੰਹ ਚੁੱਕਿਆ ਜਾ ਕੇ ਚਾਹ ਬਣਾ ਕੇ ਪੀ ਲਈ ਜਦੋਂ ਮੂੰਹ ਚ ਇੱਕ ਰੂਲ ਹੁੰਦਾ 2 ਵਾਰੀ 3 ਵਾਰੀ ਇਹ ਟਾਈਮ ਆ ਇਹ ਚਾਏ ਦਾ ਟਾਈਮ ਆ ਇਹ ਖਾਣੇ ਦਾ ਟਾਈਮ ਆ ਠੀਕ ਹੈ ਜੀ ਇਹ ਤੁਹਾਡਾ ਬੁਰਾ ਟਾਈਮ ਜਿਹੜਾ ਚੱਲਦਾ। ਤੇ ਗੱਲ ਇਹ ਹੈ ਕਿ ਇਹਨਾਂ ਨੂੰ ਹੋਇਆ ਇਹ ਆ ਕਿ ਪਹਿਲੇ ਆਵਾ ਗਾਉਣਾ ਵਾਂਗੂ ਖੁੱਲੀਆਂ ਗਾਈਆਂ ਵਾਂਗੂ ਜਿਵੇਂ ਨੇ ਵੀ ਫਿਰੀ ਜਾਣਾ ਉੱਥੋਂ ਚਾਹ ਪੀ ਲਈ ਉੱਧਰ ਹੱਥ ਮਾ ਹੁਣ ਇਹਨਾਂ ਨੂੰ ਹੁਣ ਥੋੜ੍ਹਾ ਜਿਹਾ ਇਹਨਾਂ ਨੂੰ ਇਹ ਆਇਆ ਕਿ ਵੀ ਨਹੀਂ ਰੂਲ ਇਹ ਚਾਹ ਦਾ ਇਹ ਟਾਈਮ ਆ ਆਹ ਟਾਈਮ ਆ। ਇੱਕ ਬੰਦਾ ਦੇਖੋ ਮੇਰੀ ਗੱਲ ਸੁਣੋ ਇੱਕ ਬੰਦੇ ਨੇ ਚਾਹ ਪੀਣੀ ਇਹਨੇ ਇੱਕ ਮਸਾਲਾ ਇੱਥੇ 20 ਜਾਣੇ ਨੇ ਓਏ ਆ ਮੇਰੀ ਵੀ ਬਣਾ ਲਈ ਮੇਰੀ ਵੀ ਬਣਾ ਲਈ ਮੇਰੀ ਵੀ ਬਣਾ ਲਈ ਮੇਰੀ ਵੀ ਬਣਾ ਲਈ। ਉਹ ਠੀਕ 10 ਮਿੰਟ ਬਾਅਦ ਦੂਜਾ ਹੁੰਦਾ ਜਿਹਨੇ ਨਹੀਂ ਪੀਤੀ ਹੁੰਦੀ ਉਹ ਕਹਿੰਦਾ ਉਹ ਯਾਰ ਚਾਹ ਬਣਾਓ ਯਾਰ। ਉਹ ਨਾਲ ਜਿਨ੍ਹਾਂ ਨੇ ਪਿਛਲੀ ਵਾਰੀ ਰਹਿ ਗਏ ਹੁੰਦੇ ਉਹ ਮੇਰੀ ਵੀ ਬਣਾ ਲਈ ਜਿਨ੍ਹਾਂ ਨੇ ਪੀਤੀ ਉਹ ਮੇਰੀ ਵੀ। ਗੱਲ ਚਾਹ ਦੀ ਨਹੀਂ ਜਾਂ ਦੁੱਧ ਦੀ ਨਹੀਂ ਜਾਂ ਪੈਸੇ ਦੀ ਨਹੀਂ ਗੱਲ ਹੈਗੀ ਤਰੀਕਾਕਾਰ ਹੁੰਦਾ ਹਰ ਜਗ੍ਹਾ ਦਾ ਭਾਣ ਇੱਕ ਡਿਸਿਪਲਿਨ ਹੁੰਦਾ ਤਰੀਕਾ। ਫਿਰ ਦੂਜੀ ਗੱਲ ਇਹ ਬੰਦਾ ਪੁੱਛੇ ਹੁਣ ਕਿਸੇ ਨੇ ਕਹਿਤਾ ਨਾ ਨਹੀਂ ਜੀ ਫੈਸਲ ਸਾਹਿਬ ਚਾਹੇ ਟਾਈਮ ਦਿਓ ਮੈਨੂੰ ਨਾ ਕਰਤੀ ਨੈਲਸਨ ਮੰਡੇਲਾ ਨੂੰ ਨਾ ਕਰਤੀ ਤੁਸੀਂ ਫੈਸਲ ਕਦੀ ਇਦਾਂ ਫੈਸਲ ਚੁੱਪ ਕਰ ਜਾਂਦਾ। ਨਹੀਂ ਮੇਰੀ ਗੱਲ ਸੁਣੋ ਅਸੀਂ ਬਾਹਰੋਂ ਪੀ ਕੇ ਆਉਂਦੇ ਰਹੇ ਆ ਯਾਰ ਤੇ ਫਿਰ ਕੀ ਹੋ ਗਿਆ ਬਾਹਰੋਂ ਪੀ ਕੇ ਆਉਂਦੇ ਰਹੇ ਤੇ ਪੂਰੀ ਅੱਛਾ ਇਹਨਾਂ ਨੂੰ ਮੈਨੂੰ ਨਾ ਕਰਤੀ ਬਈ ਬੰਦਾ ਪੁੱਛੇ ਤੂੰ ਵਿਆਹਿਆ ਇੱਥੇ ਮਤਲਬ ਇਹ ਸਸਰਾਲ ਆ ਤੇਰਾ ਕੀ ਗੱਲ ਆ ਮਤਲਬ ਕੋ ਸਾਡੀ ਕੋਈ ਲੂਲੀ ਲੰਗੜੀ ਬੱਚੀ ਸੀ ਜਿੱਤੇ ਤੂੰ ਤਰਸ ਖਾ ਕੇ ਉਹਦਾ ਵਿਆਹ ਕਰ ਲਿਆ ਤੇ ਅਸੀਂ ਤੇਰੀ ਖਿਦਮਤ ਕਰੀਏ ਹੁਣ ਐਡੀ ਕਿਹੜੀ ਐਸੀ ਗੱਲ ਸ਼ੁਰੂ ਤੋਂ ਹੀ ਅੱਗੇ ਰੱਖੀਦਾ ਯਾਰ ਓਏ ਚੁੱਪ ਪਹਿਲੇ ਪੂਰੀ ਮੇਰੀ ਗੱਲ ਸੁਣ ਸਿਰਫ ਇਹਨਾਂ ਨੂੰ ਇਹ ਕੀਤਾ ਕਿ ਜਿਹੜੇ ਇਹਨਾਂ ਦੇ ਵਿੰਗੇ ਚਿੱਪੇ ਇੱਕ ਸਟਾਈਲ ਸੀ ਨਾ ਐਵੇਂ ਉਹ ਇਹਨਾਂ ਨੂੰ ਸਿੱਧੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਹੇ। ਬਸ ਆਹ ਗੱਲ ਆ ਨਾ ਚਾਹ ਦਾ ਰੌਲਾ ਨਾ ਦੁੱਧ ਦਾ ਨਾ ਰੋਟੀ ਦਾ ਉਹ ਇਹਨਾਂ ਨੂੰ ਪਤਾ ਵਾ ਕਿ ਵੀ ਉਹ ਇੱਥੇ ਕੋਈ ਰੌਲਾ ਗੱਲ ਯਾਰ ਇਹ ਹੈ 20 ਜਾਣੇ ਨੇ ਸਾਰਿਆਂ ਵਾਸਤੇ ਇੱਕ ਰੂਲ ਬਣ ਜਾਂਦਾ ਸਾਰਿਆਂ ਵਾਸਤੇ ਕਿ ਭਾਈ ਚਾਹ ਇੰਨੇ ਵੇ ਮਿਲਣੀ। ਹੁਣ ਉਹਦੇ 'ਚ ਇੱਕ ਬੰਦਾ ਉੱਠ ਕੇ ਕਵੇ ਮੈਨੂੰ ਜਦੋਂ ਮਰਜ਼ੀ ਬਣਾ ਬਾਕੀ 19 ਜਿਹੜੇ ਨੇ ਨਾ ਉਹਨਾਂ ਨੇ ਕਹਿਣਾ ਲਓ ਜੀ ਇਹ ਕਾਹਦਾ ਰੂਲ ਆ ਜੀ ਸਾਡੇ ਵਾਸਤੇ ਮਾੜੇ ਵਾਸਤੇ ਹੀ ਰੂਲ ਆ ਜੀ ਜਿਹੜਾ ਚੀਖ ਪੈਂਦਾ ਵਾ ਉਹ ਜਿੱਦਾਂ ਮਰਜ਼ੀ ਕਰ ਲਵੇ ਮਾੜਾ ਭੈਣ ਐ ਨਹੀਂ ਗੱਲ ਹੁੰਦੀ। ਨਹੀਂ ਸਾਜ ਜੀ ਸੁਣੋ ਜਿਹੜੇ ਪ੍ਰੋਫੈਸ਼ਨਲੀ ਆਫਿਸਿਸ ਦੇ ਲੋਕ ਨੇ ਨਾ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਕੰਪਿਊਟਰ ਤੇ ਬਹਿ ਕੇ ਜਿਨ੍ਹਾਂ ਦਿਮਾਗੀ ਜ਼ਹਿਨੀ ਜਿਹੜਾ ਉਹਨਾਂ ਨੇ ਆਪਣਾ ਲੜਨਾ ਹੁੰਦਾ ਨਾ ਜੰਗ ਹੁੰਦੀ ਉਹਨਾਂ ਲੋਕਾਂ ਲਈ ਟੋਟਲੀ ਇੱਕ ਬਕਾਇਦਾ ਲੋਕਾਂ ਨੇ ਰੱਖੇ ਹੁੰਦੇ ਨੇ ਕਿ ਉਹ ਟੀਮ ਦਾ ਉਹਨਾਂ ਦਾ ਸਾਰਾ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹਰ ਆਫਿਸ ਦੇ ਵਿੱਚ। ਸਾਡਾ ਕੰਮ ਪ੍ਰੋਫੈਸ਼ਨਲੀ ਕਾਮੇਡੀ ਅੱਛਾ ਜੀ ਯਾਨੀ ਸ਼ੁਗਲ ਮੇਲਾ ਕੰਟੈਂਟ ਬਣਾਣੇ ਇੱਥੇ ਸਾਰੇ ਹੀ ਕਾਮੇਡੀਅਨ ਨੇ ਨਹੀਂ ਇੱਥੇ ਸਾਰੇ ਹੀ ਸਵਾਏ ਕੈਮਰਾਮੈਨ ਤੋਂ ਜਾਂ ਇਹ ਉਹ ਇਮਲੀ ਕੀ ਆ ਇਮਲੀ ਕੋਈ ਸਵੀਪਰ ਆ ਠੀਕ ਆ ਮੈਰ ਜਾਂ ਇੱਕ ਮਸਾਲਾ ਹੋਰ ਜਿਹੜੇ ਵੀ ਇੱਥੇ ਕਰਦੇ ਨੇ ਕੰਮ ਉਹ ਕੀ ਨੇ ਮਤਲਬ ਸਾਰੇ ਸਵੀਪਰ ਨੇ ਉਹ ਭਾਂਡੇ ਵੀ ਧੋਂਦੇ ਸਫਾਈਆਂ ਵੀ ਕਰਦੇ। ਤੁਸੀਂ ਚੌਧਰੀ ਵਾਂਗੂ 2 ਨੰਬਰ ਰੀਬੈਂਡ ਦੀ ਐਨਕ 3 ਨੰਬਰ ਰੀਬੈਂਡ ਦੀ ਐਨਕ ਲਾ ਕੇ ਪਿੱਛੋਂ ਇੰਜ ਜਿਵੇਂ ਪਹਾੜ ਸਰ ਕਰਨ ਚੱਲੇ ਆ ਠੀਕ ਆ ਨਵੀਂ 70 ਤੇ ਬੂਟ ਪਾ ਕੇ ਅੰਦਰ ਆ ਕੇ ਤੁਸੀਂ ਬਹਿ ਜਾਂਦੇ ਹੋ। ਇਹ ਵੀ ਭੈਣ ਹੋਣੀ ਜਿਹੜੇ ਜਿਨ੍ਹਾਂ ਦੀ ਲੱਤ ਅੱਲਾ ਉਹਦਾ ਭਲਾ ਕਰੇ ਜਿਹੜਾ ਗੱਡੀ ਮਾਰ ਗਿਆ ਇਹਦੇ 'ਚ ਠੀਕ ਆ ਜੀ ਉਹ ਚੰਗਾ ਭਲਾ ਬਾਹਰੋਂ ਆਉਂਦਾ ਵਾ ਠੀਕ ਆ ਜੀ ਗੇਟ ਦੇ ਅੰਦਰ ਵੜਦਾ ਹੀ ਉੱਚਾ ਨੀਵਾਂ ਹੋ ਜਾਂਦਾ ਐਂ ਕਰਕੇ ਉਹਨੂੰ ਫੜੋ ਆਈ ਜ਼ਰਾ ਪਿੱਛੋਂ ਚੰਗਾ ਭਲਾ ਤੁਰਿਆ ਆ ਰਿਹਾ ਹੁੰਦਾ। ਕਈਆਂ ਬੰਦਿਆਂ ਨੇ ਦੱਸਿਆ ਕਿ ਫੈਸਲ ਸਾਹਿਬ ਚੰਗੇ ਭਲਿਆ ਗੇਟ ਨਿਕਲਦੇ ਨੇ ਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਜ਼ਿੰਦਗੀ 'ਚ ਕਦੀ ਇਹਦੀ ਸੱਤ ਨੂੰ ਲੱਟ ਲੱਗੀ। ਲਓ ਜੀ ਦਾਨੇ ਸਾਹਿਬ ਠੀਕ ਹੈ ਜੀ ਇੱਕ ਮਿੰਟ ਮੈਂ ਆਪਣੀ ਹਿਸਟਰੀ 'ਚ ਘਰੋਂ ਰੋਟੀ ਲੈ ਕੇ ਆਉਂਦਾ ਅੱਜ ਕਿੰਨੇ ਬੰਦੇ ਗਵਾਹ ਨੇ ਮੈਂ ਦੇਸੀ ਘਿਓ ਆਪਣੀ ਰੋਟੀ ਘਰੋਂ ਲਿਆਉਣਾ ਚਾਹ ਵੀ ਮੈਂ ਸੋਚ ਲਿਆ ਮੈਂ ਕਿਹਾ ਬਾਹਰੋਂ ਪਤਾ ਕੀ ਸਾਡਾ ਭਾਈ ਨਾ ਟੋਟਲੀ ਆਟੋ ਸਕ੍ਰਿਪਟਡ ਕੰਮ ਆ ਕ੍ਰੀਏਟਿਵ ਸਾਨੂੰ ਜੇ 3 ਘੰਟੇ ਵਿਹਲੇ ਪੈਣਾ ਤੇ ਚਾਹ ਦਿੱਤੀ ਸੀਗੀ ਚਾਹ ਦਿੱਤੀ ਹੁੰਦੀ ਤੇ ਦਿਨ ਚੱਲਣਾ। ਹਾਂ ਯਾਰ ਇੱਕ ਮਿੰਟ ਆ ਜਾ ਭਾਈ ਨੇ ਮੈਂ ਤੁਹਾਨੂੰ ਦੱਸਦਾ ਵਾਂ ਇਹ ਚੌਰੀ ਸਾਹਿਬ ਇਹਨਾਂ ਦੀ ਆਪਣੀ ਇੱਕ ਮੰਤਕ ਆ ਇਹ ਭੈਣ ਦੀ ਆਪਣੀ ਆ ਉਹਦੀ ਆਪਣੀ ਇਹ ਭੈਣ ਹੋਣੀ 93%
ਜਿਹੜੀ ਇਹਨਾਂ ਦੀ ਲਾਈਫ ਆ ਨਾ ਉਹ ਮੈਸੇਜਿੰਗ ਆ, ਫੋਨ। 7% ਦੇ ਵਿੱਚੋਂ 3% ਘਰ ਨੂੰ ਤਵੱਜਾ ਵਾ, 4% ਦਫ਼ਤਰ ਨੂੰ। ਠੀਕ ਹੈ ਜੀ। ਇਹ ਜਿਹੜਾ ਕਹਿੰਦਾ ਨਾ ਮਾਈਂਡ ਫਲਿਆ ਪਿਆ, ਇਹ ਸੈੱਟ ਤੇ ਇਹ ਮਾਈਂਡ ਪਤਾ ਕੀ, ਇਹ ਸੈੱਟ ਤੇ ਬਹਿ ਕੇ ਭਾਵੇਂ ਨੂੰ ਨਹੀਂ, ਠੀਕ ਹੈ ਜੀ, ਵੀਡੀਓ ਕਾਲ ਦੇ ਵਿੱਚ ਮਸ਼ੂਕਾਂ ਨੂੰ ਸੈੱਟ ਦਿਖਾ ਰਹੀ ਹੈ। ਓ ਯਾਰ ਅਸਤਗਫਿਰੁੱਲਾ, ਓ ਮੇਰੇ ਭਰਾ ਯਾਰ, ਇਹ ਤਿਆਰੀ ਹੋ ਰਹੀ ਹੈ। ਓ ਮੇਰੇ ਭਰਾਵਾਂ ਨੂੰ, ਓ ਜਿਹੜੇ ਮੇਰੇ ਭਰਾ ਪੂਰੀ ਦੁਨੀਆ 'ਚ ਮੈਨੂੰ ਪਿਆਰ ਕਰਨ ਵਾਲੇ ਹੱਥ ਪਾਓ। ਅੱਜ ਫਰੀਦ ਤੂੰ ਦਿਲ ਜਿੱਤਿਆ ਮੇਰਾ, ਦਿਲ ਜਿੱਤ ਲਿਆ। ਉਸਤਾਦ ਨੇ ਕਿਹਾ 3% ਘਰ ਦੀ ਟੈਨਸ਼ਨ ਆ ਤੇ 4% ਦਫ਼ਤਰ ਦੀ। ਇਹਦਾ ਮਤਲਬ ਦਫ਼ਤਰ ਦੀ ਬਹੁਤੀ ਸੋਚਦਾ ਹੈ। ਹਾਏ ਯਾਰ ਅਸਲ ਲਵ ਯੂ ਯਾਰ, ਮੁਝੇ ਅਕਸਰ ਤੁਮਸੇ ਬਹੁਤ ਮੈਨੂੰ ਜ਼ਿਆਦਾ। ਕਿਸਮਤ ਤੇ ਜਿਹੜਾ 93% ਤੁਹਾਡੇ ਵੱਲ ਉਹਦੀ ਧਿਆਨ ਆ, ਉਹ ਗਰਬ ਆ। ਸਾਰੀ ਯਾਰ ਉੱਤੇ ਵੀ ਗੌਰ ਕਰਨਾ। ਨਹੀਂ ਇਹ ਤੇ ਗੱਲ ਤੁਸੀਂ ਜਨਰਲੀ ਗਲਤ ਕੀਤੀ ਨਾ। ਮੇਰਾ ਧਿਆਨ, ਯਕੀਨ ਕਰੋ, ਮੈਂ ਇੱਥੇ ਬਹਿ ਕੇ ਬਹੁਤ ਸਾਰੀਆਂ ਚੀਜ਼ਾਂ ਸੋਚਣਾ। ਦਫ਼ਤਰ ਦੇ ਮੈਨੇਜਮੈਂਟ 40 ਕੁ ਮੈਨੇਜਰ ਬਦਲ ਦਿੱਤੇ ਤੁਸੀਂ, ਯਕੀਨ ਕਰੋ। ਇਹ ਮੇਰੇ ਹੱਥਾਂ ਦੀ ਮੈਨੇਜਮੈਂਟ ਮੈਂ ਤੁਹਾਨੂੰ ਕਰਕੇ ਵਿਖਾਉਂਦਾ। ਹੱਥ ਸੁੱਟ ਸੁਜ਼ਾਦਾ ਕਮਲ। ਹੁਣ ਫਰੀਦ ਸਾਹਿਬ ਮੇਰੀ ਗੱਲ ਸੁਣੋ। ਫਰੀਦ ਨੂੰ ਜੀਐਮ ਬਣਾਓ, ਹੁਣ ਵੇਖੋ, ਹਾਂਜੀ ਫਰੀਦ ਨੂੰ ਜੀਐਮ ਬਣਾਓ। ਨਹੀਂ ਓਏ ਮੰਨੀ ਮਨਜ਼ੂਰ, ਪਾਗਲ ਘਟਾਣੇ ਆ ਉਹਦੀ ਤੂੰ। ਹਾਂ ਯਾਰ ਵਾਹ, ਹੁਣ ਗੱਲ ਪਤਾ ਕੀ ਉਸਤਾਦ ਜੀ, ਦੇਖੋ ਅਸੀਂ ਬਾਹਰ ਅੰਦਰ ਵੀ ਜਾਈਦਾ, ਰਿਕਾਰਡਿੰਗਾਂ ਤੇ ਸ਼ੂਟਿੰਗਾਂ ਤੇ। ਇੱਕ ਕਰੈਕਟਰ 5 ਕਿਲੋ ਦੁੱਧ ਦਾ ਡੱਬਾ ਲੈ ਕੇ ਖਲੋਤਾ ਹੁੰਦਾ, ਥੋੜਾ ਨਹੀਂ ਨਾਲ ਪੱਤੀ ਦਾ ਡੱਬਾ, ਚੀਨੀ, ਤੇ ਬਾਰ-ਬਾਰ ਪੁੱਛਦਾ ਫੈਸਲ ਵੀ ਚਾਹ ਪੀਣੀ। ਮੈਂ ਉਹਨੂੰ ਜਦੋਂ ਉਹਨੂੰ ਮੈਂ ਕਹਿਣਾ ਨਾ ਬਣਾਓ, ਉਹਨੇ ਕਹਿਣਾ ਆਲੂ, ਠੀਕ ਹੈ। ਜੇਨ ਚੱਲਦਾ ਇੰਜ ਨੱਸਦਾ ਵਾ ਜੇਨ। ਹਾਂ। ਤੇ ਉਹ ਕਰੈਕਟਰ ਨੇ ਮੈਨੂੰ, ਉਹ ਜਿਹੜਾ ਉਹਨਾਂ ਦਾ ਐਂਕਰ ਸੀਗਾ ਨਾ, ਉਹਨਾਂ ਨੇ ਕਿਹਾ ਕਿ ਯਾਰ ਮੈਨੂੰ ਅੱਜ ਪਤਾ ਲੱਗਾ ਫੈਸਲ ਦੀ ਤਰੱਕੀ ਦਾ ਰਾਜ਼, ਇਹ ਚਾਹ ਪੀਂਦਾ ਵਾ। ਠੀਕ ਹੈ। ਉਸ ਤੋਂ ਬਾਅਦ ਹਾਜੀ ਸਾਹਿਬ ਦੀ ਗੱਲ ਮੈਂ ਉੱਥੇ ਹੀ ਆ ਰਿਹਾ ਕਿ ਸਾਬਣ ਦਾ ਕਿਹਾ ਵਾ। ਮੈਨੂੰ ਕਹਿੰਦੇ ਫੈਸਲ ਯਾਰ ਅੱਜ ਕੀ ਵਾਰ ਆ? ਮੈਂ ਕਿਹਾ ਮੰਗਲ। ਬਹੁਤ ਜੁਮੇਰਾਤ ਨੂੰ ਆਣਾ ਸਾਬਣ। ਮੈਂ ਕਿਹਾ ਜੁਮੇਰਾਤ, ਮੈਂ ਕਿਹਾ ਜੁਮੇਰਾਤ ਨੂੰ ਕਿਉਂ ਆਣਾ? ਉਹ ਭਾਈ ਮਾਲਕ ਬੋਲਦੇ ਆ, ਅਸੀਂ ਕੀ ਕਰੀਏ। ਠੀਕ ਹੈ। ਹੁਣ ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ ਫਰੀਦ ਸਾਹਿਬ, ਅਸੀਂ ਕੋਈ ਆਮ ਬੰਦੇ ਨਹੀਂ ਹੈਗੇ, ਅੱਲਾ ਮਾਫੀ ਦੇਵੇ। ਉਹਨਾਂ ਕਾਰਡ ਫੈਕਟਰੀ ਵਾਲਾ ਨਹੀਂ ਇਹ ਸਾਬਣ ਹੈਗਾ ਉਸਤਾਦ ਜੀ, ਵਾਹ ਇਹ ਸਾਬਣ ਰੱਖਿਆ ਮੈਂ। ਯਾਰ ਫੈਸਲ ਮੈਨੂੰ ਸਭ ਤੋਂ ਜ਼ਿਆਦਾ ਆਪਣੀ ਜਿਲਦ ਦੀ, ਈਜ਼ੀ ਸਾਬਨ। ਹਾਂਜੀ, ਇਹ ਮੈਨੂੰ ਆਪਣੀ ਸਭ ਤੋਂ ਜ਼ਿਆਦਾ ਜਿਲਦ ਦੀ, ਆਪਣੀ ਪਰਸਨੈਲਿਟੀ ਦੀ, ਇੱਕ ਮਿੰਟ ਆਪਣੀ ਵਰਥ ਵੈਲਿਊ, ਉਹ ਨਹੀਂ ਮੈਂ ਕਦੇ ਵੀ ਘਟਾਈ। ਫੈਸਲ ਸਾਹਿਬ ਤੁਸੀਂ ਵਿਖਾ ਦਿੱਤਾ। ਇਹ ਵੇਖੋ, ਡਰੈਸਿੰਗ, ਇਹ ਦੇਖੋ ਫੇਸ ਵਾਸ਼ ਰੱਖਿਆ ਬਿਲਕੁਲ। ਆਪਾਂ ਕਦੀ ਕਿਸੇ ਦਾ, ਇਹ ਵੇਖੋ ਆਪਣਾ ਮਾੜਾ ਚੰਗਾ ਕਰੀਮ, ਆ ਜਿਹੜੀ ਲੋਸ਼ਨ ਵਗੈਰਾ, ਇਹ ਸਾਰਾ ਕੁਝ ਰੱਖਿਆ। ਅਗਲੀ ਗੱਲ ਸੁਣੋ, ਇਹ ਤੁਹਾਨੂੰ ਮੈਂ ਚੀਜ਼ਾਂ ਸੈਂਡ ਵਿਖਾ ਦਿੰਦਾ ਵਾ, ਜਿਹੜੀ ਚੀਜ਼ ਤੁਸੀਂ ਕਹੋ। ਅੱਲਾ ਦੀ ਰਹਿਮਤ, ਆ ਵੀ ਫੇਸ ਵਾਸ਼ ਆ। ਬਾਹਰੋਂ ਲਿਆ ਕੇ ਅਸੀਂ ਇੱਥੇ ਲਿਆ ਕੇ ਕਿੰਨੇ ਫੇਸ ਵਾਸ਼ ਮੇਰੇ ਕਿੰਨੇ ਬੰਦਿਆਂ, ਉਹ ਭਾਈ ਅਸੀਂ ਤੇ ਤਾੜੀ ਮਾਰ। ਅਸੀਂ ਚਾਹ ਦੀ ਸਿਰਫ ਗੱਲ ਕੀਤੀ, ਔਰ ਚਾਹ ਯਕੀਨ ਕਰੋ ਇਹਨਾਂ ਸਾਰੇ ਜਦੋਂ ਜਿਹੜੇ ਪੀਂਦੇ ਬਣਾਉਂਦੇ ਨੇ ਨਾ, ਉਹਨਾਂ ਜਦੋਂ ਆਪਣਾ ਦਿਲ ਕਰਨਾ ਨਾ ਉਸਤਾਦ ਜੀ, ਉਹਨਾਂ ਬਣਾ ਲੈਣੀ ਆ, ਉਹਨਾਂ ਪੀ ਲੈਣੀ। ਜਦੋਂ ਸਾਡਾ ਦਿਲ ਕਰਨਾ ਨਾ, ਉਹ ਨਹੀਂ ਜੀ ਉਹਨਾਂ 7 ਵਜੇ ਦਾ ਕਿਹਾ ਟਾਈਮ ਮਿਲਦਾ। ਆਹੋ ਫਿਰ ਸਾਨੂੰ ਅਸੀਂ ਦਿਲ ਕਰਦਾ 7 ਵਜੇ ਪੁੱਛੋ ਨਾ ਚਾਹੇ, ਹਾਂ, ਉਹ ਦੁੱਧ ਤੇ ਮੰਗਾਇਆ ਹੀ ਨਹੀਂ ਹਲੇ ਤੱਕ। ਹਾਂਜੀ ਹੁੰਦਾ ਵਾ। ਉਹ ਯਾਰ ਇੱਕ ਮਿੰਟ ਠਹਿਰ ਜੇ ਯਾਰ, ਉੱਥੇ ਫੇਸ ਵਾਸ਼ ਰੱਖਿਆ ਸੀ, ਹੈ ਹੀ ਨਹੀਂਗਾ। ਚਲੋ ਪਰਸ ਦੇ ਵਿੱਚ ਉਹ ਧਾਨੇ ਵਾਲਾ ਕਾਗਜ਼ ਤੇ ਪਾ। ਇਹ ਵੇਖੋ, ਇਹ ਕੀ ਹੈ? ਸਨੀ ਪਲਾਸਟ। ਠੀਕ ਹੈ, ਨਿਕਲ ਵੀ ਸਭ ਕੁਝ ਜ਼ਖਮੀ ਹੋਏ ਫੌਰਨ ਆਪਣੇ ਜ਼ਖਮੀ ਨਹੀਂ ਹੋ ਜੇ, ਇਹ ਹੋਰ ਰੱਖ, ਜਿੱਥੇ ਮੈਲ ਜ਼ਰਾ ਸ਼ੋਣ ਲੱਗ ਪਵੇ ਉਹਦੇ ਉੱਤੇ ਲਾ ਲੈਂਦਾ। ਨਹੀਂ ਮੈਲ ਤੇ ਦਿਲ 'ਚ ਕਿੱਦਾਂ ਲਾਵਾਂਗਾ ਮੈਂ? ਦਿਲ 'ਚ ਖਾ ਜਾਣਾ ਤੂੰ, ਨਹੀਂ ਉਸਤਾਦ ਜੀ ਗੱਲ ਉਹ ਆਪੇ ਲੱਗ ਜਾਂਦਾ ਜਾ ਕੇ। ਠੀਕ ਹੈ। ਯਾਰ ਹਾਈ ਸਾਹਿਬ ਦਾ ਤੁਸੀਂ ਦੱਸਣਾ ਫਾਈਨਲ ਕਿ ਗੱਲ ਐ ਵੇ ਕਿ ਉਸਤਾਦ ਜੀ ਕੀ ਕਰਨਾ। ਤੁਸੀਂ ਦੱਸਣਾ ਹੁਣ। ਪੀਵੀਐਨ ਨੇ ਫਿਰ ਉਹੀ ਇੱਕ ਦੋ ਦੱਸ ਯਾਰ, ਆ ਮੈਨੂੰ ਪੁੱਛੀ ਜਾਂਦਾ ਤੁਸੀਂ ਹਾਈ ਸਾਹਿਬ ਦਾ ਦੱਸਣਾ ਫਾਈਨਲ, ਉਹ ਫਾਈਨਲ ਨੂੰ ਤੁਸੀਂ ਦੱਸਣਾ। ਉਹਨਾਂ ਨੇ ਚੱਲ ਯਾਰ। ਦੇਖੋ ਮੈਂ ਤੁਹਾਨੂੰ ਕਦ ਦੱਸਾਂ, ਪ੍ਰੀਤ ਲੈਣਾ, ਬੱਚੀ ਹੈ, ਓਏ ਲੈਣਾ ਦੇਣਾ ਵੀ ਕੁਝ ਨਹੀਂ ਸੀ। ਬੱਚੀ ਹੈ, ਉਹਦੀ ਨਾਨੀ ਆ, ਉਹਦੀ ਨਾਨੀ ਆ। ਕੋਈ ਰੋਲਾ ਨਹੀਂ, ਕੋਈ ਰੋਲਾ ਨਹੀਂ। ਹਾਜੀ ਸਾਹਿਬ ਵੀ ਤੇ ਨਾਨੇ ਦਾਦੇ ਨੇ, ਆਹੋ ਇਹ 'ਚ ਕਿਹੜੀ ਗੱਲ ਆ? ਮੈਂ ਗੱਲ ਨਹੀਂ ਲੇਕਿਨ ਹਿੱਸਾ ਫਿੱਟ ਨੇ, ਜਵਾਨ ਹੀ ਲੱਗਦੇ। ਠੀਕ ਹੈ, ਹਾਜੀ ਸਾਹਿਬ ਸਮਾਰਟ ਨੇ ਠੀਕ। ਮਾਸ਼ਾਅੱਲਾ। ਇਹ ਨਹੀਂ ਕਿ ਵੀ ਲੱਗਣ ਵੀ ਵਾਲ ਵੀ 80% ਵਾਲ ਵੀ ਕਾਲੇ ਨੇ ਹਾਜੀ ਸਾਹਿਬ ਦੇ ਹਲੇ। ਉਹ ਨਾਨੀ ਦੇ ਕਿਹੜਾ ਕੋਈ ਨਾਲ ਵਿਸਾਖੀਆਂ ਚੁੱਕੀ ਲਿਆਉਂਦੀ, ਉਹ ਵੀ ਠੀਕ। ਚਲੋ ਠੀਕ ਹੈ। ਜੈਸੇ ਮੈਂ ਇਹ ਗੱਲ ਕਰਨ ਡਿਆ ਕਿ ਉਹਨਾਂ ਦੀ ਡਿਮਾਂਡਾਂ ਨੇ, ਕਿਹੜੀਆਂ? ਠੀਕ ਹੈ ਜੀ, ਠੀਕ ਹੈ। ਉਹ ਡਿਮਾਂਡਾਂ ਤੁਸੀਂ ਪੂਰੀਆਂ ਕਰ ਦਿਓ ਬਸ। ਕਰ ਦਿਆਂਗੇ ਜਨਾਬ, ਦੱਸੋ ਹੁਕਮ ਓ ਕਰੋ। ਯਾਰ ਤੈਨੂੰ ਸਹੂਲਤ ਹੋ ਜਾਣੀ, ਜਿੱਦਾਂ ਮੇਰਾ ਮਰਜ਼ੀ ਆਈ ਦਫ਼ਤਰ, ਕੋਈ ਟੈਨਸ਼ਨ ਨਹੀਂ। ਆਹੋ ਆਹੋ, ਉਹ ਸਹੀ ਗੱਲ। ਉਸਤਾਦ ਜੀ ਵੀ ਖਿਆਲ ਜੇ ਕਰਨਗੇ ਮੈਂ ਨਾ। ਹਾਜੀ ਨਾਲ ਵਿਆਹਣੀ, ਮੇਰੇ ਨਾਲ ਨਹੀਂ ਵਿਆਹਣੀ। ਸਮਝ ਜਾਈ। ਇਹ ਹੈ ਕਿ ਚਾਹ ਤੈਨੂੰ ਬਾਰ-ਬਾਰ ਮਿਲੇਗੀ। ਨਹੀਂ ਕਿਉਂ ਹਾਜੀ ਸਾਹਿਬ ਯਾਰ, ਉਹ ਹਾਜੀ ਦਾ ਤਾਂ ਲੱਗਾ ਮੇਰੇ ਤੇ ਕਾਹਤੋਂ ਪਾਈ ਜਾਂਦਾ ਤੁਸੀਂ? ਯਾਰ ਭਾਜੀ ਚਾਹ ਪਿਆਰ ਲੋ ਉਸਤਾਦ ਜੀ, ਸਾਡੇ ਨਾਲ ਨਾ ਕਰੋ ਚਾਹ। ਅਸੀਂ ਸਾਡੀ ਤੇਰਾ ਕਮ ਸੇ ਕਮ ਸਾਡੇ ਨਾਲ ਯਾਰ ਇੰਨੀ ਰਾਤ 2 ਟਾਈਮ ਦੀ ਤੇ 2 ਟਾਈਮ ਤੇ ਮਿਲੇ। ਹਾਂ, 2 ਟਾਈਮ ਵੀ ਨਹੀਂ ਮਿਲਦੀ 4-5 ਵਜੇ ਇੱਕ ਟਾਈਮ ਬਣਨੀ, ਉਹ 4-5 ਵਜੇ ਕਹਿੰਦੇ ਉਹ ਨਹੀਂ ਯਾਰ। ਅੱਛਾ ਚਾਹ ਅੱਜ ਉਹ ਲੱਗੇ ਜਿਹੜੇ ਅਸੀਂ ਮੈਂ ਕੱਟਾ ਕੱਢ ਦਿੱਤਾ ਵਾ। ਯਾਰ ਉਹ ਲੋਕ ਕਿੱਧਰ ਗਏ ਜਿਹੜੇ ਕਹਿੰਦੇ ਸੀ ਵੀ
ਨਾਨੀਆਂ ਧਿਆਣੀਆਂ ਦੇ ਘਰੋਂ ਇੱਕ ਬੁਰਕੀ ਵੀ ਨਹੀਂ ਅਸੀਂ ਖਾਂਦੇ। ਉਹ ਖਾਣ ਦੀ ਗੱਲ ਕਿਹੜੇ ਹੈ, ਬਗੈਰਤ ਨੇ। ਪੀਣ ਦੀ ਗੱਲ ਹੈ। ਉਸਤਾਦ ਜੀ ਅੱਲਾਹ ਮਾਫੀ ਦੇ ਇਹਨਾਂ ਨੇ ਮੈਨੂੰ ਲੱਗਦਾ ਵਿਆਹਣੀ ਹੀ ਇਸ ਤੋਂ ਆ ਵੀ ਲੰਗਰ ਅੱਛਾ ਹੋ ਜਾਏਗਾ ਸਾਡਾ। ਉਹ ਨਹੀਂ ਉਸਤਾਦ ਜੀ, ਉਹਨਾਂ ਨੇ ਡਿਮਾਂਡਾਂ ਕੀਤੀ ਕਿ ਮੁੰਡੇ ਦਾ ਜਿਹੜਾ ਬਜ਼ੁਰਗ ਨੇ ਨਾ, ਮੁੰਡੇ ਦਾ ਨਹੀਂ ਬਜ਼ੁਰਗਾਂ ਦਾ। ਜੀ ਜੀ, ਜਿਹੜੇ ਬਜ਼ੁਰਗ ਲੜਕਾ ਜੋ ਟਿਕਟੋਕ ਤੇ ਉਹਨਾਂ ਦੇ ਫਾਲੋਅਰ ਜਿਹੜੇ 1 ਮਿਲੀਅਨ ਹੋਣ, 1 ਮਿਲੀਅਨ ਹੋਣ। ਠੀਕ ਹੈ, ਠੀਕ ਹੈ, ਓਕੇ ਇੰਸਟਾ ਦੇ ਜਿਹੜੇ ਉਹਨਾਂ ਨੇ ਕਿਹਾ ਕਿ ਤਕਰੀਬਨ 50K। ਓਕੇ। ਠੀਕ ਹੈ, ਇਹ ਦੋ ਉਹਨਾਂ ਨੇ ਚੀਜ਼ਾਂ ਨਾਲ ਉਹਨਾਂ ਨੇ ਮੰਗੀਆਂ ਤੇ ਉਹਨਾਂ ਨੇ ਕਿਹਾ ਜੀ ਕਿ ਹਰ ਮਹੀਨੇ 2 ਮਹੀਨੇ ਬਾਅਦ ਦੁਬਈ ਦਾ ਟੂਰ ਜਿਹੜਾ ਸਾਨੂੰ। ਓਕੇ, ਮੇਰੀ ਗੱਲ ਸੁਣੋ, ਤੁਸੀਂ 1 ਹਫ਼ਤੇ ਦਾ ਟਾਈਮ ਦੇ ਦਿਓ ਸ਼ਾਦੀ ਤੋਂ ਬਾਅਦ, ਯਾਨੀ ਸ਼ਾਦੀ ਹੋ ਜੇ, ਸ਼ਾਦੀ ਕਰ ਦਿਓ, 1 ਹਫ਼ਤੇ ਤੋਂ ਬਾਅਦ ਹੋ ਸਕਦਾ ਤੁਹਾਨੂੰ ਖਾਲਾ ਹੋਣੀ ਕਹਿਣ ਕਿ ਮਤਲਬ ਮੈਨੂੰ ਉਹ ਜਿੰਨੀਆਂ ਤੁਸੀਂ ਸ਼ਰਤਾਂ ਰੱਖੀਆਂ ਉਹਨਾਂ ਨਾਲੋਂ ਵੀ ਅੱਛੀ ਚੀਜ਼ਾਂ ਮਿਲ ਗਈਆਂ। ਅਜ਼ਮਾ ਕੇ ਤੇ ਦੇਖੋ। ਭਾਈ ਸਾਹਿਬ ਦੀ ਆਦਤ, ਭਾਈ ਸਾਹਿਬ ਦਾ ਪਿਆਰ ਮੁਹੱਬਤ, ਭਾਈ ਸਾਹਿਬ ਮਤਲਬ ਹਾਂ प्रीत हाथी के दांत दिखाने की और हाजी के नहीं हाथी के भाई पहले सीधी साफ गल है। हाजी के दो खाने के और हाजी के दांत खाने के और दिखाने के। ठीक है ना मेरा वीर, सोच समझ भी करी क्योंकि ਧੀਆਂ ਦਿਹਾੜੀਆਂ ਦਾ ਮਾਮਲਾ ਹੁੰਦਾ ਬੇਟਾ ਹਾਜੀ ਜੀਦਾ ਲੱਖ ਦਾ ਵਾ। ਨਹੀਂ ਉਸਤਾਦ ਜੀ, ਉਹਨਾਂ ਦੀ ਫੈਮਿਲੀ ਵੱਡੀ ਹੈ। ਕਿਹਨਾਂ ਦੀ? ਉਹ ਜਿਹੜੇ ਆਂਟੀ ਹੁਣੀ ਨੇ ਨਾ, ਮੈਂ ਤੁਹਾਨੂੰ ਜਨਰਲ ਗੱਲ ਕਰਨ ਡਿਆ ਵਾ, ਉਹਨਾਂ ਨੇ ਮਤਲਬ ਤੇਰਾ ਤੇ ਅਲੱਗ ਬਣਾ ਨਹੀਂ ਦਿੱਤਾ ਉਸਤਾਦ ਨੇ, ਤੂੰ ਤੇ ਸਾਈਡ ਤੇ ਆ ਜਾਣਾ। ਤਾਂ ਜੀ ਉਹਨੇ ਟੀਚਿੰਗ ਕਰਦੇ ਨੇ। ਠੀਕ ਹੈ, ਠੀਕ ਹੈ ਜੀ, ਇੱਕ ਗਵਰਨਮੈਂਟ ਸਕੂਲ ਦੇ ਵਿੱਚ ਉਹ ਕਰਦੇ ਨੇ ਟੀਚਿੰਗ। ਪਤਲੀ ਜੀ ਗਲੀ ਚ ਘਰ, ਹੈ ਪਤਲੀ ਜੀ ਗਲੀ ਚ ਘਰ ਆਂਟੀ ਉਹਨਾਂ ਨੇ ਕਿਹਾ ਸੀ ਅਸਲੀ ਗਲੀ ਚ ਘਰ ਨਹੀਂ ਹੋ ਸਕਦਾ, ਉਧਰ ਮੱਝ ਜਾਂਦੀ ਹੀ ਨਹੀਂ। ਉਹਨਾਂ ਨੇ ਕਿਹਾ ਸੀ ਕਿ ਜੇ ਹੋ ਸਕੇ ਤੇ ਦੱਸਣਾ ਕੋਈ ਦੰਦ। ਤੇ ਮੈਂ ਤੇ ਸਰ ਬੜੀ ਅੱਛੀ ਗੱਲ ਆ, ਇਹਦੇ ਨਾਲੋਂ ਅੱਛਾ ਵੈਸੇ ਸਵਾਬ ਦਾ ਅਜਰ ਕਮਾਉਣ ਦਾ ਤਰੀਕਾ ਕੋਈ ਨਹੀਂ ਜੇ ਲਓ ਜੀ ਮੈਂ ਹਿਸਾਬ ਲਾ ਲਿਆ ਜੀ, ਕਿਹੜਾ ਮੈਂ ਹਿਸਾਬ ਲਾ ਲਿਆ। ਚਲੋ ਜੀ ਬਿਸਮਿਲ੍ਲਾ, ਦੁਆ ਕਰੋ ਜੀ ਅੱਲਾ। ਬਈ ਯਾਰ ਉਹਨਾਂ ਨੂੰ ਹਿਸਾਬ ਉਹਨਾਂ ਨੇ ਲਾ ਲਿਆ, ਅੱਛੀ ਗੱਲ ਆ। ਉਹਨਾਂ ਇਹ ਨੂੰ ਨਾ ਬਹਾਨੇ ਨਾ ਤਾਂ ਜੀ ਕੋਈ ਐਸੀ ਗੱਲ ਨਾ ਕਰਨਾ, ਕਸਮ ਹੈ ਮੈਂ ਕੁਛ ਵੀ ਨਾ ਕੀਤਾ। ਹੁਣ ਨਾ ਮੈਂ ਦੰਦੀ ਬਹੁਤ ਬੁਰੀ ਵੱਡਾਂਗੇ ਜੀ, ਮੈਂ ਤੁਹਾਨੂੰ ਜੈਨੂਅਨ ਪਹਿਲਾਂ ਮੈਂ ਐਡਵਾਂਸ ਕਰ ਮੈਂ ਕਹਿ ਰਿਹਾ ਕਿ ਠੀਕ ਆ, ਤੁਸੀਂ ਕਰ ਲਓ ਗੱਲ। ਬਹੁਤ ਸਾਰੀਆਂ ਤੇਰੇ ਐਸੇ ਹੈ ਨੇ ਤਲਕ ਵਾਲੀਆਂ ਜਿਨ੍ਹਾਂ ਦੇ ਬਾਪ ਫੌਤ ਹੋਏ ਤੇ ਤੂੰ ਬਹਾਨੇ ਨਾਲ ਹਾਜੀ ਨੂੰ ਸਹੁਰਾ ਬਣਾਉਣ ਦੀ ਕੋਸ਼ਿਸ਼ ਨਾ ਕਰ। ਆਮ ਸੌਰਾ ਹਾਂ, ਨਹੀਂ ਉਸਤਾਦ ਜੀ, ਜੇ ਸੱਚੀ ਮੁੱਚੀ ਤੁਸੀਂ ਇਹ ਚੀਜ਼ ਦਾ ਅੱਛਾ ਤੁਸੀਂ ਕਿਸੇ ਨੇ ਕਿਹਾ ਨਹੀਂ ਭਾਈ ਪਹਿਲੇ ਮਾਮਾ का होगा उसके बाद मैं सोचूंगी, ਤੂੰ ਇਸ ਤੋਂ ਕੋਸ਼ਿਸ਼ ਕਰੀ ਜਾ ਰਿਹਾ। ਨਹੀਂ ਤੇ ਅੱਛਾ ਜੀ, ਸਾਨੂੰ ਨਾ ਇਹਦੇ ਚ ਤੁਹਾਨੂੰ ਪਤਾ ਮੈਨੂੰ ਕਿੱਡਾ ਚਾਹ ਹੋਣਾ, ਭਾਈ ਸਾਹਿਬ ਨੂੰ ਪਤਾ ਨਹੀਂ ਕਿੱਡੀ ਸੁੰਦਰ ਸੁਸ਼ੀਲ ਸੋਸ਼ਲ ਸਿਕਿਉਰਿਟੀ ਸੋਸ਼ਲ ਮੀਡੀਆ ਤੇ ਵੀ ਨਾਮ ਆ। ਨਹੀਂ ਸੁੰਦਰ ਸੁਸ਼ੀਲ ਸੁਗੜ ਦੁਸ਼ੀਜ਼ਾ ਨਹੀਂ ਹੈਗੀ, ਉਹ 50-60 ਚੀਜ਼ਾਂ, ਉਹ ਜ਼ਿਆਦਾ ਚੀਜ਼ਾਂ ਸੁਰਾਂ ਨੂੰ ਸਮਝ ਨਹੀਂ ਸਾਨੂੰ ਇੰਨੀ ਏਜ ਦੀ ਨਹੀਂ ਨਹੀਂ 50-60 ਨਹੀਂ 50 ਦੇ ਥੱਲੇ ਆ, 40 ਤੋਂ ਉੱਪਰ ਆ, ਯਾਨੀ ਉਹਦਾ 50-40 ਦੇ ਦਰਮਿਆਨ ਉਹਦੀ ਏਜ ਆ, ਠੀਕ ਉਹਨਾਂ ਦੀ। ਤੇ ਮੈਂ ਚਾਹੁੰਦਾ ਵਾਂ ਕਿ ਚਲੋ ਜੇ ਤੁਸੀਂ ਹਾਜੀ ਸਾਹਿਬ ਦਾ ਸੋਚਣ ਦੇ ਤੇ ਮੈਂ ਸਵੇਰੇ ਗੱਲ ਉਹਨਾਂ ਨਾਲ ਟੋੜਨਾ ਤੇ ਫਿਰ ਅੱਲਾ ਖੈਰ। ਠੀਕ ਆ, ਸਵੇਰੇ ਕੀ ਆ, ਤੂੰ ਸ਼ੋਅ ਤੋਂ ਬਾਅਦ ਹੁਣੇ ਮੈਸੇਜ ਕਰ ਦੇਣਾ ਵਾ। ਪਾਗਲ ਆ ਤੂੰ, ਸਵੇਰੇ ਤੂੰ ਕਿੱਥੇ ਦੇਖਣਾ ਯਾਰ ਦੱਸ। ਮੇਰੇ ਪ੍ਰੀਤ ਸਾਹਿਬ ਚਲੋ ਕਰੋ ਤੁਸੀਂ, ਕੋਈ ਨਹੀਂ ਗੱਲ। ਮੈਂ ਕਹਿੰਦਾ ਵਾਂ ਕਿ ਦੇਖੋ ਇਹਦੇ ਨਾਲ ਬਹੁਤ ਸਾਰੇ ਕੰਮ ਸਿੱਧੇ ਹੋ ਜਾਣ। ਤੇਰੇ ਮੈਂ ਤਾਂ ਕਹਿੰਦਾ ਠਹਿਰ ਜਾਣਾ, ਹਲੇ 2 ਮਹੀਨੇ ਠਹਿਰ ਜਾ। ਮੇਰੀ ਆਪਣੀ ਬੁੱਢੀ ਵੀ ਬਿਮਾਰ ਰਹਿੰਦੀ ਹੈ, 3-4 ਮਹੀਨੇ ਦੇਖ ਲੈਨੇ। ਨਹੀਂ ਇੰਨਾ ਵੇਟ ਨਹੀਂ ਕਰ ਸਕਦੇ, ਇਕੱਠਾ ਹੀ ਇੰਨਾ ਵੇਟ ਨਹੀਂ ਕਰ ਸਕਦੇ। ਸੌਦਾ ਮਾਰ ਲਾਂਗੇ। ਪਹਿਲੇ ਹਾਜੀ ਸਾਹਿਬ ਦਾ ਕਰਾ ਕੇ ਦੇਖ ਲਓ, ਜੇ ਅੱਛੇ ਲੋਕ ਹੋਏ ਨਾ ਫਿਰ ਤੁਸੀਂ ਆਪਣਾ ਸੋਚੋ, ਐਵੇਂ ਨਾ ਫਿਰ। ਅੱਛਾ ਉਸਤਾਦ ਜੀ ਇੱਕ ਸਵਾਲ ਆ, ਔਰਤ ਜਿਹੜੀ ਅੱਜ ਕੱਲ੍ਹ ਰਿਸ਼ਤੇ ਬਣਦੇ ਬॉयਫ੍ਰੈਂਡ, ਠੀਕ ਹੈ ਜੀ, ਗਰਲਫ੍ਰੈਂਡ ਦੇ ਰਿਸ਼ਤੇ ਬਣਦੇ ਨੇ ਨਾ, ਤੇ ਬॉयਫ੍ਰੈਂਡ ਤੇ ਗਰਲਫ੍ਰੈਂਡ ਤੇ ਜੇ ਕੋਈ ਕਿਸੇ ਨੂੰ ਖਵਾਜਾ ਸਰਾਨ ਮੁਹੱਬਤ ਹੋ ਜਾਂਦੀ ਤੇ ਉਹ ਕਿਹੜਾ ਫਰੈਂਡ ਬਣੇ? ਵਾਈਜ਼ ਫਰੈਂਡ, ਵਾਈਜ਼ ਆ ਜਾਏਗਾ ਨਾ, ਈਐਸ ਲੱਗ ਜਾਏਗਾ ਨਾ, ਕੱਲਾ ਹੋਵੇ ਤੇ ਬੁਆਏ ਹੁੰਦਾ ਵਾ। ਉਹ ਖਵਾਜਾ ਸਰਾ ਗਿਰੀਆ ਕਹਿੰਦੇ ਉਹਨੂੰ। ਇਹਦੀ ਉਸਤਾਦ ਜੀ ਦੱਸੋ ਕੀ ਫਰੈਂਡ ਕਿਹੜਾ ਫਰੈਂਡ ਬਣੇਗਾ? ਗਲਤ ਫਰੈਂਡ। ਹਾਂ ਇਹ ਬਾਤ। ਗਲਤ ਫਰੈਂਡ ਯਾਰ ਵੈਸੇ ਵੀ ਆ ਕੁੜੀ ਮੁੰਡੇ ਦੀ ਦੋਸਤੀ ਤੇ ਵਾਲਾ ਚੱਕਰ ਹੀ ਕੋਈ ਨਹੀਂ ਹੈਗਾ। ਹਾਂ ਹੈ ਹੀ ਇੱਕ ਤੇ ਅੱਲਾ ਮਾਫ ਦੇ ਬੇਗੈਰਤੀ ਦਾ ਇੱਕ ਖੂਬਸੂਰਤ ਨਾਮ ਸਹੀ ਗੱਲ ਸਹੀ ਦੋਸਤੀ ਹੈ ਕੁੜੀ ਮੁੰਡੇ ਦੀ। ਹਾਂ ਬਸ ਇਹ ਹੋਣਾ ਹੀ ਨਹੀਂ, ਲਾਨਤ ਹੈ। ਅੱਲਾਹ ਤਾਲਾ ਦੀ ਜ਼ਾਤ ਯਾਰ ਇਸ ਤਰ੍ਹਾਂ ਰੱਖੇ ਸਾਰਿਆਂ ਦੀਆਂ ਮਹਿਫੂਜ਼ ਧੀਆਂ ਭੈਣਾਂ ਦੀਆਂ। ਕੈਸੇ ਲੋਗ ਹੁੰਦੇ ਸਰ ਦੇਖੋ ਜਿਨ੍ਹਾਂ ਨੇ ਕਰਨਾ ਵਾ ਉਹਨਾਂ ਦੇ ਅੱਗੇ ਤੇ ਆਣਾ ਹੀ ਆ। ਕਿਉਂ? ਬਿਲਕੁਲ ਇਸ ਤਰ੍ਹਾਂ, ਬਿਲਕੁਲ ਏਦਾਂ ਹੀ।
ਜਿਨ੍ਹਾਂ ਨੇ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ। ਭੀੜ ਬਿਲਕੁਲ। ਅੱਜ ਤਾਂ ਬੜੇ ਸ਼ੌਕ ਨਾਲ ਬੰਦਾ ਵੀਡੀਓ ਕਾਲ ਕਰਦਾ, ਲੇਕਿਨ ਇਹ ਤਾਂ ਜਦੋਂ ਰੱਦੇ ਬੁਲਾਣਾ ਨਾ ਉਦੋਂ ਯਾਰ ਪਤਾ ਮੈਂ ਚੱਲਣਾ। ਉਸਤਾਦ ਜੀ ਇੱਕ ਸ਼ੇਰ ਕਹਿ ਦਵਾਂ, ਮੈਨੂੰ ਇੱਕ ਸ਼ੇਰ ਯਾਦ ਆ ਗਿਆ। ਬਾਹਰ ਇੱਕ ਬੰਦੇ ਨੇ ਲਿਖਿਆ ਸੀਗਾ ਕਿ ਉਮਰ ਗੁਜ਼ਾਰੀ ਖੁਦ ਇन्हीं रंगीनियों में, बेटी हुई जवां तो वतन याद आ गया। ਹਾਏ 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 ਕਿਆ ਬਾਤ। ਅੱਛਾ ਵੈਸੇ ਮੈਂ ਇੱਕ ਸ਼ੇਰ ਕਵਾਂਗਾ, ਤੂੰ ਰਹਿਣ ਦੇ, ਤੂੰ ਰਹਿਣ ਦੇ। ਉਹ ਉਸਤਾਦ ਜੀ ਭਾਈ ਜਾਜ਼ ਕੈਸਰ ਦੀ ਗਜ਼ਲ ਦਾ ਇੱਕ ਸ਼ੇਰ, ਬਹੁਤ ਸਾਰੀਆਂ ਚੀਜ਼ਾਂ ਲਈ। ਕਹਾਂ ਕਿ ਗੈਰਤ ਫਨ ਹੈ ਕਹਾਂ ਕਹੂੰ ਫਨਕਾਰ, ਉਹ कहाँ की गैरत फन है कहाँ का हूँ फनकार, किसी के ऐब को पाकर अगर छुपा न सकूं। ਹੋਏ ਹੋਏ ਹੋਏ। ਹਰਾਮ ਉਹਨੂੰ ਸਮਝ ਆਈ ਹੋਵੇ। ਚਲੋ ਸ਼ੇਰੋ ਸ਼ਾਇਰੀ ਤੇ ਅੱਲਾ ਦੀ ਕਿਸਮਤ ਮੈਨੂੰ ਆ ਗਈ ਏ। ਭਾਈ ਸਾਹਿਬ ਦਾ ਕੀ ਕਰਨਾ ਵਾ ਯਾਰ ਭਾਈ ਸਾਹਿਬ? ਓਏ ਭਾਈ ਸਾਹਿਬ ਦਾ ਕੀ ਕਰਨਾ ਭੈੜਿਆ, ਜੋੜੇ ਸਮਾਨਾਂ ਤੇ ਬਣਦੇ ਆ। ਭਾਈ ਸਾਹਿਬ ਨੂੰ ਕੋਈ ਬਿਜ਼ਨਸ ਕਰਾ ਦਿਓ, ਕਾਰੋਬਾਰ ਕਰਾ ਦਿਓ ਉਹਨਾਂ ਨੂੰ, ਬਸ ਠੀਕ ਹੈ। और नहीं यार ये एडा जरूरी है ना उस्ताद जी। ਯਾਰ पिछली ਦੇਖੋ ਮਾਸ਼ਾਅੱਲਾ ਏਜ ਦੀ ਨਹੀਂ ਗੱਲ, ਲੇਕਿਨ ਫਿੱਟ ਨੇ, ਸਮਾਰਟ ਨੇ, ਤੁਰਦੇ ਫਿਰਦੇ ਨੇ, ਖਾਂਦੇ ਪੀਂਦੇ, ਪਰਹੇਜ਼ ਕੋਈ ਨਹੀਂ, ਬਿਮਾਰੀ ਕੋਈ ਨਹੀਂ, ਦਵਾਈ ਕੋਈ ਨਹੀਂ। ਬੜੀ ਗੱਲ ਕਦੀ ਦੇਖਿਆ ਸਾਨੂੰ ਦਵਾਈ ਚਲੋ ਤੁਸੀਂ ਲੜਾ ਕੇ ਵੇਖ ਕਦੀ ਲਓ। ਦੇਖਿਆ ਵੀ ਮੈਂ ਇਹ ਮੈਨੂੰ ਮਨਾ ਕਦੀ ਦੇਖਿਆ? ਜੋ ਮਰਜ਼ੀ ਉਹਨਾਂ ਨੂੰ ਖਵਾ ਦਿਓ, ਠੀਕ ਆ ਜੀ। ਮਤਲਬ ਬਿਲਕੁਲ ਓਕੇ ਨੇ। ਤੇ ਉਹ ਵੈਸੇ ਇਕੱਲੇ ਵੀ ਨੇ ਇੱਥੇ ਫੈਸਲਾਬਾਦ ਚ, ਠੀਕ ਆ ਨਾ। ਬੱਚੇ ਲਾਹੌਰ ਨੇ, ਉਹ ਲਾਹੌਰ ਨੇ, ਇੱਥੇ ਉਹਨਾਂ ਨੂੰ ਮੈਂ ਮਕਾਨ ਲੈ ਦੇਣਾ। ਸਹੀ ਹੈ, ਯਾਨੀ ਕਿ ਤੁਹਾਡੀ ਨਜ਼ਰ ਚੋਂ ਫਿੱਟ ਹੈਗੇ ਨੇ, ਜਵਾਨ ਨੇ, ओके young जी, ਨੇ। मैं फिर फाइनल उस्ताद जी सच्ची मुच्ची ਤੁਹਾਨੂੰ ਮੁਬਾਰਕ ਹੋਵੇ ਫਰੀਦ ਭਾਈ, ਮੁਬਾਰਕ ਹੋਵੇ ਯਾਰ। ਠਹਿਰ ਜਾ, ਉਹ ਚੱਲ ਯਾਰ। ਉਹਨਾਂ ਨੇ ਗੱਲ ਫਾਈਨਲ, ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਤੇ ਗੱਲ ਹੋ ਜਾਣੀ। ਮਤਲਬ ਉਹਨਾਂ ਨੇ ਸ਼ਰਤ ਰੱਖੀ ਹੈ ਵੀ ਸਾਡਾ, ਉਹਨਾਂ ਦਾ ਮੁੰਡਾ ਹੈਗਾ ਬਾਡੀ ਬਿਲਡਰ, ਉਹ ਕਹਿੰਦੇ ਕਿ ਜਿਹੜਾ ਬੰਦਾ ਇਸ ਮੁੰਡੇ ਦੇ ਨਾਲ ਨਾ ਘੁਲੇਗਾ ਨਾ, ਆਹੋ ਜੇ ਉਹ ਜਿੱਤ ਗਿਆ ਤੇ ਉਹਦਾ ਅਸੀਂ ਆਪਣੀ ਨਾਨੀ ਨਾਲ ਸ਼ਾਦੀ ਕਰ। ਲਓ ਜੀ, ਜੇ ਤੇ ਹੋਇਆ ਨਾ ਉਹ ਮਾਂ ਦਾ ਫਰਮਾ ਬਰਦਾਰ ਔਰ ਮਾਂ ਦੇ ਹੱਕ 'ਚ ਠੀਕ, ਜਾਣ ਕੇ ਹਰ ਜਾਏਗਾ। ਬੜੀ ਬਰੀਕ ਗੱਲ ਆ, ਸਹੀ ਗੱਲ ਆ। ਨਹੀਂ ਜ਼ਿੰਦਗੀ ਬਣ ਜਾਏਗੀ ਉਹਦੀ ਮਾਂ ਦੀ। ਜੀ ਆਪਣੇ ਉਹ 7 ਸਾਲ ਦੀ, ਉਹਦੀ 8 ਸਾਲ ਦੀ ਮਿਹਨਤ ਲੱਗੀ ਹੋਈ ਹੈ ਜਿਸਮ ਤੇ। ਯਾਰ ਭਾਵੇਂ 50 ਸਾਲ ਦੀ ਲੱਗੇ, ਭਾਵੇਂ ਐਡਾ ਐਡਾ ਡੰਡ ਹੋਵੇ, ਭਾਵੇਂ 10 ਹਾਥੀਆਂ ਜਿੰਨੀ ਜਾਨ ਹੋਵੇ, ਲੇਕਿਨ ਅਗਰ ਮਾਂ ਨਾਲ ਉਹਨੂੰ ਮੁਹੱਬਤ ਆ ਐਦਾਂ ਹੀ ਤੇ ਫਿਰ ਉਹ ਤੇ ਹਾਜੀ ਉਹਨੂੰ ਇੰਜ ਕਰੇਗਾ, ਤੂੰ ਜਾਣ ਕੇ ਡਿੱਗ ਕੇ ਕਹੇਗਾ ਮੈਂ ਹਾਰ ਗਿਆ। ਯਾਰ ਇੱਕ ਮੁੰਡੇ ਯਾਨੀ ਨੇ ਉਹ ਕਹੇਗਾ ਆਪੇ ਡਿੱਗ ਪਏਗਾ, ਤੇ ਜੇ ਹਾਜੀ ਲਾੜੀ ਲਵੇ ਤਾਂ ਉਹਨਾਂ ਨਾਲ। ਇੱਕ ਮੁੰਡੇ ਨੇ ਸੱਚੀ ਮੁੱਚੀ ਫਰੀਦ ਸਾਹਿਬ, ਮਾਂ ਨਾਲ ਬੜੀ ਮੁਹੱਬਤ ਹੁੰਦੀ ਹੈ ਬੰਦੇ ਨੂੰ। ਇੱਕ ਕਰੈਕਟਰ ਨੇ ਕਿਹਾ ਉਹ ਮੁੰਡੇ ਨੂੰ ਕਿ ਯਾਰ ਆਪਣੀ ਵਾਲਦਾ ਨੂੰ ਬੜਾ ਖੁਸ਼ ਰੱਖਿਆ ਕਰ। ਉਹਨੇ ਦੂਜੀ ਸ਼ਾਦੀ ਕਰਾਤੀ ਸੀ ਆਪਣੀ ਅੰਮੀ ਦੀ। ਪਹਿਲਾ ਬੰਦਾ ਕਿੱਥੇ ਸੀ? ਉਹ ਮਰ ਗਿਆ ਸੀ ਸਾਹਿਬ। ਤੇ ਕੋਈ ਗੱਲ ਸ਼ਰਈ ਗੱਲ ਆ, ਇਹ 'ਚ ਕਿਹੜੀ ਗੱਲ ਆ? ਨਹੀਂ, ਇਹ 'ਚ ਕਿਹੜੀ ਐਸੀ ਗੱਲ ਆ ਮਜ਼ਾਕ ਵਾਲੀ ਜਾਂ ਹੱਸਣ ਵਾਲੀ? ਪਾਕਿਸਤਾਨ ਚ ਬਣਾ ਉਹ ਯਾਰ ਨਹੀਂ ਨਾ, ਇਹ 'ਚ ਕਿਹੜੀ, ਇਹ ਟੇਡੀ ਗੈਰਤਮੰਦ ਹੋਣ ਵਾਲੀ ਕਿਹੜੀ ਗੱਲ ਆ? ਨਿਕਾਹ ਕਰਨਾ ਕਿਹੜਾ ਗੱਲ ਆ? ਬਾਪ ਹੋ ਤਾਂ ਗਿਆ, ਭਾਵੇਂ ਜਵਾਨ ਆ ਮਾਂ, ਭਾਵੇਂ ਪਿਓ ਵੀ ਜਵਾਨ ਆ, ਆਹੋ ਉਹਨੇ ਨਿਕਾਹ ਕਰਨਾ ਯਾਰ, ਇਹ 'ਚ ਕਿਹੜੀ ਗੱਲ ਆ? ਕਰ ਸਕਦਾ ਉਹ। ਉਹਨੇ ਉਹ ਮੁੰਡੇ ਨੇ ਕਿਹਾ ਸੀ ਹਾਂ, ਤੇ ਮੁੰਡਾ ਕਰਵਾ ਸਕਦਾ ਮਾਂ ਦਾ, ਇਹ 'ਚ ਕਿਹੜੀ ਗੱਲ? ਇਹ ਇੱਕੋ ਨੇ ਨਹੀਂ, ਕਈਆਂ ਨੇ ਕਰਵਾਇਆ ਹੋਣਾ। ਹਾਂ ਨਾਲ ਯਾਰ, ਤੁਸੀਂ ਤੇ ਇਦਾਂ ਕਰਦੇ ਜਿਵੇਂ ਅੱਲਾ ਮਾਫੀ ਤੇ ਪਤਾ ਨਹੀਂ ਗੱਲ ਸਹੀ ਕਰਨ ਦੇ ਨੇ ਕਿ ਯਾਰ ਇਹਦੇ ਚ ਕੌਣ ਲੋਕ ਹੋ ਤੁਸੀਂ? ਹੁੰਦਾ ਨਾ ਇੱਕ ਸਿਰਫ ਇਹਨੂੰ ਅਸੀਂ ਗਲਤ ਕੀਤਾ ਵਾ ਤੇ ਉਹ ਹੋਇਆ ਪਿਆ ਵਾ। ਨਾ ਬਾਕੀ ਜੇ ਉਹਨੂੰ ਵੇਖਿਆ ਜਾਏ ਸਹੀ ਤੌਰ ਤੇ ਸਹੀ ਹੈ। ਚਲੋ ਤੁਸੀਂ ਤੇ ਆਪਣਾ ਰਿਸ਼ਤਾ ਪੱਕਾ ਕਰੋ। ਹਾਲੇ ਕਰਨਾ ਵਾ। ਸਾਜੀ ਗੱਲ ਓਕੇ ਕਰਤਾ। ਨਹੀਂ ਉਹ ਹਾਈ ਸਾਹਿਬ ਨੂੰ ਕੋਈ ਘੋਲ ਕਰ ਲੈ। ਹੁਣੇ ਤੁਸੀਂ ਕਹਿੰਦੇ ਹਾਈ ਸਾਹਿਬ ਫਿੱਟਰ ਨੇ, ਉਹ ਇੰਜ ਕਰ ਲੈਂਦੇ, ਹੁਣ ਹਾਈ ਸਾਹਿਬ ਨੂੰ ਕੀ ਨਾਲ ਨਹੀਂ, ਇਹ ਕਿਹੜਾ ਤਰੀਕਾ ਬਾਬੂ ਜੀ ਬਾਡੀ ਬਿਲਡਰ ਨਾਲ ਘੋਲ ਕਰਨੀ? ਇਹ ਕਿਹੜਾ ਤਰੀਕਾ? ਬਾਡੀ ਬਿਲਡਰ ਗੱਲ ਆ ਉੱਤੇ ਪੂਰੀ ਦੁਨੀਆ ਚ ਰੂਲਸ ਹੁੰਦੇ ਨੇ, ਕੋਈ ਨਾ ਕੋਈ ਸ਼ਰਤ ਰੱਖੀ ਜਾਂਦੀ ਹੈ। ਭਾਈਜਾਨ, ਇਹ ਤੇ ਮਾਵਾਂ ਕੁਵਾਰੀਆਂ ਰੱਖਣ ਵਾਲੀ ਗੱਲ। ਇੱਥੇ ਮਾਵਾ ਬੂਏ ਤੇ ਬੈਠੀਆਂ ਜਵਾਨ ਹੋ ਜਾਂਦੀ। ਆਹ ਉਹਨੇ ਮਾਂ ਬੂਏ ਤੇ ਬੈਠੀ ਜਵਾਨ ਕਰ ਲੈਣੀ। ਮੈਂ ਖਾਰਾ ਆਂਟੀ ਉਹਨਾਂ ਨੂੰ, ਮੈਂ ਅੱਜ ਤੁਹਾਨੂੰ ਫੋਨ, ਤੁਹਾਨੂੰ ਨੰਬਰ ਦੇ ਦੇ ਆਂਟੀ ਉਹਨਾਂ ਦਾ। ਹਾਜੀ ਸਾਹਿਬ ਨਾਲ ਉਹਨਾਂ ਦੇ ਬੱਚੇ ਹੈ ਨੇ, ਬੱਚੇ ਦਾ ਹਰ ਬੇਟੀਆਂ ਬੇਟੇ ਹੈ। ਬੇਟੀਆਂ ਬਸ ਤੂੰ ਬੇਟੀ ਦੀ ਤਸਵੀਰ ਦਿਖਾ ਮੈਨੂੰ। ਨੰਬਰ ਸ਼ਾਇਦ ਉਹਨਾਂ ਕੋਲ ਹੋਵੇ। ਇਹ ਕੀ ਮੁਦਰੀਆ? ਇਹਦਾ ਕਿੱਥੇ ਤਲਕ ਆ? ਇਹਦਾ ਕਿੱਥੇ ਤਲਕ ਆ? ਇਹਦੇ ਤੇ ਸਕੇ ਸੱਸ ਸਹੁਰਾ ਅੱਜ ਤੱਕ ਇੱਕ ਦੂਜੇ ਨਾਲ ਨਹੀਂ ਬੋਲਦੇ ਪਏ। ਉਹ ਕਹਿੰਦਾ ਤੂੰ ਕਿਉਂ ਵਿਆਹੀ, ਉਹ ਕਹਿੰਦਾ ਤੂੰ ਵਿਆਹੀ, ਉਹ ਕਹਿੰਦੀ ਤੂੰ ਵਿਆਹੀ। ਉਹ ਇੱਕ ਦੂਜੇ ਦਾ ਕਸੂਰ ਕੱਢੀ ਜਾ ਰਹੇ। ਸਰ ਜਿੰਨਾ ਕਿ ਮੇਰੇ ਸਸੁਰਾਲ ਵਾਲੇ ਮੇਰੇ ਤੋਂ ਖੁਸ਼ ਨੇ। ਕਿਹੜੇ ਸਸੁਰਾਲ ਵਾਲੇ? ਉਸਤਾਦ ਜੀ ਨਾ ਕਰੋ ਏਦਾਂ, ਮੈਂ ਰਿਜ਼ਕ ਦੇ ਅੱਡੇ ਤੇ ਬੈਠਾ, ਮੈਂ ਕੋਈ ਵਿਆਹ ਨਹੀਂ ਕੀਤਾ ਨਾ। ਮੈਂ ਕੋਈ ਮੈਂ ਕਦੋਂ ਕਹਿ ਰਿਹਾ ਵੀ ਤੂੰ ਵਿਆਹ ਕੀਤਾ? ਮੈਂ ਕਹਿ ਰਿਹਾ ਤੂੰ ਇਹਦੇ ਨਾਲੋਂ ਵਿਆਹ ਕਰ ਲਾ। ਓਏ ਉਹ ਤੇ ਕੰਮ ਮੈਂ ਛੱਡ ਦਿੱਤਾ, ਅਸਤਗਫਰੁੱਲਾ। ਮੈਂ ਐਸਾ ਜ਼ਿਹਨ ਸਾਫ਼ ਕੀਤਾ, ਮੈਂ ਆਪਣਾ ਕਿਬਲਾ ਦਰੁਸਤ ਕਰ ਬੈਠਾ, ਮੈਂ ਕੁਛ ਨਹੀਂ ਹੁਣ ਐਸਾ ਕਰਨਾ। ਲਓ ਜੀ, ਹੁਣ ਮੈਂ ਤੁਹਾਨੂੰ ਟੀ ਟਾਈਮ ਦੇ ਵਿੱਚ ਹੀ
ਪ੍ਰੂਫ ਦਿਆਂਗਾ ਜਿਹੜਾ ਇਹਨੇ ਕਿਬਲਾ ਦੋਸਤ ਕੀਤਾ ਆਪਣਾ। ਲਓ ਜੀ ਪ੍ਰੂਫ ਦੇਣਾ ਵਾ, ਇੱਥੇ ਸਾਰੇ ਸੁਣਦੇ ਆ, ਮੈਂ ਆਪਣੇ ਆਪ ਨੂੰ ਦਿਲੋਂ ਸਾਫ਼ ਕੀਤਾ। ਲਓ ਜੀ ਮੇਰੇ ਲਈ ਇੱਕ ਵਾਰੀ ਸਾਰੇ ਅੱਲਾ ਮਾਫੀ ਲਾ ਲਓ ਜੀ ਦੇਖਣਾ ਭਾਈ ਇਹਦੀ ਗਾਰੰਟੀ ਮੈਂ ਦਿੰਦਾ ਉਸਤਾਦ ਜੀ ਫਰੀ। ਫੈਸਲ ਨੂੰ ਪੁੱਛ ਲਓ, ਫੈਸਲ ਇਹ ਨੂੰ ਨਹੀਂ ਪੁੱਛ ਹਟਦੇ ਹੁੰਦੇ। ਨਹੀਂ ਉਸਤਾਦ ਜੀ ਫੈਸਲ ਨੂੰ ਪੁੱਛ ਲਓ। ਫਰੀ ਨੇ ਕਹਿਤਾ ਮੈਂ ਮੈਂ ਗਾਰੰਟੀ ਫਾਈਨਲੀ ਉਸਤਾਦ ਜੀ ਕਹਿ ਦਿੱਤਾ ਜੇ ਫੈਸਲ ਨੂੰ ਪੁੱਛ ਲਓ, ਮੈਂ ਕਿੱਥੇ ਇਹਨਾਂ ਨੂੰ ਕਸਮ ਉਸਤਾਦ ਦੇ ਜੀ ਫੈਸਲ ਨੇ ਗਾਰੰਟੀ ਦੇ ਦਿੱਤੀ ਹੈ, ਇਹਦਾ ਮਤਲਬ ਉਹ ਝੂਠ ਹਾਂ ਸਾਫ ਪਤਾ ਸਹੀ ਗੱਲ ਚੱਲ ਗਿਆ। ਨਹੀਂ ਫੈਸਲ ਉਹ ਤੇਰੇ ਵਾਲਾ ਮੇਰਾ ਉਹ ਯਾਦ ਨਾ ਓਕੇ ਟੈਨਸ਼ਨ ਨਾ ਲੈ। ਡੀਲ ਓਕੇ ਜੀ ਨਾਜ਼ਰੀਨ, ਓਕੇ ਜੀ ਨਾਜ਼ਰੀਨ, ਅੱਲਾ ਹਾਫਿਜ਼।